ਇੱਕ ਤੇ ਇੱਥੇ ਤੁਸੀਂ ਬੁਲਾਇਆ ਅੱਜ ਕੱਲ੍ਹ ਬਾਤ ਕਰਨ ਲਈ, ਉਹਦਾ ਸ਼ੁਕਰੀਆ। ਅਤੇ ਦੂਜਾ ਤੁਸੀਂ ਤਾਰਫ ਬੜਾ ਇਸ ਤਰ੍ਹਾਂ ਦਾ ਕਰਾਇਆ ਕਿ ਮੈਂ ਬੜਾ ਮਮਨੂਨ ਮਸ਼ਕੂਰ ਹਾਂ। ਗੱਲ ਮੈਂ ਕਰਨਾ ਚਾਹ ਰਿਹਾ ਸਾਂ, ਤੁਸੀਂ ਪੁੱਛਿਆ ਦਿਆਲ ਸਿੰਘ ਮਜੀਠੀਆ ਹੋਰਾਂ 'ਤੇ ਗੱਲ ਕਰਨੀ ਹੈ, ਅਤੇ ਸਰ ਗੰਗਾ ਰਾਮ 'ਤੇ ਕਾਫੀ ਗੱਲਬਾਤ ਹੁੰਦੀ ਰਹਿੰਦੀ ਹੈ, ਰਾਏ ਅਹਿਮਦ ਖਾਨ ਖਰਲ 'ਤੇ ਵੀ ਹੁੰਦੀ ਹੈ, ਲੇਕਿਨ ਮੈਨੂੰ ਬੜਾ ਚੰਗਾ ਲੱਗਿਆ ਕਿ ਅੱਜ ਦਿਆਲ ਸਿੰਘ ਮਜੀਠੀਆ ਨੂੰ ਵੀ ਯਾਦ ਕੀਤਾ ਗਿਆ ਹੈ। ਲੋਕ ਜਿਹੜੇ ਇੱਥੇ ਬੈਠੇ ਨੇ ਉਹਨਾਂ ਨੂੰ ਇਹ ਤਾਂ ਪਤਾ ਹੋਣਾ ਹੈ ਕਿ ਦਿਆਲ ਸਿੰਘ ਮਜੀਠੀਆ ਦੇ ਨਾਂ 'ਤੇ ਦਿਆਲ ਸਿੰਘ ਕਾਲਜ ਹੈ ਲਾਹੌਰ ਵਿੱਚ, ਦਿਆਲ ਸਿੰਘ ਲਾਇਬ੍ਰੇਰੀ ਤੋਂ ਵੀ ਇਸਤਫਾਦਾ ਕੀਤਾ ਹੋਣਾ ਹੈ ਵੀਰਾਂ ਨੇ, ਅਹਿਬਾਬ ਨੇ, ਲੇਕਿਨ ਉਹਨਾਂ ਦਾ ਜਿਹੜਾ ਇੱਕ ਇਹ ਰੁਖ ਹੈ, ਲੇਕਿਨ ਇਹਦਾ ਤਾਂ ਪਤਾ ਹੈ ਸਾਨੂੰ, ਲੇਕਿਨ ਬਹੁਤ ਸੇ ਐਸੇ ਪਹਿਲੂ ਨੇ। ਜਿਵੇਂ ਮੈਂ ਤੁਹਾਨੂੰ ਇੱਕ ਸਤਰ ਵਿੱਚ ਜੇ ਤਾਰਫ ਕਰਾਵਾਂ, ਦਿਆਲ ਸਿੰਘ ਮਜੀਠੀਆ ਕੌਣ ਹੈ, ਮੇਰੇ ਕੋਲੋਂ ਜਦੋਂ ਕਿਹਾ ਗਿਆ ਕਿ ਮੈਂ ਉਹਨਾਂ ਦਾ ਤਾਰਫ ਕਰਾਵਾਂ, ਅਤੇ ਤੁਸੀਂ ਸਾਡੇ ਲਾਹੌਰ ਦੇ ਵੱਡੇ ਇਦਾਰਿਆਂ ਦਾ, ਬਲਕਿ ਪੰਜਾਬ ਦੇ ਵੱਡੇ ਇਦਾਰਿਆਂ ਦਾ ਤੁਸੀਂ ਵੇਖ ਲਓ, ਨੌਬਾਦਿਆਤੀ ਪੰਜਾਬ ਦੇ ਅਤੇ ਕਿਹੜੇ ਵੱਡੇ ਇਦਾਰੇ ਸਨ। ਯਾਨੀ ਕਿ ਤੁਸੀਂ ਵੇਖੋ ਕਿ ਸਰ ਗੰਗਾ ਰਾਮ ਦਾ ਜਿਹੜਾ ਹਸਪਤਾਲ ਸੀ, ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਸਰ ਗੰਗਾ ਰਾਮ ਦੇ ਹਸਪਤਾਲ ਲਈ ਜ਼ਮੀਨ ਜਿਹੜੀ ਸੀ ਉਹ ਦਿਆਲ ਸਿੰਘ ਮਜੀਠੀਆ ਹੋਰਾਂ ਨੇ ਡੋਨੇਟ ਕੀਤੀ ਸੀ, ਇਹਦਾ ਬਹੁਤ ਘੱਟ ਜ਼ਿਕਰ ਹੁੰਦਾ ਹੈ। ਫਿਰ ਤੁਸੀਂ ਵੇਖੋ ਮਿਊ ਹਸਪਤਾਲ ਦੇ ਲਈ ਜ਼ਮੀਨ ਦੀ ਜਿਹੜੀ ਵੱਡੀ ਡੋਨੇਸ਼ਨ ਸੀ ਉਹ ਦਿਆਲ ਸਿੰਘ ਮਜੀਠੀਆ ਹੋਰਾਂ ਨੇ ਦਿੱਤੀ ਸੀ। ਇੱਥੇ ਬਹੁਤ ਸਾਰੇ ਸਾਥੀ ਬੈਠੇ ਹੋਣੇ ਨੇ ਜਿਨ੍ਹਾਂ ਦਾ ਪੰਜਾਬ ਯੂਨੀਵਰਸਿਟੀ ਦੇ ਨਾਲ ਤਾਲੁਕ ਹੋਣਾ ਹੈ। ਪੰਜਾਬ ਯੂਨੀਵਰਸਿਟੀ ਦੇ ਲਈ ਜ਼ਮੀਨ ਦੇ ਵਾਸਤੇ ਵੀ ਦਿਆਲ ਸਿੰਘ ਮਜੀਠੀਆ ਸਾਹਿਬ ਨੇ ਜਿਹੜੀ ਸੀ ਡੋਨੇਸ਼ਨ ਦਿੱਤੀ ਸੀ। ਅਤੇ ਇੱਥੋਂ ਹੀ ਮੈਂ ਗੱਲ ਤੋਰਾਂਗਾ ਕਿ ਦਿਆਲ ਸਿੰਘ ਮਜੀਠੀਆ ਦਾ ਐਜ਼ ਏ ਜਿਹੜਾ ਰਫਾਆਮਾ ਦਾ ਕੰਮ ਹੈ ਉਹ ਤਾਂ ਕਾਫੀ ਸਾਰਾ ਹੈ, ਲੇਕਿਨ ਜਿਸ ਪਹਿਲੂ 'ਤੇ ਮੈਂ ਮਖਸੂਸ ਗੱਲ ਕਰਨਾ ਚਾਹੁੰਦਾ ਉਹ ਇਹ ਕਿ ਪੰਜਾਬ ਵਿੱਚ ਜਦੋਂ ਅੰਗਰੇਜ਼ ਦੇ ਦੌਰ ਵਿੱਚ ਜਦੀਦ ਤਾਲੀਮ ਦੀ ਗੱਲ ਹੋਈ ਅਤੇ ਉਹਦੇ ਵਿੱਚ ਦਿਆਲ ਸਿੰਘ ਮਜੀਠੀਆ ਦਾ ਬੜਾ ਰੋਲ ਹੈ। ਦਿਆਲ ਸਿੰਘ ਮਜੀਠੀਆ ਹੋਰੀ ਪੰਜਾਬ ਦੀ ਬਾਕਾਇਦਾ ਜਦੋਂ ਅੰਗਰੇਜ਼ ਕਾਬਜ਼ ਹੋਇਆ ਉਸ ਤੋਂ 1 ਸਾਲ ਪਹਿਲਾਂ ਪੈਦਾ ਹੋਏ, ਆਪ ਜਿਹੜੇ ਸਨ ਮਿਸ਼ਨ ਸਕੂਲ ਵਿੱਚ ਪੜ੍ਹੇ, ਫਿਰ ਬਾਹਰ ਕਾਫੀ ਦੌਰੇ ਕੀਤੇ, ਪੈਰਿਸ ਰਹੇ, ਇੰਗਲੈਂਡ ਰਹੇ, ਅਤੇ ਦਿਆਲ ਸਿੰਘ ਸਾਹਿਬ ਨੂੰ ਹਮੇਸ਼ਾ ਜਿਹੜਾ ਸੀ ਨਾ ਇੱਕ ਦੁੱਖ ਸੀ, ਤੁਸੀਂ ਕਹਿ ਲਓ ਕਿ ਇੱਥੇ ਪੰਜਾਬ ਦਾ ਜਿਹੜਾ ਜਵਾਨ ਹੈ ਉਹਨੂੰ ਉਹ ਅੰਗਰੇਜ਼ ਦੇ ਬਰਾਬਰ ਬਹਿ ਕੇ ਗੱਲ ਨਹੀਂ ਕਰ ਸਕਦਾ। ਕਿਉਂਕਿ ਇੱਥੇ ਤਾਲੀਮ ਦੀ ਜਿਹੜੀ ਜਦੀਦ ਤਾਲੀਮ ਹੈ ਉਹਦੀ ਕਮੀ ਹੈ। ਅਤੇ ਡਾਕਟਰ ਲਾਈਟਨੀਅਰ ਨੂੰ ਅਸੀਂ ਬਹੁਤ ਸਾਰੇ ਲੋਕ ਜਾਣਦੇ ਹਾਂ ਕਿ ਪੰਜਾਬ ਵਿੱਚ ਦੇਸੀ ਨਿਜ਼ਾਮੇ ਤਾਲੀਮ, ਅਤੇ ਉਹਨਾਂ ਜਿਹੜੀ ਰਿਪੋਰਟ ਲਿਖੀ ਉਹਦੀ ਬੜੀ ਸਾਈਟੇਸ਼ਨ ਵੀ ਹੁੰਦੀ ਹੈ, ਲੇਕਿਨ ਉਹਨਾਂ ਦੇ ਤਸਵੀਰ ਦਾ ਇੱਕ ਦੂਸਰਾ ਰੁਖ ਵੀ ਸੀ ਕਿ ਉਹ ਹੈ ਤੇ ਅੰਗਰੇਜ਼ ਜਾਸੂਸ ਸਨ। ਮੁੱਲਾ ਅਬਦੁਲ ਰਸ਼ੀਦ ਅਫੰਦੀ ਦੇ ਨਾਂ ਤੋਂ ਉਹ ਜਾਸੂਸੀ ਵੀ ਕਰਦੇ ਰਹੇ, ਮੌਲਾਨਾ ਮੁਹੰਮਦ ਹੁਸੈਨ ਆਜ਼ਾਦ ਨੂੰ ਵੀ ਭੇਜਿਆ, ਅਤੇ ਦਿਆਲ ਸਿੰਘ ਦੀ ਉਹਨਾਂ ਦੇ ਨਾਲ ਬੜੀ ਲੜਾਈ ਰਹੀ। ਹੁਣ ਇਹ ਗੱਲ ਬੜੀ ਦਿਲਚਸਪ ਹੈ ਕਿ ਦਿਆਲ ਸਿੰਘ ਨੇ ਕਿਹਾ ਕਿ ਜਦੋਂ ਪੰਜਾਬ ਯੂਨੀਵਰਸਿਟੀ ਬਣਨੀ ਸੀ ਅਤੇ ਡਾਕਟਰ ਲਾਈਟਨੀਅਰ ਨੇ ਕਾਫੀ ਉਹਨੂੰ ਤਨਕੀਦ ਦਾ ਨਿਸ਼ਾਨਾ ਬਣਾਇਆ, ਅਤੇ ਦਿਆਲ ਸਿੰਘ ਨੇ ਕਿਹਾ ਕਿ ਨਹੀਂ, ਸਾਨੂੰ ਇੱਥੇ ਦੇ ਪੰਜਾਬ ਦੇ ਨੌਜਵਾਨ ਨੂੰ ਵੀ ਅੰਗਰੇਜ਼ੀ ਤਾਲੀਮ ਦੇਣੀ ਹੈ ਤਾਂ ਕਿ ਉਹ ਅੱਗੇ ਵਧੇ, ਉਹ ਅੰਗਰੇਜ਼ ਦੇ ਨਾਲ ਬਹਿ ਕੇ ਗੱਲ ਕਰ ਸਕੇ, ਖਲੋ ਸਕੇ, ਅਤੇ ਸਾਨੂੰ ਇਸ ਦੀ ਵੀ ਲੋੜ ਹੈ। ਹੁਣ ਉਹਨਾਂ ਦੀ ਸ਼ਖਸੀਅਤ ਨੂੰ ਸਮਝਣ ਲਈ ਤੁਸੀਂ ਵੇਖੋ, ਜਦੋਂ ਉਹਨਾਂ ਵਸੀਅਤ ਕੀਤੀ ਤਾਂ ਫਸਟ ਕਲਾਸ ਆਰਟਸ ਕਾਲਜ ਬਣਾਇਆ ਦੇ ਵਸੀਅਤ ਕੀਤੀ। ਉੱਥੇ ਉਹਨਾਂ ਕਿਹਾ ਕਿ ਇੱਥੇ ਜਿਹੜੇ ਦਿਆਲ ਸਿੰਘ ਜੀ ਆਪ ਸਨ ਉਹ ਸੰਸਕ੍ਰਿਤ, ਹਿੰਦੀ, ਉਰਦੂ, ਅਰਬੀ, ਫਾਰਸੀ ਵੀ ਜਾਣਦੇ ਸਨ, ਅਤੇ ਉੱਥੇ ਉਹਨਾਂ ਕਿਹਾ ਕਿ ਇੱਥੇ ਦਿਓ ਤਾਲੀਮ। ਉਹਦੇ ਵਾਸਤੇ ਯਾਨੀ ਕਿ ਗੌਰਮੈਂਟ ਕਾਲਜ ਜਾਂ FC ਕਾਲਜ ਦੇ ਪੈਰਾਲਲ ਇੱਥੇ ਗਰੀਬ ਲੋਕਾਂ ਨੂੰ ਵਜ਼ੀਫੇ ਵੀ ਦਿਓ, ਤਾਲੀਮ ਵੀ ਦਿਓ, ਲੇਕਿਨ ਪੰਜਾਬ ਯੂਨੀਵਰਸਿਟੀ ਦੇ ਲਈ ਉਹਨਾਂ ਕਿਹਾ ਇੱਥੇ ਜਿਹੜਾ ਹੈ ਨਾ ਜਦੀਦ ਅੰਗਰੇਜ਼ੀ ਤਾਲੀਮ ਵੀ ਦੇਣੀ ਚਾਹੀਦੀ ਹੈ। ਉਹਦੇ ਵਾਸਤੇ ਗੱਲ ਤਾਂ ਮੈਂ ਇਸ ਤਰ੍ਹਾਂ ਕਰ ਰਿਹਾ, ਲੇਕਿਨ ਜਿਹਨਾਂ ਨੂੰ ਪਸ ਮੰਜ਼ਰ ਪਤਾ ਹੈ, ਡਾਕਟਰ ਲਾਈਟਨੀਅਰ ਦੇ ਨਾਲ ਟ੍ਰਿਬਿਊਨ ਦੀ ਜਿਹੜੀ ਲੜਾਈ ਰਹੀ, ਜਿਹੜੀ ਦਿਆਲ ਸਿੰਘ ਜੀ ਦਾ ਅਖਬਾਰ ਸੀ, ਉਹ ਬੜੀ ਹੀ ਤੁਸੀਂ ਸਮਝ ਲਓ ਕਿ ਬਹੁਤ ਵੱਡੀ ਲੜਾਈ ਸੀ, ਅਤੇ ਆਖਰ ਵਿੱਚ ਦਿਆਲ ਸਿੰਘ ਜੀ ਜਿਹੜੇ ਜਿੱਤ ਗਿਆ ਲੜਾਈ, ਅਤੇ ਪੰਜਾਬ ਯੂਨੀਵਰਸਿਟੀ ਬਣੀ ਯੂਨੀਵਰਸਿਟੀ ਆਫ ਲੰਡਨ ਦੇ ਮਾਡਲ 'ਤੇ। ਕਿਉਂਕਿ ਦਿਆਲ ਸਿੰਘ ਜੀ ਨੇ ਕਿਹਾ ਕਿ ਬੰਬੇ ਵਿੱਚ, ਮਦਰਾਸ ਵਿੱਚ, ਕਲਕੱਤਾ ਦੇ ਨੌਜਵਾਨ ਦੇ ਲਈ ਮੌਕੇ ਹੈ ਨੇ, ਅਤੇ ਸਾਡੇ ਪੰਜਾਬ ਦੇ ਜਵਾਨ ਲਈ ਕਿਉਂ ਨਾ ਹੋਣ। ਅਤੇ ਉਹਨਾਂ ਪੰਜਾਬ ਯੂਨੀਵਰਸਿਟੀ ਦੇ ਲਈ ਪੂਰੀ ਜੰਗ ਲੜੀ, ਅਤੇ ਉਹ ਪੰਜਾਬ ਯੂਨੀਵਰਸਿਟੀ ਆਫ ਲੰਡਨ ਦੇ ਮਾਡਲ 'ਤੇ ਬਣੀ। ਅਤੇ ਮੈਨੂੰ ਬੜਾ ਅਫਸੋਸ ਹੈ ਕਿ ਪੰਜਾਬ ਯੂਨੀਵਰਸਿਟੀ ਦੇ ਵੀ ਬੇਸ਼ਤਰ ਤਾਲਬ ਇਲਮ ਕਿ ਉਸਤਾਦ ਵੀ ਨਹੀਂ ਜਾਣਦੇ ਕਿ ਦਿਆਲ ਸਿੰਘ ਮਜੀਠੀਆ ਹੋਰਾਂ ਦਾ ਕੀ ਕੰਟਰੀਬਿਊਸ਼ਨ ਸੀ ਪੰਜਾਬ ਯੂਨੀਵਰਸਿਟੀ ਦੇ ਲਈ। ਫਿਰ ਉਹਨਾਂ ਈਵਨ ਜ਼ਮੀਨ ਵੀ ਡੋਨੇਟ ਕੀਤੀ ਉਹਦੇ ਲਈ। ਫਿਰ ਦਿਆਲ ਸਿੰਘ ਜੀ ਦਾ ਤੁਸੀਂ ਵਿਜ਼ਨ ਦੇਖੋ ਕਿ ਜਦੋਂ ਉਹਨਾਂ ਪੰਜਾਬ ਨੈਸ਼ਨਲ ਬੈਂਕ ਬਣਾਇਆ ਇੱਥੇ, ਅਤੇ ਉਹਦੇ ਲਈ ਵੀ ਉਹਨਾਂ ਇਹ ਪਹਿਲਾ ਬਰਤਾਨੀਆ ਹਿੰਦੁਸਤਾਨ ਵਿੱਚ ਬੈਂਕ ਸੀ ਨੌਬਾਦਿਆਤੀ ਦੌਰ ਦਾ, ਜਿਹੜਾ ਮਕਾਮੀ ਸਰਮਾਏ ਤੋਂ ਬਣਿਆ ਸੀ, ਅਤੇ ਉਹਨਾਂ ਦਾ ਵਿਜ਼ਨ ਵੇਖੋ। ਹੁਣ ਫਿਰ ਦਿਆਲ ਸਿੰਘ ਜੀ ਜਿਹੜੇ ਸਨ ਉਹ ਦੋਸਤਾਂ ਨੂੰ ਪਤਾ ਹੋਣਾ ਬ੍ਰਾਹਮੋ ਸਮਾਜ ਦੇ ਨਾਲ ਬੜਾ ਗਹਿਰਾ ਤਾਲੁਕ ਸੀ। ਰਾਜਾ ਰਾਮ ਮੋਹਨ ਰਾਏ ਜੀ ਜਿਹੜਾ ਬੰਗਾਲ ਰੈਨਾਸਾਂ ਆਇਆ ਉਹਦੇ ਤੋਂ ਬੜੇ ਮੁਤਾਸਰ ਵੀ ਰਹੇ, ਅਤੇ ਉਹਨਾਂ ਰਾਮ ਮੋਹਨ ਰਾਏ ਹਾਲ ਵੀ ਬਣਵਾਇਆ, ਅਤੇ ਜਿਹੜਾ ਹੁਣ ਸਾਡਾ ਮਜੀਠੀਆ ਹਾਲ ਹੈ ਜਿਹੜਾ ਹਾਸਟਲ ਬਣਾਇਆ ਜਿਹਨੂੰ ਅਸੀਂ ਹਾਜੀ ਕੈਂਪ ਕਹਿੰਦੇ ਹਾਂ, ਉਹ ਵੀ ਉਹਨਾਂ ਦੀ ਦੇਣ ਹੈ।
ਫਿਰ ਤੁਸੀਂ ਉਹਨਾਂ ਦੀ ਸ਼ਖਸੀਅਤ ਤਾਲੀਮ ਦੇ ਨਾਲ ਉਹਨਾਂ ਦੀ ਜੁੜਤ ਵੇਖੋ ਕਿ ਜਿਹਨੂੰ ਸਰ ਸੈਦ ਆਏ। ਸਾਡੇ ਇੱਥੇ ਲੋਕੀ ਬਹੁਤ ਸਾਰੇ ਲੋਕੀ ਅੱਜ ਵੀ ਨਾਰਾ ਲਾਉਂਦੇ ਨੇ ਨਾ, ਜ਼ਿੰਦਾ ਦਿਲਾਨੇ ਲਾਹੌਰ ਜਾਂ ਜ਼ਿੰਦਾ ਦਿਲਾਨੇ ਪੰਜਾਬ। ਅਤੇ ਲੋਕਾਂ ਨੂੰ ਸ਼ਾਇਦ ਘੱਟ ਲੋਕਾਂ ਨੂੰ ਪਤਾ ਹੋਏਗਾ ਕਿ ਇਹ ਖਿਤਾਬ ਪੰਜਾਬ ਵਾਲਿਆਂ ਨੂੰ ਸਰ ਸੈਦ ਅਹਿਮਦ ਖਾਨ ਨੇ ਦਿੱਤਾ ਸੀ ਜਦੋਂ ਉਹ ਅਲੀਗੜ੍ਹ ਕਾਲਜ ਦੇ ਲਈ ਚੰਦਾ ਇਕੱਠਾ ਕਰਨ ਆਏ। ਅਤੇ ਇੱਥੇ ਲੋਕਾਂ ਨੇ ਇਸ ਤਰ੍ਹਾਂ ਉਹਨਾਂ ਨੂੰ ਜਿਹੜਾ ਦਿੱਤੀ, ਲਕਸ਼ਮੀ ਦਿੱਤੀ। ਹੁਣ ਪਿਛਲੇ ਸੈਸ਼ਨ ਲਕਸ਼ਮੀ ਦੀ ਬੜੀ ਗੱਲ ਹੋਈ ਸੀ ਕਿ ਸਰ ਸੈਦ ਨੇ ਕਿਹਾ ਕਿ ਜ਼ਿੰਦਾ ਦਿਲਾਨੇ ਪੰਜਾਬ ਦੇ ਜ਼ਿੰਦਾ ਦਿਲਾਨੇ ਲਾਹੌਰ। ਅਤੇ ਉਹਨਾਂ ਦਾ ਇਸਤਕਬਾਲ ਕਰਨ ਲਈ ਦਿਆਲ ਸਿੰਘ ਮਜੀਠੀਆ ਹੋਰੀ ਗਏ ਸਨ, ਬਰਕਤ ਅਲੀ ਖਾਨ ਬਹਾਦਰ ਬਰਕਤ ਅਲੀ ਦੇ ਨਾਲ। ਅਤੇ ਸਰ ਸੈਦ ਇੰਨੇ ਮੁਤਾਸਰ ਹੋਏ ਦਿਆਲ ਸਿੰਘ ਮਜੀਠੀਆ ਤੋਂ ਕਿ ਉਹਨਾਂ ਨੇ ਬਾਕਾਇਦਾ ਦਿਆਲ ਸਿੰਘ ਦਾ ਜ਼ਿਕਰ ਹੈ ਅਤੇ ਅਲੀਗੜ੍ਹ 'ਚ ਉਹ ਚਾਹੁੰਦੇ ਸਨ ਕਿ ਮਜੀਠੀਆ ਹਾਲ ਬਣੇ। ਤੁਸੀਂ ਹੁਣ ਮੈਂ ਉਹਦਾ ਤੁਸੀਂ ਇੱਕ ਛੋਟੀ ਜਿਹੀ ਗੱਲ ਨਾਲ ਉਹਦਾ ਅੰਦਾਜ਼ਾ ਲਾ ਸਕਦੇ ਹੋ ਕਿ 1350 ਰੁਪਏ ਉਸ ਵੇਲੇ ਬਹੁਤ ਵੱਡੀ ਰਕਮ ਸੀ ਜਮ੍ਹਾਂ ਹੋਈ। ਉਹਦੇ 'ਚ ਇਕੱਲੇ 500 ਰੁਪਏ ਜਿਹੜੇ ਸਨ ਉਹ ਦਿਆਲ ਸਿੰਘ ਮਜੀਠੀਆ ਹੋਰਾਂ ਨੇ ਡੋਨੇਟ ਕੀਤੇ ਸਨ ਅਲੀਗੜ੍ਹ ਯੂਨੀਵਰਸਿਟੀ ਦੇ ਲਈ। ਅਤੇ ਫਿਰ ਦਿਆਲ ਸਿੰਘ ਮਜੀਠੀਆ ਹੋਰਾਂ ਦਾ ਜਿਹੜਾ ਤੁਸੀਂ ਵੇਖੋ ਕਿ ਉਹਨਾਂ ਨੇ ਇੱਥੇ ਜਿਹੜਾ ਕਾਲਜ ਹੈ ਉਹ ਤਾਂ 1910 ਵਿੱਚ ਬਣਿਆ। ਅਤੇ ਲੇਕਿਨ ਉਸ ਤੋਂ ਪਹਿਲਾਂ ਯੂਨੀਅਨ ਅਕੈਡਮੀ ਦੇ ਨਾਂ ਤੋਂ ਉਹਨਾਂ ਨੇ ਇੱਕ ਤਾਲੀਮੀ ਅਦਾਰੇ ਦੀ ਨੀਂਹ ਰੱਖੀ, ਉਹਨੂੰ ਵਧਾਇਆ ਅੱਗੇ। ਉਹਨੇ ਉਹੀ ਅੱਗੇ ਚੱਲ ਕੇ ਕਾਲਜ ਬਣਿਆ, ਯਾਨੀ ਕਿ ਉਹਨਾਂ ਦੀ ਵਸੀਅਤ ਤੋਂ ਬਾਅਦ ਉਹਨੂੰ ਡੋਨੇਸ਼ਨ ਮਿਲੀ। ਅਤੇ ਦਿਆਲ ਸਿੰਘ ਜੀ ਇਸ ਤਰ੍ਹਾਂ ਦੇ ਮੁਖਤਲਿਫ ਕੰਮ ਜਿਹੜੇ ਨੇ ਉਹ ਕਰਦੇ ਰਹੇ। ਲਾਇਬ੍ਰੇਰੀ ਵੀ ਉਹਨਾਂ ਦੀ ਜਿਹੜੀ ਸੀ ਵਸੀਅਤ ਦੇ ਮੁਤਾਬਿਕ 1908 ਵਿੱਚ ਸ਼ੁਰੂ ਹੋ ਗਈ। ਉਹਨਾਂ ਦੀ ਵਫਾਤ ਤੋਂ ਬਾਅਦ 1928 'ਚ ਜਿਹੜੀ ਉਹਦੀ ਨਵੀਂ ਬਿਲਡਿੰਗ ਬਣੀ। ਇੱਕ ਹੋਰ ਤੁਸੀਂ ਵੇਖੋ ਕਿ ਦਿਆਲ ਸਿੰਘ ਮਜੀਠੀਆ ਹੋਰਾਂ ਦੀ ਜਿਹੜੀ ਵਸੀਅਤ ਸੀ ਜਦੋਂ ਉਹਨਾਂ ਦੀ ਵਫਾਤ ਹੋਈ 9 ਸਤੰਬਰ 1898 ਵਿੱਚ, ਉਸ ਤੋਂ ਪਹਿਲਾਂ ਇੰਡੀਆ ਵਿੱਚ ਸਿਰਫ ਇੱਕ ਮਿਸਾਲ ਸੀ ਟਰਸਟ ਬਣਾਉਣ ਦੀ, ਡੋਨੇਸ਼ਨ ਦੇਣ ਦੀ। ਉਹਦਾ ਤੁਸੀਂ ਸਾਡੇ ਨਾਂ ਜਿਹੜਾ ਟਾਟਾ ਸਾਹਿਬ ਜਿਹੜੇ ਸਨ, ਸਰ ਦਾਰੂ ਭਾਈ ਟਾਟਾ ਜੀ, ਉਹਦਾ ਦਾ ਨਾਂ ਤਾਂ ਜਾਣਦੇ ਨੇ। ਲੇਕਿਨ ਉਹਨਾਂ ਨੇ ਜਦੋਂ ਉਹਨਾਂ ਦੀ ਵਫਾਤ ਹੋਈ 1892 ਵਿੱਚ, ਉਹਨਾਂ 23 ਲੱਖ ਰੁਪਇਆ ਜਿਹੜਾ ਸੀ ਉਹਦੇ ਉਸ ਰਕਮ ਦੇ ਨਾਲ ਟਰਸਟ ਬਣਾਇਆ ਸੀ 1892 ਵਿੱਚ। ਅਤੇ ਦਿਆਲ ਸਿੰਘ ਮਜੀਠੀਆ ਹੋਰਾਂ ਜਿਹਨੂੰ 1898 ਜਦੋਂ ਉਹਨਾਂ ਦੀ ਵਫਾਤ ਹੋਈ ਤਾਂ ਜਿਹੜੇ ਉਹਨਾਂ ਦੀ ਪ੍ਰੋਪਰਟੀ ਸੀ ਉਹ 30 ਲੱਖ ਰੁਪਏ ਦੀ ਸੀ, ਜਿਹਦੇ ਤੋਂ ਦਿਆਲ ਸਿੰਘ ਟਰਸਟ ਦੀ ਬੁਨਿਆਦ ਰੱਖੀ ਗਈ। ਅਤੇ ਉਹਨਾਂ ਨੇ ਵਸੀਅਤ ਕੀਤੀ। ਤੁਸੀਂ ਅੰਦਾਜ਼ਾ ਲਗਾਓ ਕਿ ਟਾਟਾ ਭਾਈ ਸਾਹਿਬ ਨੂੰ ਤਾਂ ਬੜਾ ਜਾਣਦੇ ਹਾਂ। ਪਿਛਲੇ ਦਿਨਾਂ ਵਿੱਚ ਨਾ ਬੜੀ ਗੱਲਬਾਤ ਵੀ ਹੋ ਰਹੀ ਸੀ ਅੰਬਾਨੀ ਅਤੇ ਟਾਟਾ ਇਹਨਾਂ ਦੀ। ਅਤੇ ਅਸੀਂ ਆਪਣੇ ਇਸ ਸੁਰਮੇ ਨੂੰ ਨਹੀਂ ਜਾਣਦੇ, ਦਿਆਲ ਸਿੰਘ ਨੂੰ ਨਹੀਂ ਜਾਣਦੇ, ਇੱਥੇ ਗੱਲ ਨਹੀਂ ਹੁੰਦੀ। ਉਹਨੇ 30 ਲੱਖ ਰੁਪਇਆ ਉਸ ਵੇਲੇ ਡੋਨੇਟ ਕੀਤਾ, ਉਹਨੇ ਟਰਸਟ ਬਣਾਇਆ। ਅਤੇ ਉਹਦੀ ਤੇ ਵੇਖੋ ਕਿ ਬੁਨਿਆਦਾਂ ਕਿੰਨੀਆਂ ਮਜ਼ਬੂਤ ਰੱਖੀਆਂ। ਉਹਨੇ 3 ਟਰਸਟ ਬਣਾਏ। ਪਹਿਲਾ ਟਰਸਟ ਉਹਨੇ ਬਣਾਇਆ ਦਿਆਲ ਸਿੰਘ ਟਰਸਟ ਪਬਲਿਕ ਲਾਇਬ੍ਰੇਰੀ ਦੇ ਵਾਸਤੇ। ਅਤੇ ਉਹਨੇ ਆਪਣੀ ਵਫਾਤ ਤੋਂ 3 ਸਾਲ ਪਹਿਲਾਂ ਹੀ ਆਪਣੀ ਸਾਰੀ ਪ੍ਰੋਪਰਟੀ ਪਲੈਜ ਕਰਕੇ ਉਹਦੀ ਵਿਲ ਲਿਖਵਾ ਛੱਡੀ ਸੀ 1895 ਵਿੱਚ। ਅਤੇ ਇੱਕ ਲਾਇਬ੍ਰੇਰੀ ਵਾਸਤੇ ਟਰਸਟ ਬਣਵਾਇਆ। ਦੂਜਾ ਟਰਸਟ ਉਹਨੇ ਬਣਾਇਆ ਜਨਾਬ ਦਿਆਲ ਸਿੰਘ ਕਾਲਜ ਦੇ ਲਈ। ਅਤੇ ਤੀਜਾ ਟਰਸਟ ਉਹਨੇ ਬਣਾਇਆ ਟ੍ਰਿਬਿਊਨ ਅਖਬਾਰ ਦੇ ਲਈ, ਕਿਉਂਕਿ ਉਹ ਚਾਹੁੰਦਾ ਸੀ ਕਿ ਇੱਥੇ ਜਿਹੜਾ ਪੰਜਾਬ ਦੇ ਲੋਕਾਂ ਦਾ ਬਿਆਨੀਆ ਹੈ ਉਹ ਬਾਜ਼ੁਬਾਨ ਅੰਗਰੇਜ਼ੀ ਪਹੁੰਚੇ ਲੋਕਾਂ ਤੱਕ, ਯਾਨੀ ਕਿ ਉਹ ਗੱਲ ਵੀ ਹੋਏ। ਅਤੇ ਫਿਰ ਤੁਸੀਂ ਉਹਨਾਂ ਦਾ ਹੁਣ ਤੁਸੀਂ ਇੱਕ ਇਮੇਜ ਆਉਂਦਾ ਨਾ ਕਿ ਦਿਆਲ ਸਿੰਘ ਜੀ ਜਿਹੜੇ ਸਨ ਉਹ ਤਾਂ ਸ਼ਾਇਦ ਕੋਈ ਅੰਗਰੇਜ਼ਾਂ ਦੇ ਨਾਲ ਸਨ ਜਾਂ ਅੰਗਰੇਜ਼ੀ ਤਾਲੀਮ ਦੀ ਗੱਲ ਕਰ ਰਹੇ ਨੇ। ਲੇਕਿਨ ਉਹਨਾਂ ਦੀ ਤਸਵੀਰ ਦਾ ਦੂਸਰਾ ਰੁਖ ਵੇਖੋ ਕਿ ਜਦੋਂ ਵਾਇਸ ਰਾਏ ਦੀ ਉਹਨਾਂ ਲਾਰਡ ਸਾਹਿਬ ਦੀ ਬਲਕਿ ਉਹਨਾਂ ਨੂੰ ਬੁਲਾਇਆ ਜਾਂਦਾ ਹੈ ਸ਼ਾਹੀ ਏਜ, ਅਤੇ ਉਹਨਾਂ ਕਦੇ ਸ਼ਿਰਕਤ ਨਹੀਂ ਕੀਤੀ। ਫਿਰ ਉਹਨੂੰ ਜਦੋਂ ਕੁਈਨ ਵਿਕਟੋਰੀਆ ਦੀ ਵਿਜ਼ਟਰ ਬੁੱਕ ਲਾਹੌਰ 'ਚ ਆਉਂਦੀ ਹੈ ਅਤੇ ਉਹਨਾਂ ਨੂੰ ਸੱਦਿਆ ਜਾਂਦਾ ਹੈ ਅਤੇ ਉਹ ਕਹਿੰਦੇ ਨੇ ਮੈਂ ਨਹੀਂ ਸ਼ਿਰਕਤ ਕਰਨੀ। ਅਤੇ ਤੁਹਾਨੂੰ ਮਜ਼ਾਹਮਤ ਦੇ ਪਹਿਲੂ ਵੀ ਉਹਨਾਂ ਦੀ ਸ਼ਖਸੀਅਤ ਮਿਲਣਗੇ। ਲੇਕਿਨ ਉਹ ਚਾਹੁੰਦੇ ਸਨ ਕਿ ਪੰਜਾਬ ਦਾ ਨੌਜਵਾਨ ਜਿਹੜਾ ਹੈ, ਪੰਜਾਬ ਦਾ ਜਿਹੜਾ ਜਵਾਨ ਹੈ, ਉਹ ਤਾਲੀਮ ਹਾਸਲ ਕਰੇ, ਅੱਗੇ ਵਧੇ, ਨਾਲ ਬਹਿ ਕੇ ਗੱਲ ਕਰ ਸਕੇ। ਉਹਦੇ ਲਈ ਉਹਨਾਂ ਕਾਲਜ ਬਣਾਇਆ, ਉਹਦੇ ਲਈ ਉਹਨਾਂ ਲਾਇਬ੍ਰੇਰੀ ਦੇ ਵਾਸਤੇ ਬੁਨਿਆਦਾਂ ਰੱਖੀਆਂ, ਉਹਦੇ ਲਈ ਉਹਨਾਂ ਅਖਬਾਰ ਕੱਢਿਆ। ਅਤੇ ਉਹ ਚਾਹੁੰਦੇ ਸਨ ਅਖਬਾਰ ਮੁਸਤਕਿਲ ਬੁਨਿਆਦਾਂ 'ਤੇ ਚੱਲਦਾ ਰਹੇ ਤਾਂ ਕਿ ਪੰਜਾਬ ਦੀ ਜਿਹੜੀ ਆਵਾਜ਼ ਹੈ ਉਹ ਅੱਗੇ ਪਹੁੰਚੇ ਵੀ, ਕਿਉਂਕਿ ਉਹਨਾਂ ਦੀ ਜ਼ੁਬਾਨ ਤਾਂ ਅੰਗਰੇਜ਼ੀ ਹੈ। ਉਹ ਤਾਂ ਨਹੀਂ ਇੱਥੇ ਮੁਕਾਮੀ ਅਖਬਾਰਾਂ ਨੂੰ ਸਨੱਬ ਵੀ ਕਰਦੇ ਸਨ, ਵਾਇਸਿਸ ਸੈਂਸਰ ਵੀ ਕਰਦੇ ਸਨ। ਅਤੇ ਉਹਨਾਂ ਟ੍ਰਿਬਿਊਨ ਨੂੰ ਮਰਕਜ਼ ਬਣਾਇਆ। ਅਤੇ ਨੈਸ਼ਨਲ ਬਲਕਿ ਪੰਜਾਬ ਵਿੱਚ ਸਿਆਸਤ ਲਿਆਉਣ ਵਾਲੇ ਜਿਹੜੀ ਇੰਡੀਅਨ ਨੈਸ਼ਨਲ ਕਾਂਗਰਸ ਦੇ ਵੀ ਰਹੇ, ਪੰਜਾਬ ਬ੍ਰਾਂਚ ਦੇ ਪ੍ਰੈਜ਼ੀਡੈਂਟ ਰਹੇ। ਅਤੇ ਇਹਨਾਂ ਨੇ ਬਲਕਿ ਬਰੈਡਲਾ ਹਾਲ ਦਾ ਤੁਹਾਨੂੰ ਮਜ਼ਾਮਤ ਦਾ ਇੱਕ ਹੋਰ ਪਹਿਲੂ ਦੱਸਦੇ ਹਾਂ ਕਿ ਬਰੈਡਲਾ ਹਾਲ ਜਿਹੜਾ ਬਣਿਆ ਸੀ ਉਹ ਬਰੈਡਲਾ ਹਾਲ ਦੀ ਨੀਂਹ ਸ਼ਾਇਦ ਘੱਟ ਲੋਕਾਂ ਨੂੰ ਪਤਾ ਹੋਏ ਕਿਵੇਂ ਰੱਖੀ ਗਈ। ਜਦੋਂ ਕਾਂਗਰਸ ਦਾ ਇਜਲਾਸ ਹੋਇਆ ਅਤੇ ਉਹ ਦਿਆਲ ਸਿੰਘ ਮਜੀਠੀਆ ਹੋਰਾਂ ਨੇ ਕਰਵਾਇਆ, ਉਹਦੀ ਇੰਨੀਆਂ ਟਿਕਟਾਂ ਫਰੋਖਤ ਹੋਈਆਂ ਕਿ 10,000 ਰੁਪਇਆ ਜਿਹੜਾ ਹੈ ਬਚ ਗਿਆ। ਉਹਨਾਂ ਸੋਚਿਆ ਕਿ ਕੀ ਕੀਤਾ ਜਾਵੇ, ਅਤੇ ਦਿਆਲ ਸਿੰਘ ਮਜੀਠੀਆ ਹੋਰਾਂ ਨੇ
ਫਿਰ ਇੱਕ ਹਾਲ ਦਾ ਪ੍ਰਪੋਜ਼ਲ ਦਿੱਤਾ ਅਤੇ ਉਹਨਾਂ ਦੇ ਗੱਲਬਾਤ ਹੋਈ। ਅਤੇ ਕਿਉਂਕਿ ਇਸ ਤੋਂ ਪਹਿਲਾਂ ਟ੍ਰਿਬਿਊਨ ਦਾ ਦਫ਼ਤਰ ਸੀ ਜਿੱਥੇ ਸਿਆਸੀ ਜਲਸੇ ਪੰਜਾਬੀ ਕਰਦੇ ਸਨ। ਪੰਜਾਬੀਆਂ ਦੇ ਲਈ ਜ਼ਾਹਿਰ ਹੈ ਜਿਮ ਖਾਨਾ ਤੇ ਉਹ ਕਰ ਨਹੀਂ ਸਕਦੇ ਸਨ, ਅਤੇ ਨਾ ਲਾਰੈਂਸ ਹਾਲ ਵਿੱਚ ਜਾ ਸਕਦੇ ਸਨ, ਨਾ ਮਿੰਟਗੁਮਰੀ ਹਾਲ ਜਾ ਸਕਦੇ ਸਨ। ਅਤੇ ਜਿਹੜਾ ਬਰੈਡਲਾ ਹਾਲ ਹੈ ਜਿੱਥੋਂ ਫਿਰ ਅੱਗੇ ਚੱਲ ਕੇ ਲਾਲਾ ਲਾਜਪਤ ਰਾਏ ਨੇ ਨੈਸ਼ਨਲ ਕਾਲਜ ਬਣਾਇਆ, ਜਿਹੜਾ ਰੈਜ਼ਿਸਟੈਂਸ ਦਾ ਹੱਬ ਰਿਹਾ ਬਾਅਦ ਵਿੱਚ, ਜਾਂ ਫਿਰ ਤੁਸੀਂ ਕਹਿ ਲਓ ਜਿੱਥੋਂ ਸੁਖਦੇਵ, ਰਾਜਗੁਰੂ ਜਾਂ ਭਗਤ ਸਿੰਘ ਜੀ ਦੇ ਜਿੱਥੇ ਉਹ ਪੜ੍ਹੇ ਜਾਂ ਉਹਨਾਂ ਦੇ ਨਾਅਰੇ ਬਾਅਦ ਵਿੱਚ ਵੀ ਬੁਲੰਦ ਹੁੰਦੇ ਰਹੇ, ਉਹਦੀ ਵੀ ਪਿੱਛੇ ਜਿਹੜੀ ਸੋਚ ਸੀ, ਫਿਕਰ ਸੀ ਜਾਂ ਬੁਨਿਆਦ ਸੀ, ਉਹ ਵੀ ਦਿਆਲ ਸਿੰਘ ਮਜੀਠੀਆ ਰੱਖ ਕੇ ਗਿਆ ਸੀ। ਅਤੇ ਦਿਆਲ ਸਿੰਘ ਮਜੀਠੀਆ ਦੀ ਸ਼ਖਸੀਅਤ ਦੇ ਇੰਨੇ ਰੰਗ ਨੇ ਕਿ ਫਿਰ ਦਿਆਲ ਸਿੰਘ ਜੀ ਤੁਸੀਂ ਵੇਖੋ ਕਿ ਗੋਲਡਨ ਟੈਂਪਲ ਦੀ ਜਿਹੜੀ ਪ੍ਰਬੰਧਕ ਕਮੇਟੀ ਹੈ 30 ਸਾਲ ਤੱਕ ਉਹਦੇ ਮੈਂਬਰ ਰਹੇ। ਫਿਰ ਦਿਆਲ ਸਿੰਘ ਜੀ ਸਨ, ਉਹਨਾਂ ਦਾ ਸਿਰਫ ਲਾਹੌਰ ਵਿੱਚ ਦੀ ਉਹਨਾਂ ਇਦਾਰੇ ਨਹੀਂ ਬਣਾਏ, ਖਾਲਸਾ ਕਾਲਜ ਅੰਮ੍ਰਿਤਸਰ ਵੇਖ ਲਓ, ਉਹਨਾਂ ਦੇ ਹੋਰ ਜਿਹੜੇ ਹਿੰਦ ਦੇ ਸ਼ਹਿਰ ਨੇ ਉਹਦੇ ਵੀ ਉਹਨਾਂ ਨੇ ਮੁਖਤਲਿਫ ਡੋਨੇਸ਼ਨਸ ਦੇ ਕੇ ਜਿਹੜੇ ਨੇ ਇਦਾਰੇ ਜਿਹੜੇ ਨੇ ਬਣਾਏ ਨੇ। ਦਿੱਲੀ 'ਚ ਵੀ ਦਿਆਲ ਸਿੰਘ ਕਾਲਜ ਹੈ, ਉਹ ਉਹਨਾਂ ਦੇ ਨਾਂ ਤੋਂ ਬਾਅਦ ਬਣਿਆ। ਫਿਰ ਟ੍ਰਿਬਿਊਨ ਪਾਰਟੀਸ਼ਨ ਤੋਂ ਬਾਅਦ ਇੰਡੀਆ ਚਲਾ ਗਿਆ, ਚੰਡੀਗੜ੍ਹ ਤੋਂ ਹੁਣ ਤੱਕ ਨਿਕਲਦਾ ਹੈ, ਅਤੇ ਉਹਨਾਂ ਵੀ ਫਿਰ ਉਹਨਾਂ ਦੇ ਨਾਂ 'ਤੇ ਮੁਖਤਲਿਫ ਇਦਾਰੇ ਬਣਾਏ। ਅਤੇ ਦਿਆਲ ਸਿੰਘ ਜੀ ਦਾ ਜਿਹੜਾ ਕੰਮ ਹੈ ਉਹ ਤਾਂ ਕਾਫੀ ਸਾਰਾ ਹੈ, ਅਤੇ ਅੱਗੇ ਜੇ ਸਾਡੇ ਸਾਮੀਨ ਉਹਦੇ 'ਤੇ ਸਵਾਲ ਕਰਾਂਗੇ ਤਾਂ ਅਸੀਂ ਹੋਰ ਉਹਨਾਂ ਦੀ ਸ਼ਖਸੀਅਤ ਦੀ ਪਰਤਾਂ 'ਤੇ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ। ਸ਼ੁਕਰੀਆ। ਅਸੀਂ ਇੱਕ ਅਜਿਹੇ ਰਾਠ ਨੂੰ ਜਿਨ੍ਹਾਂ ਨੂੰ ਵੇਖੋ ਕਿੰਨੀਆਂ ਤਹਿਆਂ ਨਿਕਲੀਆਂ ਨੇ, ਔਰ ਕਾਲਜ, ਲਾਇਬ੍ਰੇਰੀ ਔਰ ਸਿਆਸੀ ਸ਼ਊਰ ਦੇਵਨ, ਇਹ ਸਾਰੇ ਜਿਹੜੇ ਪਹਿਲੂ ਨੇ ਨਾ, ਇਹ ਦਿਆਲ ਸਿੰਘ ਹੋਰਾਂ ਦੇ, ਔਰ ਨਾਲ ਸਹਾਫਤ, ਯਾਨੀ ਅਗਰ ਉਹਨਾਂ ਦੇ ਸਾਰੇ ਕੀਤੇ ਹੋਏ ਕੰਮਾਂ ਨੂੰ ਦੇਖੀਏ ਤਾਂ ਕਿਸ ਤਰ੍ਹਾਂ ਉਹ ਇੱਥੋਂ ਦੇ ਲੋਕਾਂ ਨੂੰ, ਪੰਜਾਬੀਆਂ ਨੂੰ ਅੱਗੇ ਲਿਜਾਣਾ ਚਾਹ ਰਹੇ ਸਨ ਅਤੇ ਉਹਨਾਂ ਦੀ ਬੁਨਿਆਦ ਕਿਵੇਂ ਦਿੰਦੇ ਪਏ ਨੇ। ਖੈਰ ਅਸੀਂ ਹੁਣ ਅੱਗੇ ਵਧਨੇ ਹਾਂ ਡਾਕਟਰ ਫੈਸਲ ਜੱਪਾ ਹੋਰਾਂ ਵੱਲ ਕਿ ਰਾਏ ਅਹਿਮਦ ਖਾਂ ਖਰਲ ਦੇ ਹਵਾਲੇ ਦੇ ਨਾਲ ਸਾਡੇ ਨਾਲ ਗੱਲ ਸਾਂਝੀ ਕਰਨ। ਔਰ ਮੈਂ ਇੱਕ ਅੱਧੀ ਨਾਲ, ਕਿਉਂਕਿ ਰਾਏ ਅਹਿਮਦ ਖਾਂ ਖਰਲ ਇੱਕ ਸਾਰਿਆਂ ਨੂੰ ਹੀ ਪਤਾ ਹੈ ਹੁਣ ਤੱਕ ਕਿ ਇੱਕ ਐਸੀ ਸ਼ਖਸੀਅਤ ਨੇ ਜਿਨ੍ਹਾਂ ਕਿ ਰਜਿਸਟ ਕੀਤਾ ਔਰ ਫਿਰ ਬੁਨਿਆਦ ਬਣੇ ਪੰਜਾਬ ਦੇ ਉੱਤੇ ਇੱਕ ਵੱਡੀ ਆਜ਼ਾਦੀ ਦੀ ਜੰਗ ਦੇ ਹਵਾਲੇ ਦੇ ਨਾਲ। ਲੇਕਿਨ ਬਹੁਤ ਸਾਰੇ ਲੋਕ ਇੱਕ ਥੀਸਿਸ ਇਹ ਵੀ ਹੈ ਕਿ ਇਹ ਪੰਜਾਬ ਦੇ ਹਵਾਲੇ ਨਾਲ ਕੋਈ ਆਜ਼ਾਦੀ ਦੀ ਜੰਗ ਹੈ ਹੀ ਨਹੀਂ ਸੀ। ਸੋ ਡਾਕਟਰ ਫੈਸਲ ਸਾਹਿਬ ਯਕੀਨਨ ਇਹਦੇ 'ਤੇ ਰੋਸ਼ਨੀ ਪਾਵਣਗੇ। ਜੀ ਡਾਕਟਰ ਸਾਹਿਬ। ਜੀ ਸ਼ੁਕਰੀਆ ਡਾਕਟਰ ਜ਼ਹੀਰ ਭੱਟੂ ਸਾਹਿਬ, ਸ਼ੁਕਰੀਆ ਜਿਹੜੇ ਤੁਸੀਂ ਮੌਕਾ ਦਿੱਤਾ। ਤੁਸੀਂ ਸ਼ੁਰੂ ਦੇ ਵਿੱਚ ਗੱਲ ਕੀਤੀ ਰਾਠ ਦੇ ਬਾਰੇ ਕਿ ਸਾਡੇ ਕੋਲ ਆਮ ਰੂਟੀਨ ਵਿੱਚ ਵਾਕਈ ਰਾਠ ਇੱਕ ਦਾ ਜਿਹੜਾ ਮਾਨੀ ਲਿਆ ਜਾਂਦਾ, ਇੱਕ ਫਿਊਡਲ ਲਿਆ ਜਾਂਦਾ। ਮੈਂ ਤੁਹਾਡੀ ਗੱਲ ਨੂੰ ਥੋੜ੍ਹੀ ਜਿਹੀ ਅੱਗੇ ਵਧਾ ਦਿੰਦਾ। ਜਿਹੜੇ ਸਾਡੇ ਕੋਲ ਰਾਠਾਂ ਦੇ ਬਾਰੇ ਜਿਹੜਾ ਡੋਲੇ ਦੇ ਇੱਕ ਦੋ ਮਿਸਰੇ ਨਾਮ ਪਹਿਲੇ ਉਹ ਡਿਸਕਸ ਕਰਦੇ ਹਾਂ, ਤਾਂ ਉਸ ਤੋਂ ਬਾਅਦ ਅੱਗੇ ਗੱਲ ਟੁਰਦੇ ਹਾਂ। ਬਲਕਿ ਇਸੇ ਨੂੰ ਹੀ ਰਾਏ ਅਹਿਮਦ ਖਾਨ ਖਰਲ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਹਾਂ ਕਿ ਡੋਲੇ ਦਾ ਇੱਕ ਮਿਸਰਾ ਹੈ ਕਿ ਰਾਠ ਉਹਨੂੰ ਆਣਾ ਜਿਹੜਾ ਕੀਤੀ ਹੋਈ ਗੱਲ ਤੂੰ ਸਿਰ 'ਚ ਵਾਰੇ। ਦੂਸਰੇ ਨੰਬਰ 'ਤੇ ਰਾਠਾਂ ਨੂੰ ਬੋਲੀਆਂ ਫੱਟ ਕਰੇਂਦੀਆਂ, ਫੱਟ ਮਰਦਾਂ ਨੂੰ ਹੁੰਦਾ ਹੈ ਗਾਣਾ। ਫਿਰ ਰਾਏ ਅਹਿਮਦ ਖਾਨ ਦੇ ਬਾਰੇ ਇੱਕ ਜਿਹੜਾ ਜ਼ੇਨ ਲੋਕਾਂ ਦਾ ਬਣਿਆ ਹੋਇਆ ਹੈ, ਜਿਹੜਾ ਸਾਨੂੰ ਡੋਲੇ 'ਚ ਮਿਲਦਾ ਹੈ ਕਿ ਚੜ੍ਹਦੇ ਅੰਗਰੇਜ਼ ਨੂੰ ਮਾਂ ਮੱਤੀ ਦੇਵੇ, ਆਖੇ ਉੱਥੇ ਰਾਏ ਅਹਿਮਦ ਖਾਨ ਨੇ ਸੰਭਲ ਕੇ ਵਰਤੀ, ਉਹ ਮੁੱਢੂ ਦੇ ਨੇ ਰਾਠ ਸਤਰਾਣੇ। ਅੱਛਾ, ਰਾਠ ਜਿਹੜਾ ਸਾਡੇ ਕੋਲ ਪੰਜਾਬ ਦਾ ਰਾਠ ਹੈ, ਉਹ ਰਾਠ ਹੈ ਜਿਹਦਾ ਕਰੈਕਟਰ ਵੱਡਾ ਹੈ। ਸਾਡਾ ਰਾਠ 99 ਵਾਰੀ ਇਖਲਾਕ ਤੋਂ ਕੰਮ ਲੈਂਦਾ ਹੈ। ਜੇ ਗੱਲ ਇਖਲਾਕ ਨਾਲ ਨਾ ਬਣੇ ਤਾਂ ਫਿਰ 100ਵੀਂ ਵਾਰੀ ਉਹ ਹਥਿਆਰ ਵਿੱਚ ਆ ਲੈਂਦਾ ਹੈ। ਸਿਰਫ ਹਥਿਆਰ ਉਹ ਰਾਠ ਨਹੀਂ ਹੈ। ਅਤੇ ਜਦੋਂ ਉਹ ਹਥਿਆਰ ਚਾ ਲੈਂਦਾ ਹੈ ਨਾ, ਉਦੋਂ ਫਿਰ ਜਿਵੇਂ ਮੈਂ ਇੱਕ ਮਿਸਰਾ ਤੁਹਾਨੂੰ ਪੜ੍ਹਿਆ ਹੈ ਕਿ ਰਾਠਾਂ ਨੂੰ ਬੋਲੀਆਂ ਫੱਟ ਕਰੇਂਦੀਆਂ, ਫੱਟ ਮਰਦਾਂ ਨੂੰ ਹੁੰਦਾ ਹੈ ਗਾਣਾ। ਫਿਰ ਉਸ ਨੂੰ ਫੱਟ ਕਰਨ ਕਾਰਨ ਕੋਈ ਬੰਦੂਕ ਸੋਟੇ ਦੀ ਲੋੜ ਨਹੀਂ ਹੁੰਦੀ। ਕਿਸੇ ਆਪਣੀ ਕੀਤੀ ਹੋਈ ਗੱਲ ਨੂੰ ਵੀ ਨਿਤਾਰਨ ਵਾਸਤੇ ਉਹ ਸਿਰ ਤਾਂ ਦੇ ਦਿੰਦਾ ਹੈ, ਪਰ ਉਸ ਦਾ ਕਦਮ ਪਿੱਛੇ ਨਹੀਂ ਹਟਦਾ। ਯਾਨੀ ਕਿ ਉਸ ਦੀ ਜਿਹੜੀ ਕੀਤੀ ਹੋਈ ਜ਼ਬਾਨ ਹੈ, ਉਸ ਨਾਲੋਂ ਸਿਰ ਲਹਾ ਦੇਣਾ ਉਸ ਵਾਸਤੇ ਫਾਇਦੇ ਵਾਲੀ ਗੱਲ ਹੈ। ਹੁਣ ਅਸੀਂ ਵੇਖਦੇ ਹਾਂ ਕਿ ਅਹਿਮਦ ਖਾਨ ਇਸ ਗੱਲ 'ਤੇ ਕਿਤਨਾ ਪੂਰਾ ਉਤਰਦਾ ਹੈ। ਜਦੋਂ ਜੋਈਆ ਕਬੀਲੇ ਦੇ ਉਹ ਪਕੜ ਕੇ ਲੈ ਗਏ
ਉੱਥੇ ਜਿਹੜਾ ਡਾਇਲਾਗ ਹੋਇਆ ਹੈ ਡੋਲੇ ਦੇ ਵਿੱਚ ਤੁਹਾਨੂੰ ਮਿਲ ਸਕਦਾ ਹੈ ਕਾਲ ਬੁਲੰਦੀ ਦੇ ਵਿੱਚ। ਆਮ ਬੰਦਾ ਜਿਹੜਾ ਕਿ ਉਹਨਾਂ ਦੀ ਸਟੇਟ ਦੇ ਵਿੱਚ ਖੜਾ, ਯਾਨੀ ਕਿ ਜੇਲ੍ਹ ਦੇ ਵਿੱਚ ਅਗਰ ਖੜਾ ਹੈ ਤਾਂ ਜ਼ਾਹਿਰ ਹੈ ਉਹ ਅੰਗਰੇਜ਼ ਦੀ ਉਸ ਵਕਤ ਸਟੇਟ ਹੈ। ਉੱਥੇ ਖੜੋ ਕੇ ਜਿਹੜਾ ਬੰਦਾ ਗੱਲ ਕਰਦਾ ਅੰਗਰੇਜ਼ ਨੂੰ ਚਿੱਟਾ ਜਵਾਬ ਦਿੰਦਾ ਹੈ ਕਿ ਪਹਿਲੀ ਗੱਲ ਤਾਂ ਇਹ ਵੇ ਕਿ ਇਹਨਾਂ ਨੇ ਕੋਈ ਮਾਮਲਾ ਸ਼ਾਮਲਾ ਨਹੀਂ ਦੇਣਾ ਜੋ ਇਹ ਕਬੀਲੇ ਨੇ। ਦੂਸਰਾ ਜਿਹੜਾ ਉਹ ਇਨਕਾਰ ਕਰਦਾ ਹੈ ਨਾ ਬਰਕੱਲੀ ਦੇ ਅੱਗੋਂ ਉਹ ਗੋੜੀਆਂ ਵਗੈਰਾ ਦੇਵਣ, ਤੇ ਉਹ ਮੈਂ ਮਿਸਰਾ ਥੋੜ੍ਹਾ ਪੜ੍ਹਦਾ ਤਾਂ ਅੱਗੇ ਗੱਲ ਕਰਦੇ ਹਾਂ ਕਿ ਬਰਕੱਲੀ ਆਖੇ ਜੇ ਕਦੀ ਅਹਿਮਦ ਖਾਨ ਰੰਗਰੂਟ ਤੇ ਘੋੜੀਆਂ ਨਾ ਦੇਸੀ ਬੰਨ ਬੰਨ ਕੇ ਜ਼ਿਲ੍ਹਿਆਂ ਨੂੰ ਦੇਸਾਂ ਟੋਰ ਚਲਾਣਾ। ਤੇ ਅੱਗੋਂ ਉਸ ਸਾਡੇ ਰਾਠ ਦਾ ਜਵਾਬ ਸੁਣੋ। ਉਹ ਆਂਦਾ ਹੈ ਕਿ ਰਾਏ ਅਹਿਮਦ ਖਾਨ ਆਂਦਾ ਹੈ ਰੰਨਾ ਬੋਏ ਤੇ ਘੋੜੀਆਂ ਵੰਡ ਕਿਸੇ ਨਾ ਦਿੱਤੀਆਂ ਹੁੰਦਿਆਂ ਬਹੁਤ ਵਿਸਾ ਸਲਾਮੀ। ਨਾਲ ਉਸ ਤਾਂ ਸਿਰਫ ਘੋੜੀਆਂ ਦੀ ਗੱਲ ਕੀਤੀ ਹੈ, ਤੇ ਅਹਿਮਦ ਖਾਨ ਦਾ ਕਿਹਾ ਤਾਂ ਸਿਰਫ ਘੋੜੀਆਂ ਮੰਗਦਾ ਹੈ। ਰੰਨਾ ਬੋਏ ਤੇ ਘੋੜੀਆਂ ਬੜਾ ਵੱਡਾ ਥੀਸਿਸ ਹੈ ਇਹ ਤਿੰਨੋਂ ਜਿਹੜੇ ਸਾਡੇ ਕੋਲ ਚੀਜ਼ਾਂ ਨੇ। ਇਸ 'ਤੇ ਵੀ ਥੋੜ੍ਹੀ ਜਿਹੀ ਗੱਲਬਾਤ ਕਰ ਲੈਂਦੇ ਹਾਂ ਕਿ ਰੰਨਾ ਬੋਏ ਤੇ ਘੋੜੀਆਂ ਤੋਂ ਮੁਰਾਦ ਕੀ ਹੈ, ਸਾਡੇ ਕੋਲ ਪੰਜਾਬ ਵਿੱਚ ਮੁਰਾਦ ਕੀ ਲਿਆ ਜਾਂਦਾ ਹੈ। ਬੋਏ ਦੇ ਉੱਤੇ ਤੁਸੀਂ ਯਕੀਨਨ ਗੱਲਬਾਤ ਅੱਗੇ ਬੜੀ ਸੁਣ ਵੀ ਚੁੱਕੇ ਹੋ ਕਿ ਅੰਗਰੇਜ਼ ਨੇ ਸਾਡੇ ਨਾਲ ਆ ਕੇ ਕੀਤਾ ਕਿ ਜਿਹੜੀ ਸਾਡੀ ਪਹਿਲੇ ਅੰਗਰੇਜ਼ ਤੋਂ ਪਹਿਲਾਂ ਜਿਹੜਾ ਸਾਡਾ ਮਾਮਲਾ ਜਾਂ ਮਾਲੀਆ ਟੈਕਸ ਜਿਹੜਾ ਲਗਾਨ ਅਸੀਂ ਆਖਦੇ ਹਾਂ ਉਹ ਜ਼ਮੀਨ 'ਤੇ ਹੁੰਦਾ ਹੈ ਕਿ ਜਿਸ ਬੰਦਾ 5 ਕਿੱਲੇ ਗੜਦਾ ਹੈ ਉਸਨੇ ਉਤਨੀ ਲਗਾਨ ਉਹ ਦੇਵੇਗਾ 5 ਕਿੱਲਿਆਂ ਦੇ ਹਿਸਾਬ ਨਾਲ। ਅੰਗਰੇਜ਼ ਨੇ ਕੀਤਾ ਹੈ ਕਿ ਉਸ ਆਖਿਆ ਕਿ ਨਹੀਂ ਇੰਜ ਮੈਂ ਨਹੀਂ ਲੈਣਾ, ਅਸੀਂ ਲਗਾਨ ਲਿਸਾਂ ਜਿਹੜਾ ਸੋਰੀ ਅੱਗੇ ਫਸਲ ਦੇ ਹਿਸਾਬ ਨਾਲ ਚੱਲਦਾ ਹੀ, ਤੂੰ ਅੰਗਰੇਜ਼ ਨੇ ਜ਼ਮੀਨ ਦੇ ਹਿਸਾਬ ਨਾਲ ਆ ਕੇ ਕਰ ਦਿੱਤਾ ਕਿ ਅਸੀਂ ਫਸਲ ਜਿਤਨੀ ਮਰਜ਼ੀ ਹੈ ਮੌਸਮੀ ਅਸਰਾਤ ਨੇ ਜੇ ਉਹ ਉਹਦੀ 4 ਮਣ ਕਣਕ ਆਉਂਦੀ ਹੈ ਤਾਂ ਸਾਨੂੰ ਕੋਈ ਮਸਲਾ ਨਹੀਂ ਹੈ, ਅਸੀਂ ਲੈਣਾ ਹੈ ਜਿਤਨੇ ਕਿੱਲੇ ਜ਼ਮੀਨ ਕਾਸ਼ ਕਰਦਾ ਹੈ। ਸੋ ਇਸ 'ਤੇ ਗੱਲ ਲੰਬੀ ਹੋ ਜਾਏਗੀ। ਅਸੀਂ ਦੂਸਰਾ ਇਸ ਦਾ ਲੱਭਦੇ ਹਾਂ ਕਿ ਘੋੜੀਆਂ ਔਰ ਰੰਨ ਜਿਹੜੀ ਅੱਜ ਦਾ ਦੌਰ ਹੈ ਨਾ ਪਿੰਡ ਦੇ ਸਮਾਜ ਦੇ ਵਿੱਚ ਜਿਹੜਾ ਕੋਈ ਆਖਦੇ ਨੇ ਕਿ ਇੱਜ਼ਤ 2 ਤਰ੍ਹਾਂ ਦੀ ਹੁੰਦੀ ਹੈ। ਬੰਦਾ ਜਿਹੜਾ ਸਿਰ ਦਿੰਦਾ ਇੱਜ਼ਤ ਪਿੱਛੇ ਜਾਂ ਉਹ ਔਰਤ ਜਾਂ ਜ਼ਮੀਨ। ਜ਼ਮੀਨ ਨੂੰ ਅੱਜ ਵੀ ਮਾਂ ਆਖਿਆ ਜਾਂਦਾ ਹੈ ਔਰ ਜ਼ਮੀਨ ਵੇਚਣਾ ਅੱਜ ਵੀ ਪਿੰਡਾਂ ਦੇ ਵਿੱਚ ਮਾਂ ਵੇਚਣ ਦੇ ਬਰਾਬਰ ਲਿਆ ਜਾਂਦਾ ਹੈ। ਜਦੋਂ ਕਿ ਜਿਹੜੀ ਘੋੜੀ ਹੈ ਪੰਜਾਬ ਦੇ ਵਿੱਚ ਪੁਰਾਣੇ ਕਬੀਲਿਆਂ ਦੇ ਵਿੱਚ ਨਾ ਜਿੱਥੇ ਲੋਕ ਦੋਸਤੀ ਹੱਦ ਤੋਂ ਵੱਧ ਹੋਵੇ ਉੱਥੇ ਰਿਸ਼ਤੇ ਕਰ ਲੈਂਦੇ ਹਨ, ਸਾਕ ਇੱਕ ਦੂਜੇ ਦੇ ਲੈਂਦੇ ਹਨ। ਜਿੱਥੇ ਰਿਸ਼ਤੇ ਨਾ ਕਰਨੇ ਹੋਵੇ ਨਾ ਉੱਥੇ ਘੋੜੀਆਂ ਸਾਜੀਆਂ ਕਰਦੇ ਹਨ ਜਾਂ ਪੱਗਾਂ ਵਟਾ ਲੈਂਦੇ ਹਨ। ਉਹ ਇੱਕ ਬਹੁਤ ਵੱਡਾ ਰਿਸ਼ਤਾ ਸਮਝਿਆ ਜਾਂਦਾ ਹੈ ਘੋੜੀ ਦਾ। ਦੂਸਰੇ ਨੰਬਰ ਨਾਲ ਘੋੜੀ ਨਾਲ ਪੂਰਾ ਵਸੇਬ ਜੁੜਿਆ ਹੋਇਆ ਹੈ ਕਿਉਂਕਿ ਆਵਾਜਾਈ ਦਾ ਵਸੀਲਾ ਹੋਰ ਕੋਈ ਨਹੀਂ ਉਸ ਪੰਜਾਬ ਦੇ ਵਿੱਚ, ਸਿਰਫ ਘੋੜੀ ਐਸਾ ਵਸੀਲਾ ਹੈ ਜਿਹੜਾ ਆਵਾਜਾਈ ਦਾ ਵਸੀਲਾ ਹੋ ਸਕਦਾ ਹੈ ਔਰ ਉਹ ਵੀ ਚੰਗੀਆਂ ਘੋੜੀਆਂ ਉਸ ਵਕਤ ਵੀ ਘੱਟ ਲੱਭਦੀਆਂ ਹਨ। ਜਿਹੜੀ ਰਾਏ ਅਹਿਮਦ ਖਾਨ ਕੋਲ ਮੋਰਨਾ ਨਸਲ ਆਈ ਜਾਂ ਮੁਰਾਦ ਫਤਿਆਣਾ ਕੋਲ ਸਾਵੀ ਆਈ, ਇਹੋ ਜੀ ਘੋੜੀਆਂ ਵੀ ਮੁੜ ਨਹੀਂ ਜੰਮਦੀਆਂ। ਸੋ ਜਿਹੜਾ ਬੰਦਾ ਘੋੜੀ ਮੰਗਦਾ ਪਿਆ ਹੈ ਅਹਿਮਦ ਖਾਨ ਨੂੰ ਪਤਾ ਹੈ ਕਿ ਇਹ ਚਿਰਟ ਤੋਂ ਮੰਗਦਾ ਪਿਆ ਹੈ। ਇਹ ਸਿਰਫ ਇਸ ਦਾ ਮਤਲਬ ਸਿਰਫ ਘੋੜੀ ਲੈਣਾ ਨਹੀਂ ਹੈ, ਇਹ ਮੈਨੂੰ ਉਂਝ ਬੁਲਾਊ ਹੈ ਕਿ ਆ ਬਈ ਮੇਰੇ ਨਾਲ ਜੰਗ ਕਰ। ਸੋ ਜਿਹੜਾ ਉਹ ਰਾਠ ਹੈ ਉਹ ਉਸ ਵਾਸਤੇ ਤਿਆਰ ਹੈ ਕਿ ਮੈਂ ਰੰਨਾ ਬੋਏ ਤਾਂ ਘੋੜੀਆਂ ਵੰਡ ਕਿਸੇ ਨੇ ਦਿੱਤੀਆਂ ਹੁੰਦਿਆਂ ਬਹੁਤ ਵੀ ਸਾਹ ਸਲਾਮੀ ਕਿ ਮੈਂ ਬਿਲਕੁਲ ਤਿਆਰ ਹਾਂ, ਨਾ ਅਸੀਂ ਤੁਹਾਨੂੰ ਘੋੜੀਆਂ ਦੇਣੀਆਂ ਨੇ ਔਰ ਨਾ ਜ਼ਮੀਨਾਂ ਵੰਡ ਕੇ ਦੇਣੀਆਂ ਨੇ। ਆਂਦਾ ਕਿ ਘੋੜੀ ਮੰਗਣਾ ਮੇਰੇ ਵਾਸਤੇ ਇੰਝ ਹੀ ਹੈ ਜਿਵੇਂ ਤੂੰ ਸਾਡੇ ਕੋਲ ਕੋਈ ਇੱਜ਼ਤ ਮੰਗੀ ਹੈ। ਸੋ ਉਸ ਦੇ ਪਿੱਛੇ ਸਿਰ ਦੇਣਾ ਆਮ ਬੰਦੇ ਦਾ ਵੱਸ ਦਾ ਰੋਗ ਨਹੀਂ ਹੈ। ਦੂਸਰੀ ਚੀਜ਼ ਜਿਹੜੀ ਅਹਿਮਦ ਖਾਨ ਦੀ ਬਹੁਤ ਸਾਰੇ ਲੋਕ ਆਖਦੇ ਨੇ ਕਿ ਅਹਿਮਦ ਖਾਨ ਨੇ ਤਾਂ ਜੰਗ ਲੜੀ ਕੋਈ ਨਹੀਂ ਜਨਾਬ, ਉਹ ਤਾਂ ਪਹਿਲੇ ਦਿਨ ਹੀ ਸ਼ਹੀਦ ਹੋ ਗਿਆ। ਜਿਹੜੀ ਅਸਲ ਚੀਜ਼ ਅਹਿਮਦ ਖਾਨ ਨੂੰ ਰਾਠ ਬਣਾਉਂਦੀ ਹੈ ਨਾ, ਡੋਲਿਆਂ ਦੇ ਵਿੱਚ ਅਗਰ ਤੁਸੀਂ ਪੜ੍ਹੋ ਨਾ ਤਾਂ ਉਹਦੇ ਸਾਥੀਆਂ ਦੇ ਵਿੱਚੋਂ ਘੱਟ ਹੀ ਬੰਦੇ ਐਸੇ ਮਿਲਦੇ ਨੇ ਜਿਨ੍ਹਾਂ ਅਹਿਮਦ ਖਾਨ ਨੂੰ ਮਨਾ ਨਾ ਕੀਤਾ ਹੋਵੇ ਕਿ ਅੰਗਰੇਜ਼ ਨਾਲ ਜੰਗ ਨਾ ਕਰ, ਸਾਡੇ ਵਾਸਤੇ ਰੋਗ ਨਹੀਂ ਹੈ। ਕਿਤਨੇ ਹੀ ਡੋਲੇ ਮਿਲਦੇ ਨੇ ਜਿਹੜਾ ਉਹਨਾਂ ਕਿਹਾ ਕਿ ਇਹਨਾਂ ਰਣਜੀਤ ਸਿੰਘ ਵਰਗਿਆਂ ਨੂੰ ਟੋਰ ਛੱਡਿਆ, ਇਹਨਾਂ ਮੂਲ ਰਾਜ ਤੋਂ ਮੁਲਤਾਨ ਖੋਹ ਲਿਆ ਤੇ ਅਸੀਂ ਡਾਂਗਾ ਸੋਟਾਂ ਦਾ ਮੁਕਾਬਲਾ ਕੀ ਕਰ ਸਾਂ। ਉੱਥੇ ਰਾਏ ਅਹਿਮਦ ਖਾਨ ਖਰਾ ਦੀ ਜਿਹੜੀ ਆਪਣੀ ਕਮਿਟਮੈਂਟ ਹੈ ਨਾ, ਕਿਉਂਕਿ ਉਹਨੂੰ ਪਤਾ ਹੀ ਕਿ ਹੁਣ ਜੇ ਪਿੱਛਾ ਹਟਾਂ ਤਾਂ ਰਾਠ ਨਹੀਂ ਸੀ ਦਿੰਦਾ। ਹੁਣ ਮੈਂ ਇਸ ਕੌਮ ਨੂੰ ਨਾਲ ਜੋੜਨਾ ਹੈ। ਸਾਡੇ ਕੋਲ ਜਿਹੜੇ ਪਹਿਲੇ ਸੂਰਮੇ ਨੇ ਉਹ ਜ਼ਾਤੀ ਤੌਰ 'ਤੇ ਲੜੇ ਨੇ, ਚਾਹੇ ਉਹ ਅਬਦੁੱਲਾ ਭੱਟੀ ਹੋਵੇ ਚਾਹੇ ਉਹ ਭਗਤ ਸਿੰਘ ਹੋਵੇ, ਉਹਨਾਂ ਹਕਲਿਆਂ ਸਿਰ ਦਿੱਤਾ, ਰਾਠ ਸੇ ਦਿੱਤੇ।
ਅਹਿਮਦ ਖਾਨ ਖਰਾਲ ਦਾ ਉਹਨਾਂ ਦੇ ਨਾਲ ਥੋੜ੍ਹਾ ਜਿਹਾ ਜਿਹੜਾ ਫਰਕ ਹੈ ਉਹ ਇਹ ਕਿ ਉਹ ਇਕੱਲਾ ਨਹੀਂ ਗਿਆ, ਇਕੱਲਾ ਵੀ ਲੜਿਆ ਹੈ ਲੇਕਿਨ ਆਪਣੇ ਸਾਰੇ ਕਬੀਲਿਆਂ ਨੂੰ ਨਾਲ ਜੋੜ ਕੇ। ਅੱਛਾ, ਇੱਥੇ ਦੂਸਰੀ ਗੱਲ ਆਉਂਦੀ ਹੈ ਕਿ ਅਹਿਮਦ ਖਾਨ ਕੌਣ ਹੈ ਜਿਹੜਾ ਸਾਰੇ ਕਬੀਲਿਆਂ ਨੂੰ ਜਲਦੀ ਜੋੜ ਕੇ, ਕਿਉਂਕਿ ਐਡਾ ਸੌਖਾ ਕੰਮ ਨਹੀਂ ਹੈ ਕਿ ਇੱਕ ਬੰਦਾ ਅਗਰ ਆਵਾਜ਼ ਮਾਰੇ ਤੇ ਅੱਜ ਵੀ ਜੰਗਲੀ ਵਸੇ ਵੀ ਸਾਰੇ ਉੱਥੇ ਇਕੱਠੇ ਹੋ ਜਾਵੇਂ, ਇੰਜ ਗੱਲ ਐਡੀ ਸੌਖੀ ਹੁੰਦੀ ਨਹੀਂ ਹੈ। ਉਸ ਵਾਸਤੇ ਸਾਨੂੰ ਅਹਿਮਦ ਖਾਨ ਦੇ ਘਰਾਣਿਆਂ ਨੂੰ ਸਮਝਣਾ ਪਊ ਸੀ ਕਿ ਕਿੰਨਾ ਵੱਡਾ ਘਰ ਆਈ। ਜਿਸ ਬੰਦੇ ਦੀ ਡਾਇਰੈਕਟ ਅਪਰੋਚ ਰਣਜੀਤ ਸਿੰਘ ਦੇ ਦਰਬਾਰ ਦੇ ਵਿੱਚ ਆਈ, ਔਰ ਕੁਝ ਕਹਾਵਤਾਂ 'ਚ ਤਾਂ ਇਹ ਹੈ ਕਿ ਉਹ ਪੱਗ-ਵੱਟ ਵਿਰਾਹ ਵੀ ਬਣੇ ਹੋਏ ਹਨ, ਜਾਂ ਜਿਹੜਾ ਉਸ ਦੇ ਦਰਿਆ ਦੀ ਦੂਜੀ ਸਾਈਡ 'ਤੇ ਰਾਵੀ ਤੋਂ ਬੈਠਾ ਹੈ ਬਾਲਕ ਵੱਟੂ, ਵੱਟੂਆਂ ਦਾ ਇੱਕ ਬਹੁਤ ਵੱਡਾ ਖਾਨਦਾਨ, ਬਾਲਕ ਵੱਟੂ ਨਾਲ ਉਹਦਾ ਸੰਗ ਹੈ। ਔਰ ਮਜ਼ੇ ਦੀ ਗੱਲ ਹੈ ਕਿ ਜਿਤਨੇ ਉਸ ਟਾਈਮ ਵਡੇਰੇ ਨੇ ਉਸ ਪੂਰੀ ਜੂਹ ਦੇ ਵਿੱਚ, ਉਹ ਜੋਈਆ ਕਬੀਲਾ ਹੋਵੇ, ਉਹ ਵੱਟੂ ਕਬੀਲਾ ਹੋਵੇ, ਉਹ ਫਤਿਆਣੇ ਹੋਵਨ, ਵਹਿਣੀਵਾਲ ਹੋਵਨ, ਬਦਰੂ ਹੋਵਨ, ਜਾਂ ਜੋ ਵੀ ਹੋਵਨ, ਉਹਨਾਂ ਸਾਰਿਆਂ ਨਾਲ ਰਾਏ ਅਹਿਮਦ ਖਾਨ ਦੇ ਘਰਾਣੇ ਦਾ ਜ਼ਾਤੀ ਤਾਲੁਕ ਹੈ। ਜਿਹੜਾ ਐਡਾ ਵੱਡਾ ਘਰ ਹੁੰਦਾ ਹੈ ਉਸ ਦਾ ਵੱਡਿਆਂ ਘਰਾਂ ਨਾਲ ਖਾਨਾਂ ਦੇ ਖਾਨ ਭਰਾਣੇ ਉਹਦਾ ਜ਼ਾਹਿਰ ਹੈ ਉਸ ਨਾਲ ਤਾਲੁਕ ਹੈ ਹੀ, ਤਾਂ ਉਸ ਨੇ ਸਦਿਆ। ਔਰ ਅਹਿਮਦ ਖਾਨ ਦਾ ਕਿਰਦਾਰ ਇਤਨਾ ਉੱਚਾ ਹੈ ਕਿ ਉਸ ਤੋਂ ਪਹਿਲੇ ਇਹ ਨਹੀਂ ਅਹਿਮਦ ਖਾਨ ਉਦੋਂ ਅਹਿਮਦ ਖਾਨ ਰਾਠ ਬਣਿਆ, ਉਸ ਤੋਂ ਪਹਿਲੇ ਇੱਕ ਬੜੀ ਵੱਡੀ ਸਾਡੇ ਕੋਲ ਮਿਸਾਲ ਹੈ ਕਿ ਮੌਜ਼ਾ ਕਾਂਡੀਵਾਲ ਜ਼ਿਲ੍ਹਾ ਚਨਿਓਟ, ਉੱਥੋਂ ਦੇ ਨਿਸਵਾਣੇ ਸ਼ਾਦੀ ਦਾ ਐਲਾਨ 'ਚ ਕੀਤਾ, ਉਹ ਵੀ ਪਿੰਡ ਦੇ ਨੰਬਰਦਾਰ ਹਨ। ਉਹਨਾਂ ਕੋਈ 7 ਆਪਣੀਆਂ ਗਾਂ ਜ਼ਬਾ 'ਚ ਕੀਤੀਆਂ। ਉਸ ਦੀ ਇਤਲਾਹ ਰਣਜੀਤ ਸਿੰਘ ਦੇ ਦਰਬਾਰ ਪਹੁੰਚ ਗਈ, ਬੜੀ ਮਸ਼ਹੂਰ ਗੱਲ ਹੈ। ਉਹਨਾਂ ਨੇ ਜਨਾਬ ਜਿਹੜੇ ਉਸ ਵਕਤ ਦੇ ਹਿੰਦੂ ਹਨ ਉਹਨਾਂ ਦੀ ਸ਼ਿਕਾਇਤ ਦੇ ਉੱਤੇ ਨਿਸਵਾਣੇ ਦੇ ਬੰਦੇ ਨੱਪ ਲਏ। ਉਹਨਾਂ ਨੂੰ ਦੱਸ ਪਈ ਕਿ ਅੱਜ ਜਾਂ ਕੱਲ੍ਹ ਜਾਂ ਚੌਥੇ ਦਿਨ ਇੱਥੋਂ ਰਾਏ ਅਹਿਮਦ ਖਾਨ ਨੇ ਗੁਜ਼ਰਨਾ ਹੈ, ਤਾਂ ਹੀ ਉਹ ਬੰਦਾ ਛੁਡਾ ਸਕਦਾ, ਰਣਜੀਤ ਸਿੰਘ ਕੋਲ ਬੰਦੇ ਲੈ ਸਕਦਾ ਹੈ, ਵਰਨਾ ਕੋਈ ਨਹੀਂ ਲੈ ਸਕਦਾ। ਉਹ ਜ਼ਨਾਨੀਆਂ ਰਾਹ 'ਚ ਬਹਿ ਗਈਆਂ, ਅਹਿਮਦ ਖਾਨ ਗੁਜ਼ਰਿਆ ਤਾਂ ਬੈਠੀਆਂ ਬੇਚਾਰੀਆਂ ਦੁਆਈ ਦੇਵਨ। ਉਹਨਾਂ ਆਖਿਆ ਕੀ ਮਸਲਾ ਹੈ? ਉਸ ਦੱਸਿਆ ਜੀ ਕਿ ਉਹਨਾਂ ਦੱਸਿਆ ਸਾਡੇ ਇੰਜ ਬੰਦੇ ਫੜੇ ਗਏ, ਤੂੰ ਛੁਡਾ ਸਕਦਾ ਹੈ, ਹੋਰ ਕੋਈ ਨਹੀਂ ਛੁਡਾ ਸਕਦਾ। ਔਰ ਰਾਏ ਅਹਿਮਦ ਖਾਨ ਨੇ ਉਹ ਬੰਦੇ ਛੁਡਾ ਕੇ ਦਿੱਤੇ, ਜਿਸ ਤੋਂ ਉਹ ਮਿਸਰਾ ਬਣਿਆ ਕਿ ਤੈਨੂੰ ਡੱਕਾਂ ਯਾਦ ਕਰੇਂਦੀਆਂ, ਇੱਕ ਵਾਰੀ ਮਾਰਿਆ ਫੇਰਾ ਰਾਹ ਨੱਥੂ ਦੇ ਅਹਿਮਦ ਖਾਨਾ। ਸੋ ਇਹ ਪਹਿਲੇ ਰਾਏ ਅਹਿਮਦ ਖਾਨ ਦਾ ਇੱਕ ਵਜਕਰਾ, ਇੱਕ ਨਾਂ ਉਸ ਤੋਂ ਪਹਿਲੇ ਮੌਜੂਦ ਹੈ। ਔਰ ਲੋਕਾਂ ਨੂੰ ਯਕੀਨ ਆਈ ਕਿ ਇਹ ਕਦਮ ਅਗਰ ਅੰਗਰੇਜ਼ ਦੇ ਖਿਲਾਫ ਰਾਏ ਅਹਿਮਦ ਖਾਨ ਚੰਦਾ ਪਿਆ ਨਾ, ਤੇ ਇਹ ਪੱਕਾ ਪੀੜਾ ਕਦਮ ਹੋ ਸੀ। ਇਹ ਕੋਈ ਆਮ ਗੱਲ ਨਹੀਂ ਹੈ ਜਾਂ ਕੋਈ ਐਸਾ ਬੰਦਾ ਨਹੀਂ ਹੈ ਜਿਹੜਾ ਕਿ ਪਿੱਛੇ ਹਟ ਜਾਸੀ। ਗੱਲ ਮੇਰੇ ਖਿਆਲ ਲੰਬੀ ਹੋ ਗਈ, ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਬੜੀ ਸੋਹਣੀ ਗੱਲ ਕੀਤੀ ਹੈ ਕਿ ਸਮਾਜ ਜਿਹੜਾ ਹੈ ਨਾ ਰਾਠ ਉਹ ਬਣਾਉਂਦਾ ਹੈ। ਇਵੇਂ ਨਹੀਂ ਹੁੰਦਾ ਕਿ ਘਰੋਂ ਬੰਦਾ ਉੱਠੇ ਤੇ ਆਦੇ ਆਪ ਨੂੰ ਰਾਠ ਆਉਂਦਾ ਫਿਰੇ, ਤੇ ਇਵੇਂ ਨਹੀਂ। ਸਮਾਜ ਔਰ ਸਮਾਜ ਉਹਦੇ ਕਿਰਦਾਰ, ਉਹਦੇ ਜੰਮਣ ਤੋਂ ਲੈ ਤੇ ਉਹਦੇ ਮਰਨ ਤੱਕ ਜਿਹੜਾ ਹੈ ਨਾ ਉਹ ਉਹਦੇ ਉੱਤੇ ਉਹ ਰਾਠ ਬਣਦਾ। ਰਾਵੀ ਦੇ ਕਬੀਲਿਆਂ ਨੂੰ ਜੋੜਨ ਅੰਗਰੇਜ਼ਾਂ ਦੇ ਜਿਹੜੀ ਰਿਪੋਰਟਸ ਦੇ ਵਿੱਚ ਸ਼ਾਮਲ ਹੈ ਕਿ ਸਿਰਫ ਗੁਗੇਰਾ ਜਿਹੜੀ ਹੈ ਸੀ ਮੂਵਮੈਂਟ, ਉਹਦੇ ਵਿੱਚ 1.25 ਲੱਖ ਬੰਦਾ ਸ਼ਾਮਲ ਸੀ। ਔਰ ਇਹ 1857 ਦੇ ਅੰਦਰ 1.25 ਲੱਖ ਬੰਦਾ, ਇਹਦੇ 'ਚ ਬੱਚੇ ਔਰਤਾਂ ਨਹੀਂ ਹੈਗੇ, ਪੱਗ ਵਾਟੀ ਨੇ ਨਾ ਜਿਹੜੇ ਖਲੋ ਸਕਦੇ ਨੇ, ਘੋੜੇ 'ਤੇ ਚੜ੍ਹ ਸਕਦੇ ਨੇ, ਤੇ 1.25 ਲੱਖ ਬੰਦਾ ਕੋਈ ਥੋੜਾ ਨਹੀਂ ਹੈਗਾ। ਸੋ ਅਸੀਂ ਗੱਲ ਨੂੰ ਅੱਗੇ ਟੋਰਨੇ ਆ। ਸਾਡੇ ਕੋਲ ਰਾਜਨ ਖੰਨਾ ਜੀ ਨੇ, ਔਰ ਤੁਸੀਂ ਦੇਖਿਆ ਕਿ ਇੱਕ ਵਾਰ ਉਹ ਗੱਲ ਤਾਲੀਮ ਤੇ ਸ਼ੌਰ ਵਾਲੇ ਪਾਸੇ ਦੀ ਹੋਈ ਹੈ। ਅਗਲੀ ਗੱਲ ਹੋਈ ਹੈ ਜਿਹੜੀ ਇੱਕ ਤਰੀਕੇ ਦੇ ਨਾਲ ਰੈਜ਼ਿਸਟੈਂਸ ਤਲਵਾਰ ਦੇ ਨਾਲ ਹੈ। ਅਤੇ ਹੋਰ ਸਰ ਗੰਗਾ ਰਾਮ ਦੇ ਬਾਰੇ ਅਸੀਂ ਰਾਜਨ ਖੰਨਾ ਹੋਰਾਂ ਨੂੰ ਬੇਨਤੀ ਕਰਨੇ ਹੈ ਕਿ ਉਹ ਸ਼ੇਅਰ ਕਰਨ। ਜੀ ਰਾਜਨ ਸਰ। ਨਮਸਕਾਰ, ਅਸਲਾਮ ਅਲੈਕੁਮ, ਸਤਿ ਸ੍ਰੀ ਅਕਾਲ। ਮੈਂ ਰਾਜਨ ਖੰਨਾ ਬੰਬੇ ਤੋਂ ਹਾਂ ਜੀ, ਅਤੇ ਵੱਡੇ ਮੇਰੇ ਜਿਹੜੇ ਸਨ ਇਸ ਸ਼ਹਿਰ ਦੇ ਸੀ, ਅਤੇ ਮੇਰਾ ਤਾਂ ਤਾਲੁਕ ਜਿਹੜਾ ਹੈ ਉਹ ਰੂਹਾਨੀ ਤਾਲੁਕ ਹੈ ਇਸ ਸ਼ਹਿਰ ਦੇ ਨਾਲ। ਅਤੇ ਇੱਕ ਜਿਸ ਸ਼ਖਸੀਅਤ ਦੇ ਬਾਰੇ ਅਸੀਂ ਹੁਣ ਗੱਲ ਕਰਨ ਜਾ ਰਹੇ ਹਾਂ, ਸਰ ਗੰਗਾ ਰਾਮ, ਨੋਰਮਲੀ ਕੀ ਹੈ ਕਿ ਕਨਕਲੂਡ ਕੀਤਾ ਜਾਂਦਾ, ਮੈਂ ਕਨਕਲੂਜ਼ਨ ਜਿਹੜਾ ਉਹ ਪਹਿਲਾਂ ਹੀ ਦੱਸ ਦਿੰਦਾ ਵਾਂ ਕਿ ਉਹ ਸ਼ਖਸੀਅਤ ਜੇ ਅੱਜ ਦੇ ਜ਼ਮਾਨੇ ਹੁੰਦੀ ਅਤੇ ਸਾਡੀ ਸਾਂਝੀ ਵਿਰਾਸਤ ਦੇ ਉਹ ਬੰਦੇ ਨੇ, ਅਤੇ ਸਾਡੇ ਮੁਆਸ਼ਰੇ 'ਚ, ਸਾਡੇ ਸਮਾਜ ਦੇ ਵਿੱਚ ਉਹਨਾਂ ਦੀ ਕੰਟਰੀਬਿਊਸ਼ਨ ਕਿੱਡੀ ਵੱਡੀ ਹੁੰਦੀ ਕਿ ਜਿਸ ਜ਼ਮਾਨੇ ਦੇ ਵਿੱਚ ਟਰਾਂਸਪੋਰਟੇਸ਼ਨ ਨਹੀਂ ਸੀ, ਕਮਿਊਨੀਕੇਸ਼ਨ ਨਹੀਂ ਸੀ, ਜਾਂ ਹੋਰ ਜਿਹੜੇ ਵਸਾਇਲ ਨਹੀਂ ਸਨ, ਅਤੇ ਅੱਜ ਜਿਸ ਵੇਲੇ ਇੰਨੇ ਕੁ ਵਸਾਇਲ ਸਨ, ਅਤੇ ਐਡਾ ਜ਼ਹੀਨ ਆਦਮੀ ਅਗਰ ਅੱਜ ਹੁੰਦਾ ਤਾਂ ਸਾਡੇ ਮੁਲਕਾਂ ਨੂੰ ਕਿੱਥੇ ਲੈ ਜਾਂਦਾ।
ਇਹ ਇੱਕ ਸ਼ਖਸ ਦੇ ਵਿੱਚ ਹੀ ਇੱਕ ਜਿਹੜਾ ਉਹ ਇੰਜੀਨੀਅਰ, ਉਹਦੇ ਵਿੱਚ ਹੀ ਐਗਰੀਕਲਚਰਿਸਟ, ਉਹਦੇ ਵਿੱਚ ਹੀ ਬੈਂਕਰ, ਉਹਦੇ ਵਿੱਚ ਹੀ ਇੰਡਸਟਰੀਅਲਿਸਟ, ਇਹ ਸਾਰੀ ਚੀਜ਼ਾਂ ਜਿਹੜੀਆਂ ਇੱਕ ਸ਼ਖਸ ਦੇ ਵਿੱਚ ਆਲ ਇਨ ਵਨ ਜਿਹੜਾ ਉਹ ਆਉਂਦੀਆਂ ਨੇ। ਇੱਕ ਹਿੰਦੀ ਦਾ ਮੁਹਾਵਰਾ ਵੇ, ਹੋਣਹਾਰ ਵਿਰਵਾਨ ਕੇ ਹੋਤ ਚੀਕਨੇ ਪਾਤ। ਇਹਦਾ ਮਤਲਬ ਹੁੰਦਾ ਹੈ ਕਿ ਬੱਚਾ ਜਿਸ ਵੇਲੇ ਪੈਦਾ ਹੁੰਦਾ ਨਾ ਤੇ ਉਹਦੀ ਪੈਦਾ ਹੋਣ ਤੇ ਜਿਹੜਾ ਔਰਾ ਬਣ ਜਾ ਉਦੋਂ ਤੋਂ ਪਤਾ ਲੱਗ ਜਾਂਦਾ ਕਿ ਮੁਸਤਕਬਿਲ ਜਿਹੜਾ ਹੈ ਨਾ ਇਹਦਾ ਕਿੱਦਾਂ ਹੋਣਾ। ਪਰ ਇਹ ਜਿਹੜੀ ਫੋਰਕਾਸਟਿੰਗ ਹੈ ਨਾ ਜਿਹੜੀ, ਇਹ ਹੁੰਦੀਆਂ ਸਨ ਪਹਿਲੇ ਜ਼ਮਾਨੇ 'ਚ, ਕਿਉਂਕਿ ਜਿਹੜੀ ਇਹ ਫੋਰਕਾਸਟਿੰਗ ਕਰਦੇ ਸਨ ਉਹ ਪੂਰੇ ਦੇ ਪੂਰੇ ਸੈਲਫਲੈਸ ਬੰਦੇ ਹੁੰਦੇ ਸਨ। ਜਿਹੜੇ ਨਜ਼ੂਮੀ ਵੀ ਸੀ ਨਾ ਉਹ ਸੈਲਫਲੈਸ ਸਨ। ਅੱਜ ਕੱਲ੍ਹ ਨਜ਼ੂਮੀਅਤ ਦੀ ਵੀ ਜਿਹੜੀ ਆ ਗਈ ਪੈਸੇ ਵਾਲੀ ਆ ਗਈ ਹੈ, ਅਤੇ ਜਿੱਥੇ ਪੈਸਾ ਇਨਵੋਲਵ ਹੋ ਜਾਏ, ਜਿੱਥੇ ਸੈਲਫ ਇਨਵੋਲਵ ਹੋ ਜਾਏ, ਉੱਥੇ ਸੱਚੀਆਂ ਜਿਹੜੀਆਂ ਫੋਰਕਾਸਟਿੰਗ ਨਹੀਂ ਹੁੰਦੀਆਂ। ਉਹ ਜ਼ਮਾਨੇ ਦੇ ਵਿੱਚ ਜਿਸ ਵੇਲੇ ਉਹਨਾਂ ਦੇ ਵਾਲਦ ਸਾਹਿਬ, ਜਿਹੜਾ ਅੱਜ ਦਾ ਯੂਪੀ ਹੈ ਹਿੰਦੁਸਤਾਨ ਦਾ, ਉਸ ਵੇਲੇ ਉਹਨੂੰ ਕਿਹਾ ਜਾਂਦਾ ਸੀ ਯੂਨਾਈਟਿਡ ਪ੍ਰੋਵਿੰਸ। ਯੂਨਾਈਟਿਡ ਪ੍ਰੋਵਿੰਸ ਦਾ ਇੱਕ ਜਿਹੜਾ ਜ਼ਿਲ੍ਹਾ ਸੀ ਮੁਜ਼ੱਫਰਾਬਾਦ, ਉੱਥੋਂ ਉਹ ਚੱਲੇ ਅਤੇ ਨੌਕਰੀ ਦੀ ਤਲਾਸ਼ ਦੇ ਵਿੱਚ ਇੱਥੇ ਜਿਹੜਾ ਸਾਡਾ ਅੱਜ ਦਾ ਇਲਾਕਾ ਹੈ ਵੈਸਟ ਆਫ ਰਾਵੀ, ਇਹ ਮੰਗਤਾਂ ਵਾਲੇ ਦੇ ਵਿੱਚ ਉਹ ਪਹੁੰਚੇ ਅਤੇ ਅੰਗਰੇਜ਼ ਦੀ ਨੌਕਰੀ ਉਹਨਾਂ ਕੀਤੀ ਜੂਨੀਅਰ ਸਬ ਇੰਸਪੈਕਟਰ ਦੀ। ਲਾਲਾ ਦੌਲਤ ਰਾਮ ਦੇ ਘਰ ਜਿਸ ਵੇਲੇ ਉੱਥੇ ਇਹ ਮੰਗਤਾਂ ਵਾਲਾਂ ਦੇ ਵਿੱਚ ਉਹਨਾਂ ਦਾ ਜੂਨੀਅਰ ਆਪਣੇ ਸਬ ਇੰਸਪੈਕਟਰ ਦਾ ਕੰਮ ਕਰ ਰਹੇ ਸਨ, ਅਤੇ ਇਹ ਬੱਚਾ ਪੈਦਾ ਹੁੰਦਾ ਅਤੇ ਉਹਨਾਂ ਜਿਹੜੀ ਸਰਕਾਰੀ ਉਹਨਾਂ ਨੂੰ ਥਾਂ ਮਿਲੀ ਸੀ, ਉਹ ਥਾਂ ਦੇ ਵਿੱਚ ਰਹਿਣਾ ਉਹ ਕਬੂਲ ਨਹੀਂ ਕੀਤਾ। ਉਹ ਕਹਿੰਦੇ ਕਿ ਵੀ ਮੈਨੂੰ ਥੋੜ੍ਹੀ ਰੂਹਾਨੀਅਤ ਚਾਹੀਦੀ ਹੈ, ਅਤੇ ਪਿੰਡ 'ਚ ਇੱਕ ਗੁਰਦੁਆਰਾ ਸੀ, ਉੱਥੇ ਜਾ ਕੇ ਉਹਨਾਂ ਨੇ ਦਰਖਾਸਤ ਕੀਤੀ ਉੱਥੇ ਭਾਈ ਜੀ ਨੂੰ, ਕਹਿੰਦਾ ਵੀ ਰਹਿਣ ਦੀ ਥਾਂ ਦਿਓ ਮੈਨੂੰ। ਉਹਨਾਂ ਦੇ ਦਿੱਤੀ। ਅਤੇ ਜਿਹੜੇ ਉੱਥੇ ਭਾਈ ਜੀ ਸਨ, ਜਿਸ ਵੇਲੇ ਸਰ ਗੰਗਾ ਰਾਮ ਪੈਦਾ ਹੋਏ ਅਤੇ ਇਹਦੇ ਮੱਥੇ ਦੇ ਉੱਤੇ ਇੱਕ ਨਾ ਲਕੀਰ ਸੀ। ਮੈਂ ਗੱਲ ਕਰ ਰਿਹਾ ਹਾਂ ਕਿ ਕਿਸ ਤਰ੍ਹਾਂ ਫੋਰਕਾਸਟਿੰਗ ਜਿਹੜੀ ਹੈ ਉਹ ਸਹੀ ਹੁੰਦੀ ਹੈ। ਉਹਨਾਂ ਕਿਹਾ ਬੱਚਾ ਜਿਹੜਾ ਵੱਡਾ ਹੋ ਗਿਆ ਨਾ ਬਹੁਤ ਨਾਮ ਪੈਦਾ ਕਰੇਗਾ। ਇਹ ਉਹਨਾਂ ਦੀ ਉਸ ਵੇਲੇ ਉਹ, ਕਿਉਂਕਿ ਟੋਟਲ ਸੈਲਫਲੈਸ ਬੰਦੇ ਹੁੰਦੇ ਨੇ, ਉਹ ਤਾਂ ਫਿਰ ਅੰਦਰੋਂ ਰੱਬ ਬੋਲਦਾ ਨਾ ਜਿਹੜਾ ਸੈਲਫਲੈਸ ਆਦਮੀ ਹੈ ਉਹਦੇ ਅੰਦਰੋਂ, ਅਤੇ ਉਹਨਾਂ ਦੀ ਭਵਿੱਖਬਾਣੀ ਜਿਹੜੀ ਸੀ ਨਾ ਉਹ ਬੜੀ ਸੱਚ ਹੋਈ ਬਾਤ ਦੇ ਵਿੱਚ। ਇਹ ਜਿਸ ਵੇਲੇ ਛੋਟੇ ਸਨ ਅਤੇ ਕੁਛ ਡਾਕੂਆਂ ਨੇ ਹਮਲਾ ਕਰ ਦਿੱਤਾ ਪਿੰਡ ਦੇ ਵਿੱਚ, ਅਤੇ ਲਾਲਾ ਦੌਲਤ ਰਾਮ ਨੇ ਮੁਕਾਬਲਾ ਵੀ ਕੀਤਾ, ਮਗਰ ਉਹ ਡਾਕੂ ਬੜੇ ਜਿਹੜੇ ਸਹਿਬੇ ਹਸੀਅਤ ਸਨ, ਉਹਨਾਂ ਦੇ ਕੰਟੈਕਟ ਬੜੇ ਸਨ। ਉਹਨਾਂ ਨੇ ਅੰਗਰੇਜ਼ ਦੇ ਵਿੱਚ ਉਹਨਾਂ ਦੇ ਇੰਨੇ ਕੰਟੈਕਟ ਸਨ ਕਿ ਇਹਨਾਂ ਦੀ ਉੱਥੇ ਐਕਸਪਲੋਇਟੇਸ਼ਨ ਹੋਣੀ ਸ਼ੁਰੂ ਹੋਈ। ਅਤੇ ਇੱਥੇ ਲਾਲਾ ਦੌਲਤ ਰਾਮ ਨੇ ਕਿਹਾ ਕਿ ਬਈ ਉਹ ਜ਼ਮਾਨੇ ਦੇ ਵਿੱਚ ਕੌਣ ਛੱਡਦਾ ਸੀ ਪੁਲਿਸ ਦੀ ਨੌਕਰੀ, ਕਿਉਂਕਿ ਜਿਸ ਵੇਲੇ ਪੁਲਿਸ ਵਾਲਾ ਅੱਜ ਵੀ ਤੁਸੀਂ ਦੇਖਦੇ ਹੋ ਪੁਲਿਸ ਵਾਲਾ ਨਿਕਲਦਾ ਤਾਂ ਹੀ ਸਲਾਮਾਂ ਠੋਕਦੇ ਰਹਿੰਦੇ ਉਹਨੂੰ ਬੰਦੇ ਨੂੰ, ਅਤੇ ਉਹ ਜ਼ਮਾਨੇ ਦੇ ਵਿੱਚ ਤਾਂ ਬਹੁਤ ਸਲਾਮ ਠੁਕਦੀ ਸੀ ਨਾ, ਮਗਰ ਉਹ ਸਿਰਫ ਇਸ ਕਰਕੇ ਛੱਡੀ ਕਿ ਨਹੀਂ ਉਹਨਾਂ ਦੇ ਇਖਲਾਕ ਨੂੰ ਉਹ ਚੀਜ਼ ਮਨਜ਼ੂਰ ਨਹੀਂ ਸੀ, ਅਤੇ ਉਹ ਛੱਡ ਕੇ ਚਲੇ ਗਏ ਅੰਮ੍ਰਿਤਸਰ ਜਾ ਕੇ ਉਹਨਾਂ ਕੰਮ ਕੀਤਾ ਵਸੀਕੇ ਦਾ। ਵਸੀਕਾ ਤੁਸੀਂ ਲਫ਼ਜ਼ ਮੇਰੇ ਖਿਆਲ ਨਾਲ ਸਮਝਦੇ ਹੋਵੋਗੇ, ਕਾਫੀ ਨਵੀਂ ਜਨਰੇਸ਼ਨ ਸ਼ਾਇਦ ਨਹੀਂ ਸਮਝਦੀ। ਅਤੇ ਵਸੀਕਾ ਜਿਹੜੇ ਨਾ ਇਹ ਜਿਹੜੇ ਕੋਰਟ ਦੇ ਵਿੱਚ ਲਿਖਤ ਪੜਤ ਦੇ ਕੰਮ ਕਰਦੇ ਨੇ ਨਾ, ਹਾਂ ਇਹ ਵਸੀਕੇ ਕਹੇ ਜਾਂਦੇ ਨੇ। ਅਤੇ ਉਹ ਵਸੀਕੇ ਦਾ ਉਹਨਾਂ ਕੰਮ ਕੀਤਾ, ਅਤੇ ਇਹ ਮੁੰਡਾ ਜਿਹੜਾ ਸਰ ਗੰਗਾ ਰਾਮ ਛੋਟਾ ਜਿਹਾ ਸੀ, ਅਤੇ ਇਹ ਪਿਓ ਦਾ ਹੱਥ ਵੰਡਾਉਂਦਾ ਸੀ ਨਾਲ, ਅਤੇ ਜਿਹੜੀ ਕੈਲੀਗ੍ਰਾਫੀ ਕਰਦਾ ਸੀ ਫਾਰਸੀ ਦੇ ਉਸ ਵੇਲੇ, ਕਿਉਂਕਿ ਉਸ ਵੇਲੇ ਜਿੰਨੇ ਵੀ ਕਚਹਿਰੀਆਂ ਦੇ ਕੰਮ ਹੁੰਦੇ ਸੀ ਉਹ ਫਾਰਸੀ 'ਚ ਹੁੰਦੇ ਸਨ, ਅਤੇ ਜੋ ਉਹਦੀ ਕੈਲੀਗ੍ਰਾਫੀ ਸੀ ਕਹਿੰਦੇ ਕਮਾਲ ਦੀ ਕੈਲੀਗ੍ਰਾਫੀ। ਛੋਟੇ ਹੁੰਦਿਆਂ ਹੀ ਉਹਨੇ 5-7 ਵਰ੍ਹਿਆਂ ਦੇ ਵਿੱਚ ਪਿਓ ਦਾ ਹੱਥ ਵੰਡਾਉਣਾ ਸ਼ੁਰੂ ਕਰ ਦਿੱਤਾ ਅੰਮ੍ਰਿਤਸਰ ਦੇ ਵਿੱਚ। ਅੰਮ੍ਰਿਤਸਰ 'ਚ ਹਾਲ ਬਾਜ਼ਾਰ ਹੈ, ਅਤੇ ਹਾਲ ਬਾਜ਼ਾਰ ਦੇ ਵਿੱਚ ਅੱਜ ਵੀ ਉਹਨਾਂ ਦਾ ਪਹਿਲਾ ਮਕਾਨ ਉਹਨਾਂ ਦਾ ਜਿਹੜਾ ਸੀਗਾ ਉਹ ਬੜਾ ਮਾਮੂਲੀ ਜਿਹਾ ਮਕਾਨ ਸੀ। ਬਾਅਦ ਦੇ ਵਿੱਚ ਜਿਸ ਵੇਲੇ ਇਹਨਾਂ ਕਮਾਉਣਾ ਸ਼ੁਰੂ ਕੀਤਾ ਅਤੇ ਹਾਲ ਬਾਜ਼ਾਰ ਦੇ ਵਿੱਚ ਬਹੁਤ ਵਧੀਆ ਆਪਣਾ ਇੱਕ ਆਲੀਸ਼ਾਨ ਮਕਾਨ ਬਣਾਇਆ, ਮੌਜੂਦ ਅੱਜ ਵੀ ਉੱਥੇ। ਅਤੇ ਫਿਰ ਉਸ ਤੋਂ ਬਾਅਦ ਇਹ ਬਲ ਜਿਹੜਾ ਸੀ ਨਾ ਬੱਚਾ ਜ਼ਹੀਨ ਵਾਲਾ ਸੀ, ਪੜ੍ਹਨ ਦੇ ਵਿੱਚ ਬਹੁਤ ਜ਼ਿਆਦਾ ਇੰਟੈਲੀਜੈਂਟ ਸੀ, ਅਤੇ ਇਹਨੂੰ ਉਸ ਜ਼ਮਾਨੇ ਦੇ ਵਿੱਚ ਤਾਂ ਪੜ੍ਹਾਈ ਲਿਖਾਈ ਦਾ ਮੱਕਾ ਤਾਂ ਲਾਹੌਰ ਹੁੰਦਾ ਸੀ, ਕਿ ਜਿੰਨੇ ਵੀ ਤੁਸੀਂ ਦੇਖ ਲਓ ਜਿੰਨੇ ਵੀ ਕਾਲਜ ਹੈ ਸਨ ਪੰਜਾਬ ਦੇ ਵਿੱਚੋਂ, ਜਿੰਨੇ ਵੀ ਹੁਣ ਸਾਡੇ ਫਿਲਮ ਇੰਡਸਟਰੀ ਦੇ ਜਿੰਨੇ ਬੰਦੇ ਗਏ ਨਾ, ਪਹਿਲੇ ਦੇਵਾਨੰਦ ਹੋਵੇ, ਕਿ ਸਾਡੇ ਬਲਾਈ ਸਾਨੀ ਸਾਹਿਬ ਹੋਣ, ਕਿ ਚੋਪੜਾ ਬ੍ਰਦਰ ਹੋਣ, ਕਿ ਕਰਨ ਜੋਹਰ ਦਾ ਪਿਓ ਹੋਵੇ, ਯਸ਼ ਜੋਹਰ, ਜਿੰਨੇ ਵੀ ਨੇ ਨਾ ਇਹ ਸਾਰੇ ਪੜ੍ਹੇ ਹੋਏ ਲਾਹੌਰ ਦੇ ਨੇ। ਅਤੇ ਸਾਡੇ ਵੀ ਜਿਹੜੇ ਵੱਡੇ ਸਨ ਉਹਨਾਂ ਦੀ ਵੀ ਸਾਰੀ ਤਰਬੀਅਤ ਅਤੇ ਉਹਨਾਂ ਦੀ ਵੀ ਪੜ੍ਹਾਈ ਲਿਖਾਈ ਇੱਥੇ ਹੋਈ, ਅਤੇ ਇਸ ਕਰਕੇ ਬਾਹਰ ਰਹਿ ਕੇ ਵੀ ਅੱਜ ਮੈਂ ਬੰਬਈ ਹਾਂ, ਲੇਕਿਨ ਆਉਂ ਲੱਗਦਾ ਨਹੀਂ ਮੈਨੂੰ ਕਿ ਮੈਂ ਸ਼ਹਿਰ ਤੋਂ ਬਾਹਰ। ਅਤੇ ਉਹ
ਉਸ ਮੈਂ ਜਿਸਲੇ ਉਹਨਾਂ ਦੇ ਬਾਰੇ ਸੋਚਣਾ ਵਾ, ਇਮੈਜੀਨੇਸ਼ਨ ਕਰਨਾ, ਤੇ ਲੱਗਦਾ ਮੈਂ ਵਿੱਚ ਬੈਠਾ ਹੋਇਆ ਉੱਥੇ ਗੱਲ ਕਰ ਰਿਹਾ। ਤੇ ਇਹ ਸ਼ਹਿਰ ਦੇ ਵਿੱਚ ਆ ਗਏ ਪੜ੍ਹਨ ਵਾਸਤੇ, ਤੇ ਇੱਥੇ ਆਏ ਤੇ ਪੈਸੇ ਪੂਸੇ ਤੇ ਘੱਟ ਸਨ, ਤੇ ਕਿਰਾਏ ਤੇ ਇੱਕ ਥਾਂ ਲਈ ਕਿਰਾਏ ਤੇ। ਉਹ ਮਕਾਨ ਦੇ ਵਿੱਚ ਨਾ ਅੰਦਰ ਖੂਹ ਸੀ। ਉਹਨਾਂ ਜ਼ਮਾਨਿਆਂ 'ਚ ਨਾ ਵੱਡੇ ਘਰਾਂ ਦੇ ਵਿੱਚ ਖੂਹ ਹੁੰਦੇ ਸਨ, ਤੇ ਉਹਨਾਂ ਦੇ ਕਮਰੇ 'ਚ ਖੂਹ ਸੀ। ਕਿਤੇ ਰਾਤੀ ਹਨੇਰਾ ਸੀ ਤੇ ਖੂਹ ਦੇ ਵਿੱਚ ਡਿੱਗ ਗਏ, ਤੇ ਬੜੀਆਂ ਰੋਏ ਕੁਰਲਾਏ, ਬੜੀਆਂ ਆਵਾਜ਼ਾਂ ਮਾਰੀਆਂ। ਤੇ ਉਹਨਾਂ ਦੀ ਤਕਦੀਰ ਚੰਗੀ ਸੀ ਕਿ ਨਜ਼ਦੀਕ ਹੀ ਉੱਥੋਂ ਦਾ ਜਿਹੜਾ ਉਹ ਪੂਰੇ ਮਕਾਨ ਦਾ ਰੱਖ ਰਖਾਓ ਕਰਦਾ ਸੀ, ਕੱਲੂ ਨਾਂ ਸੀ ਉਹਦਾ, ਕੱਲੂ ਕਿਤੇ ਹੈਗਾ ਸੀ। ਉਹ ਆਇਆ, ਉਹਨਾਂ ਨੂੰ ਕੱਢ ਲਿਆ ਬਾਹਰ ਕੱਢ ਲਿਆ। ਤੇ ਬਾਹਰ ਜਿਸ ਨੇ ਨਿਕਲੇ ਤੇ ਇੱਕ ਗੱਲ ਗੰਗਾ ਰਾਮ ਨੇ ਮੂੰਹੋਂ ਕੱਢੀ, ਕਹਿੰਦਾ ਮੈਨੂੰ ਪਰਵਰਦਗਾਰ ਨੇ ਬਚਾਇਆ, ਮੈਂ ਤਾਂ ਮਰ ਗਿਆ ਸਾਂ। ਠੀਕ ਹੈ, ਗੱਲ ਸੁਣੋ, ਮੈਨੂੰ ਤਾਂ ਕਹਿੰਦਾ ਬਚਾਉਣ ਵਾਲਾ ਮਾਲਕ ਹੈ, ਮੈਂ ਤਾਂ ਮਰ ਗਿਆ ਸਾਂ, ਤੇ ਜੇ ਬਚਾਇਆ ਉਹਨੇ ਤੇ ਕੁਛ ਨਾ ਕੁਛ ਤਾਂ ਮੇਰੇ ਕੋਲੋਂ ਕਰਵਾਉਣਾ, ਤੇ ਕੋਈ ਵੱਡਾ ਕੰਮ ਮੇਰੇ ਕੋਲੋਂ ਕਰਵਾਉਣਾ ਉਹਨੇ, ਇਸ ਕਰਕੇ ਮੈਨੂੰ ਬਚਾਇਆ, ਨਹੀਂ ਤਾਂ ਮੈਂ ਤਾਂ ਖਤਮ ਹੋ ਗਿਆ ਸਾਂ। ਤੇ ਉਹ ਜਿਸ ਵੇਲੇ ਬਾਹਰ ਆਇਆ ਤੇ ਉਹਦੇ ਮਨ ਦੇ ਵਿੱਚ ਇਹ ਗੱਲ ਆਈ। ਬਾਅਦ 'ਚ ਪੜ੍ਹਦੇ ਉਹਦੇ ਮਨ 'ਚ ਸੀਗਾ, ਉਹਨੇ ਜਿਸਲੇ ਪੜ੍ਹਾਈ ਸ਼ੁਰੂ ਕੀਤੀ ਤੇ ਇੱਕ ਉਹਨਾਂ ਦਾ ਵਾਕਫ ਬੰਦਾ ਸੀ, ਉਹ ਇੱਥੇ ਐਗਜ਼ੀਕਿਊਟਿਵ ਇੰਜੀਨੀਅਰ ਦੀ ਪੋਸਟ, ਬਹੁਤ ਵੱਡੀ ਪੋਸਟ ਹੁੰਦੀ ਸੀ, ਉਸ ਤੋਂ ਉੱਪਰ ਸੁਪਰੀਟੈਂਡੈਂਟ ਹੁੰਦਾ ਸੀ, ਐਗਜ਼ੈਕਟਿਵ ਇੰਡਸਟਰੀ ਤੋਂ ਉੱਪਰ। ਤੇ ਐਗਜ਼ੀਕਿਊਟਿਵ ਜਿਹੜਾ ਇੰਜੀਨੀਅਰ, ਜਿਹੜੇ ਪੂਰੇ ਸ਼ਹਿਰ ਦੀ ਪੂਰੀ ਜਿਹੜੀ ਉਹ ਨਕਸ਼ਾ ਬਣਾਉਂਦਾ ਸੀ, ਹਰ ਚੀਜ਼ ਦੇ ਕੰਮ ਕਰਨੇ, ਕਿੱਥੇ ਬਾਗ ਆਉਣਾ, ਕਿੱਥੇ ਇਮਾਰਤਾਂ ਆਉਣੀ ਹੈ, ਉਹਦੇ ਦਫ਼ਤਰ 'ਚ ਉਹਦਾ ਜਾਣਨ ਪਛਾਣਨ ਵਾਲਾ ਇੱਕ ਬੰਦਾ ਕੰਮ ਕਰਦਾ ਸੀ। ਤੇ ਗੰਗਾ ਰਾਮ ਉਹਨੂੰ ਮਿਲਣ ਗਿਆ ਤੇ ਜਿਸ ਵੇਲੇ ਗਰਮੀ ਬੜੀ ਸੀ, ਤੇ ਗਰਮੀ ਦੇ ਵਿੱਚ ਉਹਦੇ ਦਫ਼ਤਰ ਅੰਦਰ ਵੜਿਆ, ਤੇ ਉਹਨੂੰ ਥਾਂ ਕੋਈ ਨਹੀਂ ਲੱਭੀ, ਤੇ ਉਹ ਇੱਕ ਕੁਰਸੀ ਪਈ ਸੀ ਸਾਹਿਬ ਦੀ, ਉਹ ਕੁਰਸੀ 'ਤੇ ਜਾ ਕੇ ਬਹਿ ਗਿਆ। ਉਹਦਾ ਜਿਸ ਵੇਲੇ ਰਿਸ਼ਤੇਦਾਰ ਆਇਆ, ਉਹਨੇ ਆ ਕੇ ਉਹਦੀ ਬੜੀ ਮਜ਼ਮਤ ਕੀਤੀ। ਉਹ ਕਹਿੰਦਾ ਤੂੰ ਕਿੱਥੇ ਬਹਿ ਗਿਆ, ਤੇ ਐਗਜ਼ੈਕਟਿਵ ਇੰਜੀਨੀਅਰ ਸਾਹਿਬ ਦੀ ਕੁਰਸੀ ਹੈ, ਤੂੰ ਉੱਠੇ ਤੋਂ। ਕਹਿੰਦਾ ਥਾਂ ਨਹੀਂ ਸੀ ਲੱਭੀ ਤੇ ਮੈਂ ਬਹਿ ਗਿਆ, ਤੇ ਹੁਣ ਤੂੰ ਕਹਿਣਾ ਤੇ ਮੈਂ ਉੱਠ ਗਿਆ। ਤੇ ਬਾਅਦ 'ਚ ਉਹਨੇ ਕਿਹਾ, ਕਹਿੰਦਾ ਇੱਕ ਦਿਨ ਆਏਗਾ ਜਦੋਂ ਮੈਂ ਐਸੇ ਕੁਰਸੀ 'ਤੇ ਆ ਕੇ ਬੈਠਾਂਗਾ, ਔਰ ਉਹ ਬੈਠਿਆ। ਕੁਝ ਵਰਿਆਂ ਬਾਅਦ ਉਹ ਬੈਠਿਆ ਉੱਥੇ ਐਗਜ਼ੈਕਟਿਵ ਇੰਜੀਨੀਅਰ ਦੀ ਕੁਰਸੀ ਦੇ ਉੱਤੇ ਆ ਕੇ ਉਹ ਬੈਠਿਆ। ਫਿਰ ਉਸ ਤੋਂ ਬਾਅਦ ਉਹਨੇ ਇੰਨੇ ਕੁ ਕੰਮ ਕੀਤੇ ਕਿ ਅੰਗਰੇਜ਼ ਉਹਦਾ ਮਤੀ ਹੋ ਗਿਆ। ਅੰਗਰੇਜ਼ ਕਹਿੰਦਾ ਕਿ ਵਾਕਈ ਯਾਰ ਇਹਦਾ ਜਿਹੜਾ ਇਸ ਬੰਦੇ ਦੀ ਜਿਹੜੀ ਇੰਟੈਲੀਜੈਂਸ ਹੈ ਨਾ, ਕਮਾਲ ਦੀ ਹੈ। ਤੇ ਸਾਡੇ ਸਾਹਮਣੇ ਉਸ ਚੀਜ਼ ਦਾ ਹੈਗਾ, ਇੱਥੋਂ ਦੀ ਜਿਹੜੀ ਸਾਡਾ ਹੈ ਵੇ ਮਾਡਲ ਟਾਊਨ, ਐਚੀਸਨ ਕਾਲਜ ਹੈ, ਜਿਹੜੀ ਉਹ ਕਈ ਲਾਇਬ੍ਰੇਰੀਜ਼ ਵੱਡੀਆਂ, ਉਹ ਬਾਅਦ ਦੇ ਵਿੱਚ 1921 ਦੇ ਵਿੱਚ ਆਪਣੇ ਮਰਨ ਤੋਂ 5-7 ਸਾਲ ਪਹਿਲਾਂ ਉਹਨੇ ਗੰਗਾ ਰਾਮ ਹੌਸਪੀਟਲ ਜਿਹੜਾ ਉਹ ਇੱਥੇ ਬਣਾਇਆ। ਕਹਿੰਦੇ ਆ ਕਿ ਲਾਹੌਰ ਦਾ ਇੱਕ ਆਰਕੀਟੈਕਟ ਜਿਹੜਾ ਸੀ ਉਹ ਸਰ ਗੰਗਾ ਰਾਮ ਸੀ। ਹੁਣ ਇੱਥੋਂ ਤੱਕ ਤੇ ਕੰਮ ਆ ਗਿਆ ਸਾਰਾ ਜੀ। ਉਹਨੇ ਬੜੀਆਂ ਇੰਜੀਨੀਅਰਿੰਗ, ਉਹਦੇ ਕਮਾਲ ਰਹੇ ਨੇ ਇਹਦੇ ਵਿੱਚ, ਕਿ ਇੱਥੋਂ ਤੱਕ ਕਿ ਜਿਸ ਵੇਲੇ ਇੱਥੋਂ ਉਹਦਾ ਨਾਮ ਹੋਇਆ ਤੇ ਪਟਿਆਲੇ ਦੇ ਰਾਜੇ ਨੇ ਉਹਨੂੰ ਬੁਲਾਇਆ। ਕਹਿੰਦਾ ਕਿ ਗੰਗਾ ਰਾਮ ਜੀ ਤੁਸੀਂ ਉੱਥੇ ਬੜਾ ਵਧੀਆ ਕੰਮ ਕਰਦੇ ਪਏ ਹੋ, ਅਤੇ ਇੱਥੇ ਮੇਰੀ ਰਿਆਸਤ ਦਾ ਵੀ ਕੁਝ ਸੁਧਾਰਾ ਕਰੋ। ਅਤੇ ਕਹਿੰਦੇ ਕਿ ਜਿਹੜਾ ਪਟਿਆਲੇ ਦਾ ਬਾਅਦ ਦੇ ਵਿੱਚ ਜਿਹੜਾ ਮਹਿਲ 'ਚ ਐਡੀਸ਼ਨ ਹੋਈ ਨਾ, ਉਹਦੇ ਵਿੱਚ ਵੀ ਗੰਗਾ ਰਾਮ ਜੀ ਦਾ ਬਹੁਤ ਹੱਥ ਰਿਹਾ। ਔਰ ਮਾਲੀ ਜਿਹੜਾ ਉਸ ਤੌਰ ਦੇ ਉੱਤੇ ਵੀ, ਕਿਉਂਕਿ ਰਾਜਾ ਮਹਾਰਾਜਾ ਜਿਹੜਾ ਸੀ ਉਹਨਾਂ ਬਹੁਤ ਜ਼ਿਆਦਾ ਪੈਸੇ ਉਹਨਾਂ ਦਿੱਤੇ, ਅਤੇ ਜਿਹੜਾ ਬੇਸ ਬਣਿਆ ਨਾ ਬਾਅਦ ਦੇ ਵਿੱਚ ਉਹਨਾਂ ਦੀ ਜ਼ਕਾਤ ਦਾ, ਉਹ ਬੇਸ ਜਿਹੜਾ ਸੀ ਉਹ ਉੱਥੇ ਬਣ ਗਿਆ ਜਾ ਕੇ ਪਟਿਆਲੇ। ਅੰਗਰੇਜ਼ ਕੋਲੋਂ ਤਨਖਾਹ ਮਿਲਦੀ ਸੀ, ਬੜੇ ਅਵਾਰਡ ਵੀ ਬੜੇ ਮਿਲੇ, ਬੜਾ ਕੁਝ ਸੀ, ਲੇਕਿਨ ਜਿਹੜਾ ਪੈਸਾ ਬਹੁਤ ਜ਼ਿਆਦਾ ਨਾ ਉੱਥੋਂ ਉਹਨਾਂ ਨੂੰ ਪਟਿਆਲਿਓਂ ਮਿਲਣਾ ਸ਼ੁਰੂ ਹੋ ਗਿਆ। ਉਸ ਦਰਮਿਆਨ ਇੱਕ ਚੀਜ਼ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਅਸੀਂ ਇੱਕ ਸਾਡੀ ਫਿਤਰਤ ਇੱਦਾਂ ਦੀ ਹੋ ਗਈ ਹੈ ਕਿ ਕੋਈ ਸਾਡੀ ਜਿਸ ਤਰ੍ਹਾਂ ਇੱਕ ਸਨਾਤਨ ਹੈ ਨਾ, ਸਨਾਤਨ, ਅਸੀਂ ਬੜੀ ਖੁਸ਼ੀ 'ਚ ਕਹਿੰਦੇ ਹਾਂ ਕਿ ਹੜੱਪਨ ਸਿਵਲਾਈਜੇਸ਼ਨ ਦੇ ਜਿਹੜੇ ਹੈ ਉਹ ਅਸੀਂ ਡਿਸੈਂਡੈਂਟ ਹਾਂ, ਅਸੀਂ ਫਲਾਣੀ ਸਿਵਲਾਈਜੇਸ਼ਨ ਦੇ ਡਿਸੈਂਡੈਂਟ ਹਾਂ। ਪਰ ਉਹ ਜਿਹਨਾਂ ਉਹਦੀ ਤਰਬੀਅਤ ਕੀਤੀ ਉਹ ਸਿਵਲਾਈਜੇਸ਼ਨ ਦੀ ਹਜ਼ਾਰਾਂ ਸਾਲਾਂ ਤੋਂ, ਉਹਨਾਂ ਜੋ ਕੀਤਾ ਉਹਦੇ ਵਿੱਚ ਬੜੀਆਂ ਚੀਜ਼ਾਂ ਚੰਗੀਆਂ ਵੀ ਹੋਣਗੀਆਂ, ਬੜੀਆਂ ਮਾੜੀਆਂ ਵੀ ਹੋਣਗੀਆਂ। ਇਨਸਾਨ ਜਿਹੜਾ ਉਹਨੂੰ ਇਹ ਚਾਹੀਦਾ ਹੈ ਕਿ ਚੰਗੀਆਂ ਚੀਜ਼ਾਂ ਰੱਖੋ ਅਤੇ ਮਾੜੀਆਂ ਚੀਜ਼ਾਂ ਛੱਡ ਦਿਓ, ਅਤੇ ਉਹਦੇ ਨਾਲ ਹੀ ਜਿਹੜਾ ਜ਼ਿੰਦਗੀ ਸੌਖੀ ਨਿਕਲਦੀ ਹੈ। ਅਤੇ ਜੇ ਅਸੀਂ ਇਹ ਕਹੀਏ ਕਿ ਜੋ ਸਾਡੇ ਵੱਡੇ ਕਰ ਗਏ ਸੀ ਉਹ ਤਾਂ ਪੱਥਰ 'ਤੇ ਲਕੀਰ ਹੈ, ਉਹਨੂੰ ਅਸੀਂ ਛੱਡਣਾ ਨਹੀਂ, ਅਤੇ ਫਿਰ ਤਾਂ ਮਾਡਰਨ ਲਾਈਫ ਨਹੀਂ ਹੁੰਦੀ, ਫਿਰ ਅਸੀਂ ਮੁਨਾਫਕ ਹੋ ਜਾਂਦੇ ਹਾਂ ਜੀ। ਜ਼ਬਰਦਸਤ। then we become hypocrites ਕਿ ਹਰ ਚੀਜ਼ ਉਹਨੇ ਚੰਗੀ ਨਹੀਂ ਕੀਤੀ, ਹਰ ਚੀਜ਼ ਉਹ ਮਾੜੀ ਨਹੀਂ ਕੀਤੀ।
ਹੁਣ ਇੱਕ ਜਿਹੜਾ ਸਿਧਾਂਤ ਹੈ ਨਾ, ਮੈਂ ਜਿਹੜੀ ਗੱਲ ਕਹਿਣਾ ਚਾਹੁੰਦਾ ਸਾਂ, ਉਹ ਸੀ ਸਨਾਤਨ ਦਾ ਸਿਧਾਂਤ ਹੈਗਾ ਹੀ ਕਿ 4 ਮਤਲਬ ਉਹ ਪ੍ਰਿੰਸੀਪਲ ਹੈ ਕਿ ਹਰ ਬੰਦੇ ਦੀ ਜ਼ਿੰਦਗੀ ਦੇ ਵਿੱਚ 4 ਮਰਲੇ ਆਉਂਦੇ ਨੇ, 4 ਫੇਜ਼ਿਸ ਆਉਂਦੇ ਨੇ। ਉਹਦੇ ਵਿੱਚ ਪਹਿਲਾ ਬ੍ਰਹਮਚਰਯ ਜਿਹੜਾ ਜਿਹਦੇ ਵਿੱਚ ਤੁਸੀਂ ਐਜੂਕੇਸ਼ਨ ਹਾਸਲ ਕਰਨੀ ਹੈ 25 ਸਾਲ ਤੱਕ। 25 ਤੋਂ 50 ਜਿਹੜਾ ਹੈ ਉਹ ਤੁਹਾਡਾ ਗ੍ਰਸਥ ਹੈ। ਗ੍ਰਸਥ ਤੇ ਮੈਂ ਸਮਝਦਾ ਹਰ ਬੰਦਾ ਸਮਝਦਾ ਹੀ ਹੈ ਗ੍ਰਸਥ ਤੇ 50 ਤੋਂ 75 ਤੱਕ ਹੈ ਵਾਨਪ੍ਰਸਥ, ਤੇ 75 ਤੋਂ ਅਗਾਂਹ ਸਿੱਧਾ ਹੀ ਸੰਨਿਆਸ ਹੈ ਕਿ ਸਿੱਧਾ ਤੁਸੀਂ ਆਪਣੇ ਮੌਲਾ ਦੇ ਨਾਲ ਲਾਣੀ ਜਾ ਕੇ, ਠੀਕ ਹੈ। ਹੁਣ ਸਭ ਤੋਂ ਜਿਹੜਾ ਮੈਂ ਬਜਾਤੇ ਖੁਦ ਐਜ਼ ਏ ਰਾਈਟਰ ਜਾਂ ਐਜ਼ ਏ ਰਿਸਰਚਰ ਮੰਨਣਾ, ਮੈਨੂੰ ਸਭ ਤੋਂ ਜ਼ਿਆਦਾ ਇੰਪੋਰਟੈਂਟ ਜਿਹੜਾ ਫੇਜ਼ ਲੱਗਦਾ ਉਹ ਲੱਗਦਾ 50 ਤੋਂ 75 ਵਾਲਾ, ਕਿਉਂਕਿ ਇਨਸਾਨ 20 ਤੋਂ 1 ਤੋਂ 25 ਦੀ ਵੀ ਜੋ ਕਰਦਾ ਆਪਣੇ ਲਈ ਕਰਦਾ, 25 ਤੋਂ 50 ਵੀ ਕਰਦਾ ਤਾਂ ਆਪਣਿਆਂ ਲਈ ਕਰਦਾ, ਸਿਰਫ ਆਪਣੇ ਪਰਿਵਾਰ ਵਾਸਤੇ, ਗ੍ਰਸਥ ਵਾਸਤੇ। ਪਰ ਜੋ 50 ਤੋਂ 75 ਕਰਦਾ ਨਾ ਵਾਨਪ੍ਰਸਥ, ਉਹ ਇਸ ਕਰਕੇ ਕਰਦਾ ਹੈ ਕਿ ਹੇ ਮਾਲਕ ਤੂੰ ਮੈਨੂੰ ਪੈਦਾ ਕੀਤਾ, ਕੁਝ ਵਸਾਇਲ ਤੂੰ ਮੈਨੂੰ ਦਿੱਤੇ ਨੇ, ਇਹ ਦੇਣ ਵਾਲਾ ਤੂੰ ਹੈ, ਮੇਰੇ ਨਹੀਂ, ਤੇ ਤੂੰ ਮੈਨੂੰ ਜਿਹੜਾ ਹੁਕਮ ਲਾਇਆ ਕਿ ਮੈਂ ਲੋਕਾਂ ਨਾਲ ਵੰਡਣੇ ਨੇ। ਉਹ ਵਸਾਇਲ ਕਿੱਦਾਂ ਦੇ ਵੀ ਹੋ ਸਕਦੇ ਨੇ, ਪੈਸੇ ਦੇ ਹੋ ਸਕਦੇ ਨੇ, ਇੰਟੈਲੀਜੈਂਸ ਦੇ ਹੋ ਸਕਦੇ ਨੇ, ਐਜੂਕੇਸ਼ਨ ਦੇ ਹੋ ਸਕਦੇ ਨੇ, ਸੇਵਾ ਦੇ ਹੋ ਸਕਦੇ ਨੇ, ਉਹ ਕਿੱਦਾਂ ਦੇ ਵੀ ਹੋਣ। ਬਾਬਾ ਨਾਨਕ ਵੀ ਉਹੀ ਕਹਿ ਗਿਆ, ਕਿਰਤ ਕਰੋ, ਨਾਮ ਜਪੋ, ਵੰਡ ਛਕੋ, ਕਿ ਵੰਡ ਛਕਿਆ ਨਹੀਂ ਜਦੋਂ ਤੱਕ ਨਾ, ਤੇ ਤੁਹਾਡੀ ਇਨਸਾਨੀ ਜਿਹੜੀ ਜ਼ਿੰਦਗੀ ਹੈ ਨਾ ਉਹ ਪੂਰੀ ਨਹੀਂ ਹੋਣੀ। ਤੇ ਇਹਦੀ ਜਿਹੜੀ ਖਰੀ ਮਿਸਾਲ ਹੈ ਉਹ ਸਰ ਗੰਗਾ ਰਾਮ ਨੇ, ਕਿ 1851 'ਚ ਜਨਮ ਹੁੰਦਾ, ਠੀਕ ਹੈ, ਤੇ ਉਹਨਾਂ ਦੀ ਜਿਹੜੀ ਹੈ ਉਹ 1927 ਦੇ ਵਿੱਚ ਜਿਹੜੀ ਹੈ ਫੌਤ ਹੁੰਦੇ ਨੇ, ਤੇ ਸਹੀ ਬਰਾਬਰ 50 ਸਾਲ ਦਾ ਜਿਸ ਵੇਲੇ ਹੋ ਜਾਂਦੇ ਨੇ ਨਾ, 52 ਸਾਲ ਦੇ 1903 ਦੇ ਵਿੱਚ ਉਹ ਨੌਕਰੀ ਨੂੰ ਤਿਲਾਂਜਲੀ ਦੇ ਦਿੰਦੇ ਨੇ। ਉਹ ਕਹਿੰਦੇ ਬਸ ਹੁਣ ਬਹੁਤ ਹੈ, ਬੜਾ ਨਾਂ ਪੈਦਾ ਕਰ ਲਿਆ, ਬੜਾ ਕੁਛ, ਹੁਣ ਮੈਂ ਜੋ ਕਰਨਾ ਸਮਾਜ ਵਾਸਤੇ ਕਰਨਾ, ਤੇ ਸਮਾਜ ਵਾਸਤੇ ਜੋ ਕਰਨਾ, ਜੋ ਚੀਜ਼ ਉਹ ਬੰਦਾ ਕਰ ਗਿਆ, ਅਗਰ ਉਹਦੀ ਇਮੂਲੇਸ਼ਨ, ਉਹਦੀ ਨਕਲ ਹਿੰਦੁਸਤਾਨ 'ਚ ਉਸ ਵੇਲੇ ਵੀ ਹੋ ਜਾਂਦੀ ਨਾ, ਤੇ ਸਾਡੀ ਤਰੀਕ ਹੀ ਕੁਛ ਹੋਰ ਹੋਣੀ ਸੀ। ਉਹਨੇ ਵੇਖਿਆ ਕਿ ਕਨਾਲ ਕਲੋਨੀਜ਼ ਜਿਹੜੀਆਂ ਨੇ ਨਾ, ਇਹ ਅੰਗਰੇਜ਼ ਬਣਾ ਰਿਹਾ। ਹੁਣ ਅਪਰ ਦੁਆਬ, ਰਚਨਾ ਦੁਆਬ, ਇਹ ਬਾਕੀ ਸਾਰੇ ਦੁਆਬਾਂ ਦੀ ਸਾਰੀ ਸਥਿਤੀ ਦੇਖੀ, ਜਿਹੜੀ ਜਿਸ ਵੇਲੇ ਉਹਨੇ ਲੈਲਪੁਰ ਦਾ ਇੱਕ ਕੋਲ ਇਲਾਕਾ ਵੇਖਿਆ, ਉਹ ਕਹਿੰਦਾ ਯਾਰ ਇਹ ਜਿਹੜਾ ਜ਼ਮੀਨ ਤੋਂ 8-10 ਫੁੱਟ ਉੱਚੇ ਆ, ਇੱਥੋਂ ਤੱਕ ਪਾਣੀ ਜਿਹੜਾ ਉਹ ਜਾਂਦਾ ਨਹੀਂ, ਤੇ ਜੇ ਮੈਂ ਇਹ ਪਾਣੀ ਲਿਜਾਣ ਦਾ ਉੱਪਰ ਇੰਤਜ਼ਾਮ ਕਰ ਦਿੱਤਾ, ਤੇ ਨਾ ਕੇਵਲ ਇਹ ਜਗ੍ਹਾ ਜਿਹੜੀ ਹੈ ਪੂਰੀ ਬੰਜਰ ਹੈ, ਇਹਨੂੰ ਮੈਂ ਉਪਜਾਊ ਬਣਾ ਦਿਆਂਗਾ। ਇੱਕ ਮੈਂ ਐਗਜ਼ੈਂਪਲ ਜਿਹੜੀ ਹੈ ਉਹ ਰੱਖਾਂਗਾ ਹਿੰਦੁਸਤਾਨ ਦੇ ਵਿੱਚ, ਕਿ ਜਿਹੜੀਆਂ ਬੜੀਆਂ ਬੰਜਰ ਥਾਵਾਂ ਨੇ ਨਾ, ਉਹਨੂੰ ਕਿਸ ਤਰ੍ਹਾਂ ਬਾਅਦ ਦੇ ਵਿੱਚ ਉਹਨੇ ਗਾਂਧੀ ਨੂੰ ਖੱਤ ਵੀ ਲਿਖਿਆ ਇਹ ਐਗਜ਼ੈਂਪਲ ਦੇ ਕੇ, ਕਿ ਤੁਸੀਂ ਬੰਬਈ ਤੋਂ ਬਾਹਰ ਤੂੰ ਟਰੈਵਲ ਕਰਨਾ ਚਾਹੁੰਦਾ ਦਿੱਲੀ ਤੱਕ, ਤੇ ਰਸਤੇ ਦੇਖਦਾ ਨਹੀਂ, 500 ਮੀਲ ਦਾ ਇਲਾਕਾ ਖੱਬੇ ਸੱਜੇ ਦੋਨੋਂ ਪਾਸੇ ਜਿਹੜੀਆਂ ਉਹ ਪੂਰੀ ਬੰਜਰ ਧਰਤੀ ਪਈ ਹੈ, ਤੁਹਾਡੇ ਦਿਮਾਗ 'ਚ ਨਹੀਂ ਆਉਂਦਾ ਇਹਨੂੰ ਕਿਸ ਤਰ੍ਹਾਂ ਉਪਜਾਊ ਕੀਤਾ ਜਾਵੇ। ਤੇ ਇਹ ਖਤੋ ਕਿਤਾਬਤ ਉਹਦੀ ਬਹੁਤ ਬਾਅਦ ਦੇ ਵਿੱਚ ਗਾਂਧੀ ਨਾਲ ਵੀ ਹੋਈ। ਤੇ ਜਿਸ ਵੇਲੇ ਇਹ ਉਹਨੇ ਐਗਜ਼ੈਂਪਲ ਸੈੱਟ ਕੀਤਾ, ਤੇ ਉਸ ਵੇਲੇ ਤੁਸੀਂ ਦੇਖੋ ਉਹਦੀ ਸੋਚ ਦੇਖੋ, ਕਿ ਜਿਸ ਵੇਲੇ ਪਿੰਡਾਂ 'ਚ ਸੜਕਾਂ ਕੋਈ ਨਹੀਂ ਸੀ ਹੁੰਦੀਆਂ, ਚੱਲਣ ਵਾਸਤੇ ਕਿਸੇ ਪ੍ਰਕਾਰ ਦਾ ਕੋਈ ਵਹੀਕਲ ਨਹੀਂ ਸੀ, ਬੰਦਾ ਬੈਲ ਗੱਡੀ ਦੇ ਉੱਤੇ ਜ਼ਿਆਦਾ ਟਰੈਵਲ ਕਰਦਾ ਸੀ, ਉਹਨੇ ਸਮੇਂ ਤੋਂ ਕਿੰਨਾ ਅੱਗੇ ਸੋਚਿਆ। ਉਹ ਇੰਗਲੈਂਡ ਗਿਆ, ਇੰਗਲੈਂਡ ਜਾ ਕੇ ਉਹਨੇ ਦੇਖਿਆ ਕਿ ਜਿਹੜੀ ਇਰੀਗੇਸ਼ਨ ਦੀ ਜਿਹੜੀ ਇਕਵਿਪਮੈਂਟ ਹੈ ਲੇਟੈਸਟ, ਉੱਥੋਂ ਉਹ ਮੈਂ ਲੈ ਕੇ ਆਵਾਂ, ਉਹ ਲਿਆਇਆ। ਫਿਰ ਉਹਨੇ ਇੱਥੇ ਇੱਕ ਜਿਹੜਾ ਪੰਪਿੰਗ ਸਟੇਸ਼ਨ ਸੈੱਟ ਕੀਤਾ, ਕਿ ਜਿਹੜਾ ਪਾਣੀ ਨੀਵੀਂ ਥਾਂ ਤੋਂ ਉੱਪਰ ਸੁੱਟੇ, ਤੇ ਉੱਪਰ ਸੁੱਟ ਕੇ ਉਹਨੇ ਪਹਿਲਾਂ ਦਿੱਤਾ 3000 ਏਕੜ ਜਿਹੜਾ ਹੈ ਨਾ, ਉਹਨੂੰ ਦਿੱਤਾ ਅੰਗਰੇਜ਼ ਨੇ, ਬਾਅਦ 'ਚ 5000 ਏਕੜ ਹੋਰ ਲਿੱਤਾ, ਤੇ 8000 ਏਕੜ ਥਾਂ ਜਿਹੜੀ ਅੱਜ ਸਾਡੇ ਇੱਥੇ ਗੰਗਾਪੁਰ ਸਿਟੀ ਹੈ ਤੁਹਾਡੇ ਪਾਕਿਸਤਾਨ ਦੇ ਵਿੱਚ, ਉਹ ਗੰਗਾਪੁਰ ਸਿਟੀ ਉਹਨੇ ਵਸਾਇਆ। ਔਰ ਉਹਦੇ ਵਿੱਚ ਜਿਹੜੀਆਂ ਉਹਨੇ ਫਸਲਾਂ ਲਾਈਆਂ, ਨਵੇਂ ਤਜਰਬੇ ਕੀਤੇ, ਨਵੀਆਂ ਚੀਜ਼ਾਂ ਲਈਆਂ, ਨਵੇਂ ਉਹਨੇ ਜਿਹੜੇ ਹੈ ਕਿ ਅੱਜ ਤੁਸੀਂ ਜੇ ਕਣਕ ਹੈ ਤਾਂ ਉਹਦੀ ਵੈਰਾਈਟੀ ਹੋਰ ਕਿੱਦਾਂ ਦੀ ਹੋ ਸਕਦੀ ਹੈ, ਬੀ ਉਹਨੇ ਬਾਹਰ ਦੇ ਮੁਲਕਾਂ 'ਚੋਂ ਨਵੇਂ ਮੰਗਵਾਏ, ਚੌਲ ਦੇ ਨਵੀਂ ਜਿਹੜੀ ਪਨੀਰੀਆਂ ਜਿਹੜੀਆਂ ਉਹਨਾਂ ਨੇ ਨਵੀਆਂ ਉੱਥੋਂ ਮੰਗਾਈਆਂ, ਕਿਹੜੀ ਸਬਜ਼ੀ ਉੱਥੇ ਉਗ ਸਕਦੀ ਹੈ, ਇਹੋ ਜਿਹਾ ਉਹਨੇ ਹੈ ਟਾਈਮ ਨਾ। ਅਗਲੇ ਸੈਸ਼ਨ ਦਾ ਟਾਈਮ ਹੋ ਗਿਆ, ਤੇ ਮੈਂ ਠੀਕ ਆ, ਦੇਖੋ ਜੀ ਉਹ ਬੜਾ ਲੰਬਾ, ਤੇ ਮੈਂ ਬੜੀ ਛੇਤੀ ਖਤਮ ਕਰਨਾ ਵਾ, ਜੇ ਹੈ ਤੁਸੀਂ ਚੰਗਾ ਕੀਤਾ ਦੱਸਦਾ, ਕਿਉਂਕਿ ਬੜੀ ਲੰਬੀ ਚੀਜ਼ ਹੈ। ਖੈਰ ਉਹਦੇ ਵਿੱਚ ਉਹਨੇ ਬੜੀ ਵਧੀਆ ਜਿਹੜੇ ਉਹਦੀ ਕੰਟਰੀਬਿਊਸ਼ਨ ਰਹੀ। ਫਿਰ ਉਸ ਤੋਂ ਬਾਅਦ ਇੱਕ ਮਾਰਵਾੜ ਬੈਂਕ ਸੀ, ਉਹ ਮਾਰਵਾੜ ਬੈਂਕ ਦਾ ਚੇਅਰਮੈਨ ਵੀ ਰਿਹਾ,
ਕਿ ਉੱਥੇ ਉਹਨੇ ਕਿ ਬੈਂਕਿੰਗ ਕਿੱਦਾਂ ਦੀ ਹੋਣੀ ਚਾਹੀਦੀ ਹੈ ਔਰ ਆਵਾਮ ਵਾਸਤੇ ਬੈਂਕਿੰਗ ਕਿੱਦਾਂ ਦੀ ਹੋਣੀ ਚਾਹੀਦੀ ਹੈ ਕਿ ਆਮ ਆਦਮੀ ਜਿਹੜਾ ਸ਼ਾਹੂਕਾਰਾਂ ਨੂੰ ਤਾਂ ਕਰਜ਼ੇ ਸਾਰੀ ਦੁਨੀਆ ਦੇ ਦਿੰਦੀ ਹੈ, ਇੱਕ ਆਦਮੀ ਜਿਹੜਾ ਵਿਚਾਰਾ ਗਰੀਬ ਆ ਉਹਨੂੰ ਕਿਸ ਤਰ੍ਹਾਂ ਕਰਜ਼ਾ ਦੇਣਾ, ਉਹ ਕਿੱਦਾਂ ਉੱਪਰ ਉੱਠੂ। ਅਤੇ ਇਹ ਉਹਨੇ ਆਵਾਮ ਵਾਸਤੇ ਉਹ ਬੈਂਕ ਵੀ ਇਸਤੇਮਾਲ ਕੀਤਾ ਅਤੇ ਇੰਡਸਟਰੀ ਵਾਸਤੇ ਵੀ। ਇੱਕ ਦੋ ਚੀਜ਼ਾਂ ਕਹਿ ਕੇ ਮੈਂ ਬੰਦ ਕਰ ਦਿਆਂਗਾ ਜੀ। ਇੱਕ ਚੀਜ਼ ਇਹ ਸੀ ਉਹਦਾ ਇਖਤਲਾਫ ਬਹੁਤ ਜ਼ਿਆਦਾ ਗਾਂਧੀ ਦੇ ਨਾਲ ਇਸ ਕਰਕੇ ਸੀ। ਗਾਂਧੀ ਕਹਿੰਦਾ ਸੀ ਕਿ ਚਰਖੇ ਦੇ ਨਾਲ ਅਸੀਂ ਹਿੰਦੁਸਤਾਨ ਦੀ ਇਕੋਨਮੀ ਚਲਾ ਸਕਦੇ ਹਾਂ, ਅਤੇ ਉਹਨੇ ਇੱਕ ਉਸ ਵੇਲੇ ਜਿਹੜਾ ਇੱਕ ਕੰਪੈਰੀਜ਼ਨ ਪੇਸ਼ ਕੀਤਾ, ਕਹਿੰਦਾ ਚਰਖਾ ਚਲਾਓਗੇ ਨਾ ਅਤੇ ਇੱਕ ਖਤੂਨ ਹੈ ਉਹ ਚਰਖਾ ਚਲਾਏਗੀ ਅਤੇ ਉਹਨੂੰ ਉਸ ਜ਼ਮਾਨੇ 'ਚ ਆਨੇ ਚੱਲਦੇ ਸੀ ਅਤੇ 8 ਆਨੇ ਵੱਧ ਤੋਂ ਵੱਧ ਰੋਜ਼ ਦੇ ਕਮਾ ਸਕਦੀ ਹੈ। ਅਤੇ ਜਿਹੜੀ ਮੈਂ ਸਕਿੱਲ ਦਾ ਟ੍ਰੇਨਿੰਗ ਦਾ ਪ੍ਰੋਗਰਾਮ ਰੱਖਿਆ ਜਿਹਦੇ ਵਿੱਚ ਮੈਂ ਖਵਾਤੀਨ ਨੂੰ ਕਢਾਈ ਦਾ ਵੀ ਮੈਂ ਜਰਾ ਸਿਖਾਉਂਦਾ ਵਾਂ, ਹੋਰ ਚੀਜ਼ਾਂ ਨਿਟਿੰਗ ਦਾ ਮੈਂ ਸਿਖਾਉਂਦਾ, ਉਹਦੇ ਵਿੱਚ 2 ਰੁਪਇਆ ਰੋਜ਼, ਉਸ ਜ਼ਮਾਨੇ ਦੇ 2 ਰੁਪਇਆ ਰੋਜ਼ ਸੀ ਨਾ ਜਿਹੜੇ, ਅੱਜ ਦੇ 2000 ਰੁਪਏ ਰੋਜ਼ ਨੇ, ਕਿਉਂਕਿ ਉਸ ਜ਼ਮਾਨੇ ਦੇ ਵਿੱਚ ਜਿਹੜੇ ਲੋਕ ਆ ਕਹਿੰਦੇ ਆ 25 ਰੁਪਏ ਮਹੀਨੇ 'ਚ ਘਰ ਚੱਲ ਜਾਂਦਾ ਸੀਗਾ। ਅਤੇ ਇਹ ਜਿਹੜਾ ਮਤਲਬ 2 ਰੁਪਏ ਰੋਜ਼ ਕਹਿੰਦਾ, ਮੈਂ ਦੱਸਣਾ ਚਾਹੁੰਦਾ ਜੇ ਤੇ ਜਿਹੜਾ ਮੇਰਾ ਰਸਤਾ ਵਾ ਤੂੰ ਉਹਦੇ ਪਾਸੇ ਵੀ ਨਜ਼ਰ ਪਾ ਨਾ, ਤੂੰ ਖਾਲੀ ਚਰਖਾ ਕੀ ਕਰੀ ਜਾਂਦਾ ਹਿੰਦੁਸਤਾਨ ਦੇ ਵਿੱਚ, ਤੂੰ ਉਹਦੇ ਨਾਲ ਇੰਪਲੋਇਮੈਂਟ ਨਹੀਂ ਲਿਆ ਸਕਦਾ। ਇਹ ਗਾਂਧੀ ਨਾਲ ਦਾ ਮੇਨ ਇਖਤਲਾਫ ਸੀ। ਪੰਡਤ ਮੋਤੀ ਲਾਲ ਜਿਹੜਾ ਸੀ, ਉਹਦਾ ਕਾਂਗਰਸ ਸੈਸ਼ਨ ਸੀ 36 ਦੇ ਵਿੱਚ ਇਲਾਹਾਬਾਦ, ਉਹਨੇ ਇੱਕ ਖੱਤ ਲਿਖਿਆ, ਕਹਿੰਦਾ ਕਿ ਕਾਂਗਰਸ ਕੀ ਕਰ ਰਹੀ ਹੈ ਵਿਡੋ ਰੀਮੈਰਿਜ ਦੇ ਉੱਤੇ। ਠੀਕ ਹੈ, ਵਿਡੋ ਹਿੰਦੂਇਜ਼ਮ ਦੇ ਵਿੱਚ ਮੈਂ ਤੁਹਾਨੂੰ ਹੀ ਗੱਲ ਦੱਸੀ ਹੈ ਨਾ ਜੀ ਕਿ ਜਿਹੜੀਆਂ ਚੰਗੀਆਂ ਚੀਜ਼ਾਂ 'ਤੇ ਰੱਖੋ ਅਤੇ ਮਾੜੀਆਂ ਚੀਜ਼ਾਂ 'ਤੇ ਛੱਡਦੇ ਹੋ ਨਾ, ਉਹ ਤਾਂ ਸਮਾਜ ਵਾਸਤੇ ਯਾਰ ਇੱਕ ਧੀ ਭੈਣ ਵਿਚਾਰੀ ਜਿਸ ਵੇਲੇ ਵਿਡੋ ਹੋ ਜਾਂਦੀ ਹੈ, ਤੁਸੀਂ ਕਹਿੰਦੇ ਹੋ ਕਿ ਇਹਨੂੰ ਵਿਆਹਣਾ ਹੀ ਨਹੀਂ ਬਾਅਦ ਦੇ ਵਿੱਚ, ਉਹਦੇ ਅੰਦਰ ਇਨਸਾਨ ਨਹੀਂ ਵਸਦਾ। ਅਤੇ ਉਹ ਜਿਹੜਾ ਸਰ ਗੰਗਾ ਰਾਮ ਸੀ, ਉਹ ਇਸ ਚੀਜ਼ ਦਾ ਬਹੁਤ ਵੱਡਾ ਜਿਹੜਾ ਸੀ ਲੰਬਰਦਾਰ ਸੀ। ਉਹਨੇ ਕਿਹਾ ਕਿ ਨਹੀਂ, ਜਿਹੜੀ ਵਿਡੋਜ਼ ਹੁੰਦੀਆਂ ਨਾ ਜਿਹੜੀਆਂ, ਉਹਨਾਂ ਨੂੰ ਜਿਹੜਾ ਉਹਨਾਂ ਦੀ ਵੀ ਘਰ ਵਸਣਾ ਚਾਹੀਦਾ ਵਾ, ਅਤੇ ਉਹਨੇ ਬਹੁਤ ਵੱਡਾ ਕੰਮ ਉਸ ਵੇਲੇ ਕੀਤਾ। ਬਹੁਤ ਸ਼ੁਕਰੀਆ। ਅਤੇ ਉਹਨੇ ਪੰਡਤ ਮੋਤੀ ਲਾਲ ਦੇ ਨਾਲ ਉਹਦੀ ਬਹਿਸ ਹੋ ਗਈ। ਉਹ ਕਹਿੰਦਾ ਕਿ ਤੂੰ ਇੱਥੇ ਕੀ ਪੈਸੇ ਤੇਰੇ ਕੋਲ 2 ਆ ਗਏ ਨੇ ਅਤੇ ਤੂੰ ਸਾਨੂੰ ਸਿਖਾਉਂਦਾ। ਅਤੇ ਉਹਨੇ ਪਤਾ ਕੀ ਜਵਾਬ ਦਿੱਤਾ ਸੀ ਉਸ ਬੰਦੇ ਨੇ ਹੁੰਦੇ ਅੰਦਰ ਰੀੜ੍ਹ ਦੀ ਹੱਡੀ ਵੀ ਚਾਹੀਦੀ ਹੈ ਕਿ ਕਾਂਗਰਸ ਦਾ ਪ੍ਰੈਜ਼ੀਡੈਂਟ ਹੋਵੇ, ਜਵਾਹਰ ਲਾਲ ਦਾ ਪਿਓ ਹੋਵੇ ਅਤੇ ਉਹਨੂੰ ਜਵਾਬ ਦੇਵੇ। ਉਹਨੂੰ ਕਹਿੰਦਾ ਦੇਖ ਤੂੰ, ਮੈਂ ਪੈਸੇ ਕਮਾਏ ਬੜੀ ਮਿਹਨਤ ਦੇ ਨਾਲ, ਫਾਰਮਿੰਗ ਨਾਲ, ਅਤੇ ਤੂੰ ਕਮਾਉਣਾ ਵਕਾਲਤ ਦੇ ਨਾਲ, ਜਿਸ ਤਰ੍ਹਾਂ ਤੂੰ ਮਜ਼ਲੂਮਾਂ ਦੇ ਕੋਲੋਂ ਵੀ ਜਿਸ ਤਰ੍ਹਾਂ ਤੁਸੀਂ ਫੀਸਾਂ ਵਸੂਲ ਕਰਦੇ ਹੋ ਨਾ, ਕਹਿੰਦਾ ਮੇਰੇ ਕੋਲੋਂ ਉਹ ਚੀਜ਼ਾਂ ਲੁਕੀਆਂ ਹੋਈਆਂ ਨਹੀਂ। ਅਤੇ ਐਡੀ ਹਿੰਮਤ ਦੇ ਨਾਲ ਉਹਨੇ ਜਵਾਬ ਦਿੱਤਾ। ਇਹ ਕੁਛ ਵਾਕਿਆ ਉਹਦੇ ਨੇ ਟਾਈਮ ਘੱਟ ਹੈਗਾ ਅਤੇ ਮੈਂ ਚਾਹੁੰਦਾ ਵਾਂ ਕਿ ਬਈ ਕਦੀ ਬਹੁਤ ਜ਼ਿਆਦਾ ਤੁਹਾਡਾ ਸ਼ੁਕਰੀਆ ਕਿ ਤੁਸੀਂ ਸੁਣਿਆ। ਅਤੇ ਸਾਡੇ ਜਿਹੜੇ ਅੱਜ ਦੇ ਤਿੰਨੋਂ ਜਿਨ੍ਹਾਂ ਨੂੰ ਅਸੀਂ ਰਾਠ ਦੇ ਤੌਰ 'ਤੇ ਚੁਣਿਆ ਸੀ, ਅੱਛਾ ਉਹ ਵੈਸੇ ਇੱਕ ਹਸਤੀ ਅਜਿਹੀ ਹੈ ਕਿ ਜਿਹਦੇ ਉੱਤੇ ਕੋਈ 3 ਘੰਟੇ ਦਾ ਘੱਟ ਤੋਂ ਘੱਟ ਸੈਸ਼ਨ ਹੋਣਾ ਚਾਹੀਦਾ ਹੈ। ਅੱਛਾ ਵੇਖੋ ਤੁਸੀਂ ਪ੍ਰੋਗਰੈਸਿਵ ਆ ਦੇ ਵੇਲੇ 'ਚ ਨੇ ਪੰਜਾਬ ਨੂੰ ਅਗਾਂਹ ਵਧਣ ਲਈ ਉਹਨਾਂ ਕਿਵੇਂ ਮਤਲਬ ਵੇਲੇ ਦੀ ਜਿਹੜੀ ਟੋਰ ਹੈ ਉਹਦੇ ਨਾਲ ਰਲਾਉਣ ਲਈ ਕੀਤਾ। ਉਹ ਰਾਏ ਅਹਿਮਦ ਖਾਂ ਖਰਲ ਹੋਵਣ, ਉਹ ਸਰ ਗੰਗਾ ਰਾਮ ਹੋਵਣ, ਔਰ ਉਹ ਦਿਆਲ ਸਿੰਘ ਮਜੀਠੀਆ ਹੋਵਣ, ਔਰ ਇਹ ਉਸ ਵੇਲੇ ਸਿਆਣ ਚੁੱਕੇ ਆਏ ਕਿ ਸ਼ਊਰ ਜਿਹੜਾ ਹੈ ਉਹ ਕਿਸ ਤਰ੍ਹਾਂ ਆ ਸਕਦਾ ਹੈ, ਔਰ ਬਦਲਦੀ ਹੋਈ ਜਿਹੜਾ ਜੱਗ ਹੈ, ਦੁਨੀਆ ਹੈ, ਜੇ ਉਹਦੇ ਨਾਲ ਟੁਰਨਾ ਹੈ ਅਤੇ ਸਾਨੂੰ ਆਪਣੇ ਆਪ ਨੂੰ ਕਿਵੇਂ ਬਦਲਣਾ ਪਵੇਗਾ, ਔਰ ਨਵੇਂ ਸਮਾਜ ਦੀ ਇੱਕ ਨਵੀਂ ਕਾਨੂੰਨੀ ਬਣਨ ਤੋਂ ਵੀ ਬਚਣ ਦਾ ਇਕਾਰ ਸੀ। ਖੈਰ ਹੁਣ ਇੱਥੇ ਸਵਾਲ ਇੱਕ ਜਿਹੜਾ ਸਾਡੇ ਸਾਹਮਣੇ ਜੰਮਦਾ ਹੈ ਉਹ ਇਹ ਹੈ ਕਿ ਇੱਕ ਸਰ ਗੰਗਾ ਰਾਮ ਸ਼ਾਇਦ ਖਬਰੇ ਹਿੰਦੂ ਸਨ, ਦਜਾਲ ਸਿੰਘ ਮਜੀਠੀਆ ਦਾ ਨਾਂ ਇਸ ਲਈ ਧੂੜ ਥੱਲੇ ਜੰਮਿਆ ਕਿ ਖਬਰੇ ਉਹ ਸਿੱਖ ਸਨ, ਅਤੇ ਪਿੱਛੇ ਰਹਿ ਗਏ ਰਾਏ ਅਹਿਮਦ ਖਾਂ ਖਰਲ। ਪਿਛਲੇ 3-4 ਸਾਲਾਂ ਤੋਂ ਚਲੋ ਇੱਕ ਮੂਵਮੈਂਟ ਬਣੀ ਅਤੇ ਉਹਨਾਂ ਦਾ ਨਾਂ ਵੀ ਸਾਹਮਣੇ ਆਇਆ। ਉਹ ਹੈਗੇ ਤਾਂ ਮੁਸਲਮਾਨ ਆਏ ਪਰ ਉਹ ਖਬਰੇ ਪੰਜਾਬੀ ਸਨ। ਸੋ ਸਵਾਲ ਇਹ ਹੈ ਕਿ ਇਹ ਤਿੰਨੋਂ ਸਾਡੇ ਰਾਠ ਜਿਨ੍ਹਾਂ ਦੇ ਰੋਲ ਤੁਹਾਡੇ ਮੋਹਰੇ ਆਏ ਨੇ, ਔਰ ਇਸ ਤੋਂ ਕਿਧਰੇ ਵੱਧ ਇਹਨਾਂ ਉੱਤੇ ਗੱਲ ਦੀ ਲੋੜ ਹੈ, ਇਹ ਦਬੇ ਕਿਉਂ ਰਹਿ ਗਏ? ਇਹ ਸਵਾਲ ਮੇਰਾ ਮੁਹੰਮਦ ਖਾਨ ਰਾਂਝਾ ਹੋਰਾਂ ਵੱਲ ਹੋਵੇਗਾ, ਕਿਉਂਕਿ ਯਕੀਨਨ ਇਹ ਹਸਤੀ ਨੇ ਜਿਨ੍ਹਾਂ ਨੂੰ ਪੰਜਾਬ ਕਾਰ ਵਿਹਾਰ ਦੇ ਵਿੱਚ ਇਹਨਾਂ ਦਾ ਹੱਥ ਹੈ। ਔਰ ਦੂਜਾ, ਕਿਉਂਕਿ ਮੈਂ ਪਹਿਲੇ ਦੱਸਿਆ ਸੀ ਕਿ ਇਹ ਉਹ ਸ਼ਖਸੀਅਤ ਨੇ ਜਿਹੜੇ ਬਿਊਰੋਕਰੇਸੀ ਦੇ ਵਿੱਚ ਹੁੰਦਿਆਂ ਹੋਇਆਂ ਵੀ ਜਿਨ੍ਹਾਂ ਦਾ ਤਲਕ ਮਿੱਟੀ ਨਾਲੋਂ ਅਤੇ ਬੋਲੀ ਨਾਲੋਂ ਨਹੀਂ ਟੁੱਟਿਆ ਹੋਇਆ। ਸੋ ਜੀ ਤੁਸੀਂ ਆਪਣੀ ਗੱਲ ਦੇ ਨਾਲ ਇਸ ਸਵਾਲ ਵੱਲ ਵੀ ਧਿਆਨ ਦੇ ਰਹੇ। ਬੜਾ ਮਜ਼ਾ ਆਇਆ। ਦੋਸਤਾਂ ਨੇ ਇੰਨਾ ਨਵੇਂ ਜਿਹੜੇ ਪਹਿਲੂ
ਦੱਸੇ ਨੇ ਇਹਨਾਂ ਸ਼ਖਸੀਆਤ ਦੇ ਹਵਾਲੇ ਨਾਲ। ਅੱਛਾ, ਪਹਿਲੀ ਗੱਲ ਤਾਂ ਇਹ ਵੇ ਕਿ ਮੈਂ ਆਪ ਦਿਆਲ ਸਿੰਘ ਮਜੀਠੀਆ ਹੈ, ਇਹ ਮੈਨੂੰ ਅੱਜ ਪਤਾ ਲੱਗਾ। ਮੈਂ ਪਿੱਛੇ ਜਿਹਾ ਸਿੱਖ ਦੌਰ ਦੀ ਨਾ ਹਿਸਟਰੀ ਪੜ੍ਹਦਾ ਪਿਆ ਸਾਂ। ਮੈਂ ਸੈਕਟਰੀ ਆਰਕਾਈਵਸ ਹਾਂ, ਅਤੇ ਮੈਂ ਅੱਜ ਕੱਲ੍ਹ ਪੁਰਾਣੇ ਜਿਹੜੇ ਉਹ ਅਦਵਾਰ ਹਨ ਉਹਨਾਂ 'ਤੇ ਪੜ੍ਹਨ ਦੀ ਕੋਸ਼ਿਸ਼ ਕਰ ਰਿਹਾ ਹੁੰਦਾ ਵਾ, ਜਿਹਦੇ 'ਚ ਬੜਾ ਇੱਕ ਵੱਡਾ ਐਦ ਜਿਹੜਾ ਉਹ ਸਿੱਖ ਐਦ ਹੈ ਵੇ, ਰਣਜੀਤ ਸਿੰਘ ਦਾ ਜਿਹੜਾ ਦਰਬਾਰ ਆਈ, ਅਤੇ ਉਸ ਤੋਂ ਬਾਅਦ ਪਿਸ਼ੌਰ ਤਾਈਂ ਅਤੇ ਕਸ਼ਮੀਰ ਤਾਈਂ ਤੁਸੀਂ ਵੇਖਿਆ ਪੰਜਾਬ ਦੀ ਇੱਕ ਹੀ ਰਹੀ ਹੈ ਜਿਹੜੀ ਜਿਹਨੂੰ ਅਸੀਂ ਧਰਤੀ ਦਾ ਪੁੱਤ ਆਉਂਦੇ ਹਾਂ, ਅਤੇ ਜਿਹਨੇ ਇੰਨਾ ਉਹ ਖਿਲਾਰਿਆ ਔਰ ਬਾਕੀ ਬਣਵਾਇਆ ਆਪਣਾ ਆਪ। ਅਤੇ ਉਹਦੇ ਜਿਹੜੇ ਟੱਬਰ ਆਉਂਦੇ ਨੇ ਜਿਹੜੇ ਉਹਦੇ ਨਾਲ ਹੈ ਸਨ, ਉਹਨੇ ਮਜੀਠੀਆ ਬੜਾ ਮਸ਼ਹੂਰ ਹਨ, ਅਤੇ ਉਹਨਾਂ ਦੀ ਸਰਵਿਸਿਜ਼ ਬੜੀਆਂ ਮਸ਼ਹੂਰ ਹਨ। ਇੰਝ ਹੀ ਗੰਗਾ ਰਾਮ ਦਾ ਨਾਂ ਮੈਂ ਆਖਾਂਗਾ, ਜੇ ਤੁਸੀਂ ਮਾਲ ਰੋਡ ਤੋਂ ਕਚਹਿਰੀ ਤੋਂ ਜਾਂ ਸੈਕਟਰੀਏਟ ਤੋਂ ਟੁਰੋ ਸਿੱਧੇ ਮਾਲ ਰੋਡ 'ਤੇ ਅਤੇ ਤੋੜ ਤਾਈਂ ਤੁਸੀਂ ਆਉਂਦੇ ਹੋ ਨਹਿਰ ਤਾਈਂ, ਅਤੇ ਤੁਹਾਨੂੰ ਜਿਹੜੀ ਸਭ ਤੋਂ ਕੋਈ ਖੂਬਸੂਰਤੀ ਨਜ਼ਰ ਆਉਂਦੀ ਹੈ ਲਾਹੌਰ ਵਿੱਚ, ਉਹ ਗੰਗਾ ਰਾਮ ਦੀ ਹੈ ਬਿਲਡਿੰਗ ਨੇ। ਉਸ ਤੋਂ ਅੱਗੇ ਵਿੱਚੋਂ ਕੱਢ ਲਓ ਅਤੇ ਲਾਹੌਰ ਵਿੱਚ ਕੱਖ ਨਹੀਂ ਰਹਿ ਜਾਂਦਾ। ਅਤੇ ਅੱਛਾ, ਇਹ ਸਾਡੀ ਆਪਣੀ ਹੁਣ ਜਿਹੜੀ ਹੈ ਨਾ ਉਹ ਹੈ ਵੇ ਸਮਝ ਨਾ ਸਮਝੀ ਹੈ ਵੇ ਕਿ ਅਸੀਂ ਇੱਕ ਪਾਸੇ ਮੰਨਦੇ ਵੀ ਹਾਂ ਉਹਨਾਂ ਨੂੰ, ਉਹ ਸਾਡੇ ਹੀਰੋ ਵੀ ਹੈ ਨੇ, ਉਹੀ ਸ਼ਨਾਖਤ ਵੀ ਸਾਡੇ ਕੋਲ ਇਹੀ ਹੈ ਵੇ, ਅਤੇ ਅਸੀਂ ਮੂੰਹ ਬੋਲ ਕੇ ਆਖਣ ਜੋਗੇ ਵੀ ਨਾ। ਇਹ ਇੱਕ ਬੜੀ ਵੱਡੀ ਬਦਕਿਸਮਤੀ ਹੁੰਦੀ ਹੈ ਕਿਸੇ ਵੀ ਕਲਚਰ ਦੇ ਨਾਲ ਅਤੇ ਤਾਰੀਖ ਦੇ ਨਾਲ ਧਰੋਹ ਹੁੰਦਾ ਹੈ ਅਸਲ ਵਿੱਚ, ਕਿ ਤੁਸੀਂ ਆਪਣੇ ਹੀਰੋਜ਼ ਨੂੰ ਮੰਨ ਨਾ ਸਕੋ। ਅਤੇ ਭਾਵੇਂ ਉਹ ਜ਼ਾਤ ਪਾਤ ਵਿੱਚ ਹੋਵੇ, ਭਾਵੇਂ ਮਜ਼ਹਬ ਵਿੱਚ ਹੋਵੇ, ਭਾਵੇਂ ਖਿੱਤੇ ਦੀ ਬੁਨਿਆਦ 'ਤੇ ਹੋਵੇ, ਭਾਵੇਂ ਜ਼ੁਬਾਨ ਦੀ ਬੁਨਿਆਦ 'ਤੇ ਹੋਵੇ, ਅਤੇ ਮੇਰਾ ਖਿਆਲ ਹੈ ਸਾਨੂੰ ਖੁੱਲ੍ਹ ਕੇ ਗੱਲ ਕਰਨੀ ਚਾਹੀਦੀ ਹੈ। ਭਗਤ ਸਿੰਘ ਹੋਵੇ ਜਾਂ ਬਾਕੀ ਲੋਕ ਸਾਰੇ ਦੇ ਸਾਰੇ ਹੋਣ। ਅਤੇ ਇੱਕ ਤਾਂ ਅੱਗੇ ਦੱਸਿਆ ਹੈ ਉਹਨਾਂ ਵੀ ਤੁਹਾਡੀ ਇੰਡਸ ਸਿਵਲਾਈਜੇਸ਼ਨ ਜਿਹੜੀ ਹੈ ਵੇ ਉਹ ਪੁਰਾਣੀ ਤਰੀਨ ਤਹਿਜ਼ੀਬ ਹੈ ਵੇ ਦੁਨੀਆ ਦੀ, ਅਤੇ ਉਹੀ ਤਾਂ ਉਹ ਇਹ ਵੀ ਆਉਂਦੇ ਨੇ ਵੀ ਤੁਹਾਡਾ ਜਿਹੜਾ ਅਸਲ ਵਿੱਚ ਇੰਡਸ ਤੋਂ ਇੰਡੀਆ ਦਾ ਨਾਂ ਨਿਕਲਿਆ ਨਾ, ਅਸਲ ਵਿੱਚ ਉਹਦੀ ਸ਼ਨਾਖਤ ਇੰਡਸ ਤੋਂ ਆਈ ਹੈ ਵੇ, ਅਤੇ ਇੰਡਸ ਤੁਹਾਡੇ ਕੋਲ ਸਾਰੇ ਦਾ ਸਾਰਾ ਅਸਲ ਵਿੱਚ ਹੜੱਪੇ ਤੋਂ ਲੈ ਕੇ ਮੋਹਨਜੋਦਾੜੋ ਤਾਈਂ ਇਹ ਤੁਹਾਡੇ ਕੋਲ ਤਹਿਜ਼ੀਬ ਹੈ ਵੇ, ਦੁਨੀਆ ਦੀ ਸਭ ਤੋਂ ਪੁਰਾਣੀ ਤਹਿਜ਼ੀਬ, ਸਭ ਤੋਂ ਮੰਨੀ ਪ੍ਰਮੰਨੀ ਹੈ ਵੇ, ਤਰੱਕੀ ਯਾਫਤਾ ਹੈ ਵੇ। ਫਿਰ ਉਹਦੇ 'ਚ ਗੱਲ ਹੁੰਦੀ ਹੈ ਆਮ ਤੌਰ 'ਤੇ ਪੰਜਾਬੀ 'ਚ, ਅਸੀਂ ਵੀ ਨਿੱਕੇ ਹੁੰਦੇ ਪੜ੍ਹਨ ਲੱਗੇ ਹਾਂ ਕਿ ਪੰਜਾਬ ਜਿਹੜਾ ਹੈ ਨਾ ਇਹ ਨਾਬਰੀ ਨਹੀਂ ਇੱਥੇ ਰਹੀ, ਕਦੀ ਵੀ ਲੜਾਈ ਝਗੜਾ ਇਹਨਾਂ ਕਦੇ ਨਹੀਂ ਕੀਤਾ, ਕਿਸੇ ਨੂੰ ਉੱਠ ਕੇ ਇਹਨਾਂ ਬਾਂਹ ਨਹੀਂ ਖੜੀ ਕੀਤੀ। ਅਤੇ ਉਹ ਵੀ ਬੱਚਿਆਂ ਨੂੰ ਤਰੀਕ ਪੜ੍ਹਾਉਣ ਦੀ ਲੋੜ ਹੈ। ਤੁਸੀਂ ਜੇ ਅਲੈਗਜ਼ੈਂਡਰ ਤੋਂ ਪੜ੍ਹਦੇ ਹੋ ਸਿਕੰਦਰ ਆਜ਼ਮ ਨੂੰ, ਅਤੇ ਸਿਕੰਦਰ ਆਜ਼ਮ ਤਾਂ ਮੈਂ ਮੂਵੀ ਹੁਣ ਵੇਖ ਰਿਹਾ ਸੀ ਨੈਟਫਲਿਕਸ 'ਤੇ ਅੱਜ ਕੱਲ੍ਹ ਆਈ ਹੈ, ਕਿਤਾਬਾਂ ਨਾਲੋਂ ਜ਼ਿਆਦਾ ਹੁਣ ਅਸੀਂ ਮੂਵੀ 'ਤੇ ਹੋ ਗਏ ਹਾਂ। ਅਤੇ ਉਹਦੇ 'ਚ ਮੈਨੂੰ ਜਿਹੜੀ ਓਪਰੀ ਗੱਲ ਲੱਗੀ ਨਾ ਉਹ ਇਹ ਹੈ ਸੀ ਕਿ ਉਹਦੇ ਨਾਲ ਦੇ ਸੰਗੀ ਉਹਨੂੰ ਆਖਦੇ ਨੇ ਜਦੋਂ ਈਰਾਨ ਉਹ ਆਪੜਿਆ, ਅਤੇ ਉਹ ਆਉਂਦੇ ਨੇ ਕਿ ਤੂੰ ਪਾਗਲ ਹੋ ਗਿਆ, ਮਰਨਾ ਹੈ ਤੂੰ, ਅੱਧੇ ਬੰਦੇ ਮਰ ਚੁੱਕੇ ਨੇ ਬਿਮਾਰੀ ਨਾਲ। ਉਸ ਟਾਈਮ ਸੋਚੋ ਨਾ, ਉੱਥੋਂ ਲੈ ਕੇ ਘੋੜਿਆਂ ਤੱਕ ਆਉਣਾ ਔਰ ਤੁਸੀਂ ਇੰਡੀਆ ਤੱਕ ਆਉਂਦੇ ਪਏ ਹੋ, ਅਤੇ ਕਿਹੜਾ ਔਖਾ ਅਤੇ ਕਿਹੜਾ ਵੱਖਰਾ ਜਿਹਾ ਕੰਮ ਆ। ਅਤੇ ਉਹਨੂੰ ਕਹਿੰਦੇ ਨੇ ਕਿ ਤੂੰ ਮਰਨਾ ਹੈ, ਤੂੰ ਪਾਗਲ ਹੈ, ਐਵੇਂ ਦੁਨੀਆ ਦੇ ਦੂਜੇ ਕਿਨਾਰੇ 'ਤੇ ਜਾ ਰਿਹਾ ਤੂੰ ਲੜਨ ਮਰਨ ਵਾਸਤੇ, ਨਾ ਤੂੰ ਕੋਈ ਸਟੇਟ ਬਣਾਈ ਹੈ ਰਾਹ ਵਿੱਚ, ਨਾ ਕੋਈ ਸ਼ਹਿਰ ਬਣਾਇਆ ਹੈ, ਕੁਛ ਜਾਗੀਰ ਬਣਾਈ ਹੈ। ਅਤੇ ਉਹਨੇ ਬੜੀ ਮਜ਼ੇਦਾਰ ਇੱਕ ਗੱਲ ਆਖੀ ਉਹਨਾਂ ਨੂੰ, ਉਸ ਆਖਿਆ ਗੱਲ ਇਹ ਵੇ ਕਿ ਅਸੀਂ ਸਾਰੇ ਬੰਦੇ ਇਸ 'ਤੇ ਨਹੀਂ ਜੂੰਦੇ ਵੀ ਉਹ ਹਰ ਸ਼ੈ ਇਕੱਠੀ ਕਰਕੇ ਰੱਖ ਗਏ ਨੇ ਜਾਂ ਉਹਨਾਂ ਮੁਲਕ ਬਣਾ ਲਏ ਨੇ, ਕੁਝ ਇਸ 'ਤੇ ਵੀ ਨੇ ਜਿਹੜੇ ਰਾਠਾਚਾਰੀ ਰਹੇ ਨੇ। ਅਤੇ ਰਾਠਾਚਾਰੀ ਇਹ ਹੀ ਐਕਲੀਜ਼ ਦੀ ਮੂਵੀ ਤੁਸੀਂ ਵੇਖੋ ਜਾਂ ਉਹਨਾਂ ਦੀ ਮੋਟੀਵੇਸ਼ਨਲ ਸਪੀਕਰਸ ਵੇਖੋ, ਸਪੀਚਸ ਜਿਹੜੀਆਂ ਨੇ, ਅਤੇ ਇਹ ਹੀ ਜੂੰਦੇ ਬੰਦੇ ਹਨ। ਅੱਛਾ, ਇਹ ਹੁਣ ਜੂੰਦੇ ਕਿਵੇਂ ਹਨ, ਇਹ ਨਫਾ ਨੁਕਸਾਨ ਤੋਂ ਉੱਤਾਂ ਹੋ ਜਾਂਦੇ ਨੇ, ਅਤੇ ਬੜਾ ਔਖਾ ਕੰਮ ਹੈ ਵੇ। ਅਸੀਂ ਤਾਂ ਦਿਹਾੜੀ ਨਾ ਛੱਡਦੇ ਆਪਣੀ ਘੰਟੇ ਦੀ ਜਿਹੜੀ ਹੈ ਵੀ ਅਸੀਂ ਅੱਜ ਇਹ ਕਰਨਾ ਹੀ ਕਰਨਾ ਹੈ, ਅਤੇ ਅੱਜ ਪੂਰਾ ਨਾ ਹੋਇਆ ਤਾਂ ਸਾਡੇ ਕੋਲ ਕੀ ਰਹਿ ਜਾਣਾ। ਅਤੇ ਜਿਹੜੇ ਰਾਠਾਚਾਰੀ ਦੀ ਅਸੀਂ ਗੱਲ ਕਰ ਰਹੇ ਹਾਂ, ਉਹ ਰਾਜਾ ਪੋਰਸ ਹੋਵੇ, ਦੁੱਲਾ ਭੱਟੀ ਹੋਵੇ, ਅਹਿਮਦ ਖਾਂ ਖਰਲ ਹੋਵੇ, ਇਹ ਅਸਲ ਵਿੱਚ ਉਹ ਬੰਦੇ ਹਨ ਜਿਨ੍ਹਾਂ ਉਸ ਟਾਈਮ ਵੇਖਿਆ ਅਸੂਲ ਕੀ ਅਤੇ ਨਾ ਅਸੂਲੀ ਕੀ ਹੈ ਵੇ। ਮੈਂ ਉਹ ਤਾਰੀਖ ਪੜ੍ਹਦਾ ਅਭਿਆਸ, ਅਤੇ ਉੱਥੇ ਇਹ ਵਾਇਦ ਹੈ ਸੀ ਅਹਿਮਦ ਖਾਂ ਖਰਲ ਜਿਹੜਾ ਆਮ ਬੰਦਿਆਂ ਵਿੱਚੋਂ ਖਲੋ ਕੇ, ਆਵਾਮ ਵਿੱਚੋਂ ਖਲੋ ਕੇ ਬੰਦੇ ਇਤਨੇ ਇਕੱਠੇ ਕਰ ਲਿਆ ਉਹਨੇ, 1.25 ਲੱਖ ਬੰਦਾ ਜਿਹੜਾ ਅੰਗਰੇਜ਼ ਕੰਮ ਗਿਆ, ਔਰ ਉਹਨਾਂ ਨੂੰ ਡਰ ਆਈ ਕਿ ਮੁਲਤਾਨ ਟੁਰ ਗਿਆ, ਅਗਰ ਇਹ ਇਹਨਾਂ ਦਾ ਰਾਹ ਜਾਂ ਇਹ ਲਾਹੌਰ ਵੱਲ ਟੁਰ ਗਿਆ ਅਤੇ ਉਸ ਤੋਂ ਬਾਅਦ ਸਾਡੇ ਕੋਲ ਕਾਬੂ ਨਹੀਂ ਹੋਣਾ। ਇਹ ਬੜੀ ਵੱਡੀ ਮੁਸੀਬਤ ਆਪ ਵੀ ਆਈ, ਅਤੇ ਅੰਗਰੇਜ਼ ਆਪ ਮੰਨਦਾ ਹੈ ਵੀ ਅਸੀਂ ਪੰਜਾਬ ਸਾਨੂੰ ਬਚਾਇਆ 1857 ਦੀ ਜਿਹੜੀ ਉਹ ਕਦਰ ਆਉਂਦੇ ਨੇ ਵੀ ਸਾਨੂੰ ਪੰਜਾਬ ਬਚਾ ਲਿਆ, ਪੰਜਾਬ ਨਾ ਹੁੰਦਾ ਤਾਂ ਨਹੀਂ ਸੀ ਬਚਦੇ ਅਸੀਂ। ਔਰ ਉਹ 100 ਸ਼ੁਕਰੀਆ ਅਦਾ ਕਰਦੇ ਨੇ ਜਿਹੜੇ ਵੱਡੇ ਟੱਬਰ ਹੈ ਸਨ ਜਿਨ੍ਹਾਂ ਬਚਾਇਆ ਉਹਨਾਂ ਨੂੰ ਜਾਗੀਰਾਂ ਦੇ ਸਿਲਸਿਲੇ ਵਿੱਚ। ਅਤੇ ਉਹ ਮੈਂ ਪੜ੍ਹਦਾ ਅਭਿਆਸ ਵੀ ਜਦੋਂ ਅਹਿਮਦ ਖਾਂ ਖਰਲ ਦਾ ਹੋਇਆ ਇਹ ਵਾਕਿਆ ਹੋਇਆ, ਅਤੇ ਮੁਲਤਾਨ ਦੇ ਜਿਹੜੇ ਕਮਿਸ਼ਨਰ ਹੈ ਸੀ ਉਹ ਸਿਆਣੇ, ਮੈਂ ਆਪ ਅਫਸਰ ਆਵਾਂ, ਅਤੇ ਅਸੀਂ ਮੁੜੋ ਜਿੰਨੀ ਕੁ ਅਟਕਲ ਕਰ ਸਕਦਾ ਬੰਦਾ ਸਿਸਟਮ ਨੂੰ ਬਚਾਉਣ ਵਾਸਤੇ, ਉਹ ਫਿਰ ਰੋਜ਼ਾਨਾ ਦਰਬਾਰ ਕਰਦਾ ਸੀ ਜਿਹੜੇ ਵੱਡ ਵਡੇਰੇ ਆਉਣ ਨਾ, ਤਾਂ ਜੇ ਉਹਨਾਂ 'ਚੋਂ ਕੋਈ ਲੈ ਨਾ ਜਾਵੇ ਕਿਸੇ ਪਾਸੇ,
ਦੂਜੇ ਨਾਲੇ ਉਹ ਵੇਖਣਗੇ ਵੀ ਇਹ ਜਿਹੜੇ ਵੱਡੇ ਐਨ ਮਖਦੂਮ ਨੇ ਤੇ ਵੱਡੇ ਜਿਹੜੇ ਸਰਦਾਰ ਐਨ ਇਹ ਸਾਡੇ ਨਾਲ ਐਨ ਤੇ ਆਮ ਲੁਕਾਈ ਜਿਹੜੀ ਹੈ ਵੇ ਫਿਰ ਉਹ ਦੂਜੇ ਪਾਸੇ ਨਹੀਂ ਜਾਂਦੀ। ਪਰ ਉਸ ਦੇ ਬਾਵਜੂਦ ਇਤਨੇ ਟੱਬਰ ਇਕੱਠੇ ਕਰਕੇ ਉਹ ਲੜੇ ਔਰ ਲੜ ਕੇ ਉਹਨਾਂ ਬਦਲਾ ਵੀ ਲਿਆ ਸਾਰੇ ਦਾ ਸਾਰਾ। ਮੈਂ ਕੱਲ੍ਹ ਹੀ ਪੜ੍ਹ ਰਿਹਾ ਸਾਂ ਬਰਕਲੇ ਦੀ ਜਿਹੜੀ ਕਬਰ ਹੈ ਵੇ ਉਹ ਉੱਥੇ ਸਾਹੀਵਾਲ ਮਿਸ਼ਨ ਇੱਕ ਹੈ ਵੇ ਉਹਨਾਂ ਦਾ ਚਰਚ ਹੈ ਵੇ ਉਹਦੇ ਵਿੱਚ ਹੈ ਵੇ ਅਤੇ ਉਹ ਮੈਨੂੰ ਕੱਲ੍ਹ ਹੀ ਪਤਾ ਲੱਗਾ ਕਿ ਉਹਦੀ ਅੱਛਾ ਉੱਥੇ ਕਬਰ ਹੈ ਵੇ। ਅਤੇ ਰਾਏ ਅਹਿਮਦ ਖਾਂ ਖਰਲ ਨੂੰ ਸਾਰੇ ਦੁਨੀਆ ਜਾਣਦੀ ਹੈ ਹੁਣ। ਅੱਛਾ ਨਿਸ਼ਾਨੀ ਹੈ ਯਾਦਗਾਰ ਠੀਕ ਹੈ ਠੀਕ ਹੈ। ਉਹਦੇ ਵੇਖੋ ਨਾ ਹੁਣ ਨਿਸ਼ਾਨੀ ਹੈ ਪਰ ਉਹਦੇ ਪਿੱਛੇ ਕੋਈ ਹੱਥ ਖੜੇ ਕਰਨ ਵਾਲਾ ਤਾਂ ਕੋਈ ਨਹੀਂ। ਭਾਵੇਂ ਉਸ ਟਾਈਮ ਉਹਦੇ ਪਿੱਛੇ ਪੂਰੀ ਇੱਕ ਅੰਪਾਇਰ ਹੈ ਸੀ ਬੜੀ ਵੱਡੀ ਅਤੇ ਪਿੱਛੇ ਉਹ ਹੀ ਰਹਿ ਵੰਦਨ ਰਾਠ ਜਿੰਨਾ ਅਸੂਲਾਂ 'ਤੇ ਲੜੇ ਹੋਣ ਅਤੇ ਜਿੰਨਾ ਕੁਰਬਾਨੀਆਂ ਦਿੱਤੀਆਂ ਹੋਣ ਜਿਵੇਂ ਰਾਏ ਅਹਿਮਦ ਖਾਂ ਖਰਲ ਲੈ ਵੇ। ਅਤੇ ਮੈਂ ਤੁਹਾਡੀ ਗੱਲ ਜਿਹੜੀ ਹੈ ਵੇ ਵਿੱਚੋਂ ਦੂਜੇ ਹੋਰ ਪਾਸੇ ਲੈ ਗਿਆ। ਤੁਸੀਂ ਹੋਰ ਆਪਣਾ ਸਪੈਸੀਫਿਕ ਪੁੱਛੀ ਆਈ ਕੋਈ? ਮੈਂ ਆਖਿਆ ਸੀ ਕਿ ਸਾਡੇ 3 ਹੀਰੋ ਜਿਨ੍ਹਾਂ ਦੇ ਉੱਤੇ ਅਸੀਂ ਗੱਲ ਕੀਤੀ ਹੈ ਉਹ ਇੱਕ ਹਿੰਦੂ ਮਜ਼ਹਬ ਹੈ, ਇੱਕ ਸਿੱਖ ਮਜ਼ਹਬ ਹੈ, ਸ਼ਨਾਖਤ ਦੀ ਗੱਲ ਹੈ, ਸ਼ਨਾਖਤ ਦੀ ਗੱਲ ਹੈ, ਪੰਜਾਬੀ ਦਾ ਬੰਦਾ ਹੈ। ਹਾਂਜੀ ਬਿਲਕੁਲ। ਅੱਛਾ ਇਹ ਵੀ ਉਹਨਾਂ ਬੜੀ ਵੰਡ ਪਾਈ ਅਸਲ ਜਿਹੜੀ ਹੈ ਨਾ ਤੁਹਾਡਾ ਤਾਰੀਖ ਦਾ ਵੱਡਾ ਕਲੋਨੀਅਲਿਜ਼ਮ ਦਾ ਜਿਹੜਾ ਹੈ ਸੀ ਕਿ ਹਿੰਦੂ ਸਿੱਖ ਮੁਸਲਮਾਨ ਔਰ ਇਸੇ ਰੌਲੇ ਵਿੱਚ ਹੀ ਆ ਕੇ ਉਹਨਾਂ ਜ਼ਿਆਦਾ ਫਾਇਦਾ ਵੀ ਲਿਆ। ਉਹ ਜਿਵੇਂ 1857 ਦੀ ਗੱਲ ਪੈ ਕਰਦੇ ਆ ਉਹਨਾਂ ਸਿੱਖਾਂ 'ਤੇ ਪੂਰਾ ਜਿਹੜਾ ਉਹਨਾਂ ਨੂੰ ਕੰਮ ਲਿਆ, ਮੁਸਲਮਾਨਾਂ ਨੂੰ ਲਾ ਕੇ ਪਾਸੇ ਕਰੋ। ਅੱਛਾ ਇੱਕ ਹੋਰ ਮੈਂ ਅੱਗੇ ਪੜ੍ਹਦਾ ਪਿਆ 1857 ਵਿੱਚ ਉਹ ਇੱਕ ਪਾਸੇ ਹਿੰਦੁਸਤਾਨੀ ਫੌਜੀ ਕਹਿੰਦੇ ਨੇ ਜਿਹੜੇ ਮੁਸਲਮਾਨ ਫੌਜੀ ਦਿੱਲੀ ਦੇ ਆਏ ਸਨ ਉਹਨਾਂ ਨੂੰ ਹਿੰਦੁਸਤਾਨੀ ਆਉਂਦੇ ਨੇ ਉਹ ਅਤੇ ਉਹ ਕਹਿੰਦੇ ਨੇ ਕਿ ਪੰਜਾਬੀ ਵੱਖਰੇ ਨੇ ਅਤੇ ਹਿੰਦੁਸਤਾਨੀ ਵੱਖਰੇ ਨੇ। ਅਤੇ ਇਹ ਵੇਖੋ ਨਾ ਆਪਸ ਵਿੱਚ ਲੜਾ ਕੇ ਅਤੇ ਸ਼ਨਾਖਤਾਂ ਬਣਾ ਕੇ ਉਹਦੇ ਨਾਲ ਹੀ ਫਿਰ ਇਹ ਸਾਰਾ ਇਸਤਿਮਾਰੀ ਨਿਜ਼ਾਮ ਜਿਹੜਾ ਹੈ ਨਾ ਉਹ ਬਣਦਾ ਰਿਹਾ ਹੈ। ਅਤੇ ਮੇਰਾ ਖਿਆਲ ਹੈ ਅਸੀਂ ਜੇ ਭਗਤ ਸਿੰਘ ਦੀ ਗੱਲ ਨਾ ਕਰੀਏ, ਜੇ ਮਜੀਠੀਆ ਦੀ ਗੱਲ ਨਾ ਕਰੀਏ, ਗੰਗਾ ਰਾਮ ਦੀ ਗੱਲ ਨਾ ਕਰੀਏ ਅਤੇ ਅਸੀਂ ਆਪਣੇ ਆਪ ਨਾਲ ਜ਼ਿਆਦਤੀ ਪੈ ਕਰਨੇ ਹਾਂ। ਅਸੀਂ ਅਗਲੀ ਨਸਲਾਂ ਨਾਲ ਜਿਹੜਾ ਹੈ ਨਾ ਉਹ ਇਨਸਾਫ ਨਾ ਕਰ ਰਹੇ, ਅਸੀਂ ਉਹਨਾਂ ਨੂੰ ਸ਼ਨਾਖਤ ਨਾ ਦਸੀਏ। ਜਿਨ੍ਹਾਂ ਨੇ ਅੱਛੇ ਕੰਮ ਕੀਤੇ ਹੋਏ ਨੇ ਉਹ ਤਾਂ ਅੱਲਾਹ ਤਾਲਾ ਨੇ ਕਿਹਾ ਹੈ ਕਿ ਜਿਸ ਵੀ ਕੋਈ ਕਿਸੇ ਵਾਸਤੇ ਜਿਹੜੀ ਅਗੇਰ ਕੀਤੀ ਹੈ ਵੇ ਬੰਦੇ ਵਾਸਤੇ ਉਹ ਹੀ ਅੱਛਾ ਹੈ ਵੇ ਔਰ ਉਹਦੀ ਫਲਾਹ ਹੈ ਵੇ ਉਹਨੇ ਜਿਹੜੀ ਹੈ ਵੇ ਕੀਤਾ। ਅਤੇ ਇਹ ਬੰਦੇ ਮੇਰੇ ਖਿਆਲ ਆਪਣੇ ਵਕਤ ਨਾਲੋਂ ਬਹੁਤ ਅੱਗੇ ਦਾ ਸੋਚਣ ਵਾਲੇ ਆਣ ਅਤੇ ਤਾਂ ਹੀ ਸਾਨੂੰ ਅੱਜ ਵੀ ਜਿਹੜਾ ਲਾਹੌਰ ਦਾ ਅਸੀਂ ਉਹਦਾ ਇੰਨਾ ਵੱਡਾ ਇਜ਼ਾਜ਼ ਸਮਝਦੇ ਹਾਂ, ਲਾਹੌਰ ਨੂੰ ਖੂਬਸੂਰਤ ਸਮਝਦੇ ਹਾਂ। ਅਤੇ ਜੇ ਅਸੀਂ ਵੀ ਇੰਨਾ ਹੀ ਖੂਬਸੂਰਤ ਉਸ ਹਿਸਾਬ ਨਾਲ ਬਣਾਉਂਦੇ ਰਹਿੰਦੇ ਤਾਂ ਲਾਹੌਰ ਪਤਾ ਨਹੀਂ ਕਿੱਥੇ ਪਹੁੰਚ ਜਾਂਦਾ। ਮੇਰਾ ਖਿਆਲ ਹੈ ਉੱਥੇ ਹੀ ਰੁਕ ਗਿਆ ਹੈ ਵੇ। ਉਸ ਤੋਂ ਬਾਅਦ ਅਸੀਂ ਕੋਈ ਇਜ਼ਾਫਾ ਨਹੀਂ ਜ਼ਿਆਦਾ ਕਰ ਸਕੇ ਉਹਦੇ ਵਿੱਚ। ਅਤੇ ਮੇਰਾ ਖਿਆਲ ਹੈ ਸਾਨੂੰ ਚੱਪੇ ਚੱਪੇ 'ਤੇ ਜਿਹੜੇ ਲਾਹੌਰ ਦੀ ਹੋਰ ਵੀ ਢੇਰ ਸਾਰੇ ਬੰਦੇ ਆਣ ਇਹਨਾਂ ਤੋਂ ਇਲਾਵਾ ਵੀ ਜਿਨ੍ਹਾਂ ਦੀਆਂ ਹਵੇਲੀਆਂ ਨੇ, ਜਿਨ੍ਹਾਂ ਨੇ ਜਿਹੜੀਆਂ ਸ਼ੈਵਾਂ ਬਣਾਈਆਂ ਨੇ। ਉਹ ਮੈਂ ਸਿੱਖ ਦਰਬਾਰ ਦੀ ਗੱਲ ਕਰ ਰਿਹਾ ਸਾਂ ਅਤੇ ਉਹ ਮੈਂ ਜਦੋਂ ਤਾਰੀਖ ਪੜ੍ਹੀ ਨਾ ਤਾਂ ਮੈਂ ਕਿਹਾ ਸੀ ਇਹਦੇ 'ਤੇ ਗੱਲ ਹੀ ਕਦੇ ਨਹੀਂ ਕੀਤੀ ਵੀ ਇਹ ਇੱਕ ਹੋਰ ਮਜ਼ਹਬ ਹੈ ਜਾਂ ਹੋਰ ਕੋਈ ਸ਼ੈ ਹੈ ਵੇ। ਮਗਰ ਉਹ ਸਾਡਾ ਸ਼ਹਿਰ ਤਾਂ ਸਾਡਾ ਹੈ, ਖਿੱਤਾ ਤਾਂ ਸਾਡਾ ਹੈ। ਇਹ ਇਹਨਾਂ ਬੰਦਿਆਂ ਨੇ ਭੁਗਤਿਆ ਹੈ, ਇਹਨਾਂ ਬੰਦਿਆਂ ਨੇ ਵਰਤਿਆ ਉਹਦੇ ਨਾਲ। ਜੇ ਤੁਸੀਂ ਉਦੋਂ ਤੱਕ ਉਹਨਾਂ ਨੂੰ ਦੱਸਦੇ ਨਹੀਂ ਉਹ ਵਿਹਾਰ ਕੀ ਹੈ ਸੀ, ਉਸ ਟਾਈਮ ਸਾਡਾ ਵਰਤੇਰਾ ਕੀ ਰਿਹਾ ਹੈ, ਉਸ ਸ਼ਹਿਰ 'ਚ ਕੀ ਹੋਇਆ ਹੈ, ਖਿੱਤੇ 'ਚ ਕੀ ਹੋਇਆ ਹੈ, ਅਤੇ ਤੁਹਾਨੂੰ ਅੱਗੇ ਲੜੀ ਨਹੀਂ ਲੱਭੇਗੀ ਕਿ ਉਸ ਤੋਂ ਬਾਅਦ ਕੀ ਹੋਇਆ ਸੀ ਅਤੇ ਉਸ ਤੋਂ ਪਹਿਲੇ ਕੀ ਹੋਇਆ ਸੀ। ਅਤੇ ਮੇਰਾ ਖਿਆਲ ਇਹ ਉਹ ਤਾਰੀਖ ਨੂੰ ਵਿਸਾਰਨ ਵਾਲੀ ਗੱਲ ਹੈ ਅਗਰ ਅਸੀਂ ਭੁੱਲ ਜਾਈਏ ਇਹਨਾਂ ਨੂੰ ਕਿਸੇ ਵੀ ਹੋਰ ਬਿਨਾਹ ਦੇ ਉੱਤੇ। ਅਤੇ ਬੜਾ ਮਿਹਰਬਾਨੀ ਤੁਸੀਂ ਇਹਦੇ 'ਤੇ ਗੱਲ ਕੀਤੀ। ਹੋਰ ਵੀ ਇੰਝ ਦੇ ਸਾਰੇ ਜਿਹੜੇ ਬੰਦੇ ਹਨ ਉਹਨਾਂ ਨੂੰ ਕੱਢ ਕੇ ਲਿਆਉਣਾ ਚਾਹੀਦਾ, ਦੱਸਣਾ ਚਾਹੀਦਾ ਬੱਚਿਆਂ ਨੂੰ, ਲੋਕਾਂ ਨੂੰ ਦੱਸਣਾ ਚਾਹੀਦਾ ਕਿੰਨੇ ਕੀ ਕੀਤਾ, ਇਨਸਾਨੀਅਤ ਵਾਸਤੇ ਕੀ ਕੀਤਾ ਹੈ ਔਰ ਇਸ ਖਿੱਤੇ ਦੀ ਸ਼ਨਾਖਤ ਵਾਸਤੇ ਕੀ ਕੀਤਾ। ਬਹੁਤ ਸ਼ੁਕਰੀਆ ਸਰ, ਜ਼ਬਰਦਸਤ ਸਾਰਾ ਸੈਸ਼ਨ ਤੁਹਾਡੇ ਸਾਹਮਣੇ ਹੈ। ਇੱਕ ਦੋ ਸਵਾਲ ਅਸੀਂ ਲੈ ਲੈਂਦੇ ਹਾਂ ਜੀ। ਇੱਕ ਮਿੰਟ ਮੈਂ ਇੱਧਰੋਂ ਇੱਕ ਅੱਛਾ ਕਮੈਂਟ ਔਰ ਲੰਬੀਆਂ ਸਵਾਲ ਨਹੀਂ, ਬਿਲਕੁਲ 2 ਜੁਮਲਿਆਂ ਦੇ ਵਿੱਚ ਪਲੀਜ਼ ਜੀ। मेरा नाम डॉक्टर आतिफ हुसैन चौधरी, मैं बेसिकली कंसल्टेंट फिजिशियन हूँ। मैंने तरीका पंजाब में दिलचस्पी है। एक राट सी वो मैनू ਉਹਦਾ ਰੈਫਰੈਂਸ ਜਾਂ ਰੀਡਿੰਗ ਮਟੀਰੀਅਲ ਨਹੀਂ ਮਿਲ ਰਿਹਾ, ਜਸਰਤ ਖੋਖਰ ਜੀ। तो ਤੁਸੀਂ ਰਹਿਨਮਾਈ ਕਰ ਦਿਓ ਕਿ ਕਿੱਥੋਂ ਮਿਲੇਗਾ, ਕੀ ਮਤਲਬ ਕੋਈ ਐਨੀ ਰੈਫਰੈਂਸ जी तुसी मेरे नाल रब्ता करना मवाद मिल जाएगा। जो मेरे गवाडी ने जसरत खोखर का मौजा जड़ा मेरे तो 2 मौजा दूर है तसी जिला चनियोड़ के अंदर उन्होंने थानू ढोले भी प्रोवाइड कुछ ना कुछ करांगे, कुछ मैटर देंगे। ਅੱਛਾ ਫੈਸਲ ਸਾਹਿਬ सर रब्ता कर लेना। ਬਸ ਠੀਕ ਹੈ ਜੀ, ਤੁਹਾਡੇ ਸਵਾਲ ਦਾ ਜਵਾਬ ਆ ਗਿਆ ਨਾ, 12 ਮੌਜੂਦ ਨੇ ਉਹਨਾਂ ਉੱਤੇ ਜੀ। ਕੋਈ ਹੋਰ ਸਵਾਲ ਜੀ? ਤੁਸੀਂ सर मेरा सवाल है जी कि बर्रे सगीर जोग्राफी की वजह तो बहुत सारे साढ़े इर्द गिर्द
लड़चा भी नजर नाजर देते रहो और मुख्तलिफ औकात चंदा। सर मेरा सवाल ये है कि अगर मुला अबर आजम है और अजीम है तो मजामत कार कौन है, ऐसा ਤੁਹਾਡੇ ਨਾਲ ਦੱਸੋ। ਬੜਾ ਅੱਛਾ ਤੁਹਾਡਾ ਸਵਾਲ ਹੈ। ਸਿਕੰਦਰ ਆਜ਼ਮ ਹੀ ਆਜ਼ਮ ਹੁੰਦਾ ਹੈ, ਅਕਬਰ ਆਜ਼ਮ ਹੀ ਆਜ਼ਮ ਹੁੰਦਾ ਹੈ। ਵੈਸੇ ਆਜ਼ਮ ਤੇਰਾ 4 ਹੀ ਹਨ, ਤੁਹਾਨੂੰ ਇੱਕ ਦੱਸਾਂ ਮੈਂ, ਇਹ ਤਾਂ ਸਾਰੇ ਨਹੀਂ ਹਨ ਵੈਸੇ। ਅਤੇ ਉਹ ਤਾਂ ਉਹਨਾਂ ਦੀ ਖੈਰ ਇੱਕ ਲੈਵਲ ਹੈ ਨਾ ਕਿ ਕਿੰਨੇ ਉਹਨਾਂ ਨੇ ਕਵਰ ਕੀਤਾ ਏਰੀਆ ਜਾਂ ਕਿੰਨੀ ਵੱਡੀ ਆਰਮੀ ਕਮਾਂਡ ਕੀਤੀ ਹੈ, ਉਹ ਕੀਤੀ ਹੈ ਵੇ। ਦੂਜੀ ਗੱਲ ਇਹ ਵੇ ਕਿ ਇੱਕ ਵਾਰੀ ਸ਼ੇਰ ਇੱਕ ਕਿਸੇ ਹਰਨ ਪਿੱਛੇ ਨੱਸਿਆ ਅਤੇ ਹਰਨ ਉਹਦੇ ਕੋਲ ਨੱਸ ਗਿਆ ਸ਼ੇਰ ਕੋਲੋਂ ਜਾਂ ਚੀਤੇ ਕੋਲੋਂ। ਅਤੇ ਕਿਸੇ ਉਹਦੇ ਕੋਲ ਪੁੱਛਿਆ ਵੀ ਤੇਰੇ ਕੋਲ ਨੱਸ ਕਿਵੇਂ ਗਿਆ, ਤੂੰ ਤਾਂ ਬੜਾ ਮਤਲਬ ਫੰਨੇ ਖਾਂ ਸ਼ੈ ਐਵੇਂ। ਅਤੇ ਉਹਨੇ ਕਿਹਾ ਗੱਲ ਹੈ ਵੇ, ਉਹ ਮੇਰਾ ਇੱਕ ਸਨੈਕ ਵਾਸਤੇ ਭੱਜ ਰਿਹਾ ਸੀ ਮੇਰੇ ਪਿੱਛੇ, ਖਾਣ ਪੀਣ ਵਾਸਤੇ, ਅਤੇ ਮੇਰੀ ਜਾਨ ਹੈ ਸੀ, ਠੀਕ ਹੈ ਨਾ। ਅਤੇ ਜਿਹੜਾ ਇਨਵੇਡਰ ਹੁੰਦਾ ਹੈ ਅਤੇ ਜਿਹੜਾ ਜਿੱਥੇ ਇਨਵੇਡ ਹੋ ਰਿਹਾ ਹੁੰਦਾ ਉਹਦਾ ਤਾਲੁਕ ਜਿਹੜਾ ਹੈ ਨਾ ਉਹ ਇੱਕ ਵੱਖਰਾ ਹੈ। ਉਹ ਹੈਗਲ ਕਹਿੰਦਾ ਵੈਸੇ ਬਾਅਦ ਵਿੱਚ ਕਿ ਤੁਸੀਂ ਜਿਹੜਾ ਹੁੰਦਾ ਹੈ ਨਾ ਉਹ ਗੁਲਾਮ ਹੁੰਦਾ ਹੈ, ਜਿਹੜਾ ਥੱਲੇ ਲੱਗਾ ਹੁੰਦਾ, ਬਾਅਦ ਵਿੱਚ ਆ ਕੇ ਅਤੇ ਉਹ ਹੀ ਉਹਦੀਆਂ ਖਸਲਤਾਂ ਜਿਹੜੀਆਂ ਉਹ ਅਪਣਾ ਲੈਂਦਾ। ਇਹ ਇੱਕ ਥਿਊਰੀ ਹੈ ਵੇ ਕਿ ਉਹ ਹੀ ਤੁਸੀਂ ਜਿਹੜੀ ਹੈ ਨਾ ਕਲੋਨੀਅਲਿਜ਼ਮ ਵਿੱਚ ਜਿਹੜਾ ਜਿਹਦੇ ਤਾਬੇ ਰਹੇ ਹੁੰਦੇ ਹੋ ਨਾ ਤੁਸੀਂ, ਫਿਰ ਉਹ ਹੀ ਬਣਨ ਦੀ ਕੋਸ਼ਿਸ਼ ਕਰਦੇ ਹੋ। ਉਹ ਆਪਣੀ ਹਿਸਟਰੀ 'ਤੇ ਵੇਖੋ ਜ਼ਰਾ, ਨਜ਼ਰ ਪਾਓ, ਤੁਹਾਨੂੰ ਨਜ਼ਰ ਆ ਜਾਏਗਾ ਇਹ ਕਿ ਜਿਹੜਾ ਅਸੀਂ ਆਉਂਦੇ ਹੁੰਦੇ ਹਾਂ ਕਿ ਅਸੀਂ ਅਜੇ ਵੀ ਇਕੱਠੇ ਅੰਗਰੇਜ਼ ਹਾਂ ਅਤੇ ਸਾਡੇ 'ਚ ਅਜੇ ਵੀ ਜਿਹੜੀਆਂ ਉਹ ਆਦਤਾਂ ਨਹੀਂ ਗਈਆਂ, ਅਤੇ ਉਹ ਇਹ ਹੀ ਹਨ। ਕਿਉਂ ਜੇ ਅਸੀਂ ਬਜਾਏ ਸਿੱਖਣ ਦੇ ਤਾਰੀਖ ਤੋਂ ਉਹ ਮਜ਼ਲੂਮ ਜਿਹੜਾ ਹੈ ਵੇ ਉਹ ਖੁਦ ਜ਼ਾਲਮ ਬਣਨ ਦੀ ਕੋਸ਼ਿਸ਼ ਕਰਦਾ ਹੈ। ਇਹ ਹੀ ਸਰਕਲ ਹੈ ਵੇ ਜਿਹੜਾ ਅਸਲ ਵਿੱਚ ਉਹ ਟੁੱਟਦਾ ਨਹੀਂ। ਅਤੇ ਬਾਕੀ ਇਸ ਖਿੱਤੇ ਦਾ ਜਿਹੜਾ ਹੈ ਨਾ ਕਿ ਇੱਥੇ ਹਮਲਾਵਰ ਹਨ। ਦੇਖੋ ਗੱਲ ਇਹ ਵੇ ਕਿ ਜਿੱਥੇ ਉਹ ਪੰਜਾਬੀ ਆਉਂਦੇ ਜਿੱਥੇ ਬੇਰ ਹੋਈ ਉੱਥੇ ਵੱਟੇ ਆਉਂਦੇ ਹੀ ਆਉਂਦੇ ਨੇ, ਠੀਕ ਹੈ ਨਾ। ਅਤੇ ਜਿੱਥੇ ਰਿਜ਼ਕ ਹੋਵੇ, ਇਹ ਮੇਰੇ ਆਪਣੇ ਪਿੰਡ ਜਿਹੜੇ ਹਨ, ਮੈਨੂੰ ਦਾਦੇ ਜਿਹੜੇ ਵਡਕੇ ਦੱਸਿਆ ਹੈ, ਉਹਨਾਂ ਨੇ ਕਿਹਾ ਕਿ ਪਿੰਡਾਂ 'ਚ ਦਾੜਾਂ ਹੁੰਦੀਆਂ ਸਨ। ਪਿੱਛੇ ਜੇ ਜਾਓ ਨਾ 2 ਨਸਲਾਂ ਪਹਿਲੇ, ਅਤੇ ਇੰਨੇ ਕੁ ਦਾਣੇ ਨਹੀਂ ਸੀ ਹੁੰਦੇ ਕਿਸੇ ਪਿੰਡ ਕੋਲ ਕਿ ਉਹ ਪੂਰਾ ਸਾਲ ਆਪਣੀ ਰੋਟੀ ਪਕਾ ਸਕਣ। ਇਹ ਭੁੱਖ ਨੰਗ ਹੈ ਸੀ। ਇਸ ਇਲਾਕੇ 'ਚ ਕਣਕ ਜਦੋਂ ਤੱਕ ਨਹੀਂ ਸੀ ਆਈ ਕਮਰਸ਼ੀਅਲ ਹੋਈ, ਉਦੋਂ ਤੱਕ ਅਨਾਜ ਨਹੀਂ ਸੀ ਲੱਭਦਾ ਹੁੰਦਾ। ਇਹ ਸਾਰੇ ਪਿੰਡ ਇੰਝ ਹੀ ਰਹਿੰਦੇ ਸਨ। ਉਹ ਫਿਰ ਕੀ ਹੁੰਦਾ ਸੀ, 5-6 ਲੋਕ ਜਿਹੜੇ ਪਿੰਡ ਇਕੱਠੇ ਹੋ ਕੇ, ਉਹਨਾਂ ਵਿੱਚੋਂ ਜਿਹੜੇ ਲੜਾਕੇ ਹੁੰਦੇ ਸਨ ਉਹ ਇਕੱਠੇ ਹੋ ਕੇ ਉਹ ਖੋਹ ਕੇ ਲੈ ਆਉਂਦੇ ਸਨ ਬਾਕੀ ਲੋਕਾਂ ਕੋਲ ਸ਼ਾਵਾਂ। ਇਹਦੇ 'ਚ ਫਿਰ ਓਪਰੀ ਗੱਲ ਕੋਈ ਨਹੀਂ ਕਿ ਅਫਗਾਨਿਸਤਾਨ ਤੋਂ ਆਉਂਦੇ ਰਹੇ ਜਾਂ ਸੈਂਟਰਲ ਏਸ਼ੀਆ ਤੋਂ ਆਉਂਦੇ ਰਹੇ। ਮੰਗੋਲੀਆ ਜਿਹੜਾ ਹੈ ਵੀ ਉਹਦਾ ਨਕਸ਼ਾ ਕਦੇ ਵੇਖੋ ਨਾ। ਹੁਣ ਮੰਗੋਲ ਦੁਨੀਆ 'ਤੇ ਸਾਰੀ 'ਤੇ ਉਹਨਾਂ ਨੇ ਫਤਹ ਕੀਤੀ ਹੈ, ਚੰਗੇਜ਼ ਖਾਨ ਤੋਂ ਲੈ ਕੇ। ਹੁਣ ਮੰਗੋਲੀਆ ਕਿਹੜਾ ਕਿ ਹੈ ਵੇ, ਕਦੀ ਗੌਰ ਕਰੋ। ਮੰਗੋਲੀਆ ਤੁਹਾਨੂੰ ਦਿਸਦਾ ਹੀ ਕੋਈ ਨਹੀਂ ਵੀ ਹੈ ਵੀ ਕਿ ਨਹੀਂ ਹੈ ਵੀ ਦੁਨੀਆ 'ਤੇ। ਇਹ ਤਾਂ ਉਹ ਖਿੱਤਿਆਂ ਦਾ ਆਪਸ ਵਿੱਚ ਤਾਲੁਕ ਹੈ ਵੇ, ਉਹ ਆਉਣਾ ਜਾਣਾ ਰਿਹਾ ਹੈ। ਜਿੱਥੇ ਕੋਈ ਰਿਜ਼ਕ ਹੈ ਸੀ, ਜਿੱਥੇ ਕੋਈ ਲਾਲਚ ਹੈ ਸੀ, ਉਹ ਲੋਕਾਂ ਨੇ ਫਿਰ ਆਪਸ ਵਿੱਚ ਵਰਤਾਰਾ ਕੀਤਾ ਅਤੇ ਉਹਦੇ ਨਾਲ ਹੀ ਸਾਡੀ ਨਫਸਿਆਤ ਹੀ ਬਣਦੀ ਹੈ ਫਿਰ ਸਾਡੀ। ਜੀ ਬਹੁਤ ਸ਼ੁਕਰੀਆ। ਸਾਫ਼ ਜ਼ਾਹਿਰ ਹੈ ਰਾਂਝਾ ਸਾਹਿਬ ਨੇ ਜਿਹੜੀ ਗੱਲ ਕੀਤੀ ਹੈ ਕਮਾਲ ਹੈ। ਅਸਲ 'ਚ ਸਾਡੇ ਕੋਲ 2 ਆਜ਼ਮ, ਮੈਂ ਇਜਾਜ਼ਤ ਹੈ ਮੇਰੇ ਨਾਲ, ਇੱਕ ਅਸ਼ੋਕ ਔਰ ਇੱਕ ਅਕਬਰ ਦੇ ਬਾਰੇ ਕਿਹਾ ਜਾਂਦਾ। ਅੱਛਾ, ਇਹ ਵੀ ਵੱਖਰੇ ਵੱਖਰੇ ਸਕੂਲ ਆਫ ਥਾਟ ਨੇ ਕਿ ਅਗਰ ਯੂਰਪੀਅਨ ਆਦੇ ਬੰਦੇ ਨੂੰ ਯੂਨਾਨੀ ਆਜ਼ਮ ਕਹਿੰਦੇ ਨੇ, ਅਤੇ ਇੱਥੇ ਆ ਕੇ ਸਾਡਾ ਇੱਕ ਆਪਣਾ ਜਿਹੜਾ ਵੇ ਹੈ, ਅਸੀਂ ਕਿਉਂਕਿ ਰਜਿਸਟ ਕੀਤਾ ਉਹਦੇ ਅੱਗੋਂ ਔਰ ਅਸੀਂ ਪੋਰਸ ਨੂੰ ਆਜ਼ਮ ਗਿਣੀਏ। ਪਰ ਉਹ ਅਕਬਰ ਵੀ ਤਾਂ ਫਿਰ ਸਾਡਾ ਪੰਜਾਬੀਆਂ ਦਾ ਨਹੀਂ ਸੀ, ਉਹਨੂੰ ਅਸੀਂ ਆਜ਼ਮ ਮੰਨ ਲੈਂਦੇ ਹਾਂ। ਇੱਕ ਸਵਾਲ ਇਹ ਵੀ ਫਿਰ ਉੱਠ ਜਾਂਦਾ ਨਾਲ। ਅੱਛਾ, ਤੀਜੀ ਗੱਲ ਇਹ ਹੈ ਕਿ ਵੇਖੋ ਨਾ, ਆਜ਼ਮ ਹੋਣਾ ਵੈਲਿਊਜ਼ ਦੇ ਉੱਪਰ ਵੀ ਹੈ, ਅਤੇ ਜਿਸ ਤਰੀਕੇ ਦੇ ਨਾਲ ਉਹਨਾਂ ਬਾਰਡਰ ਨੂੰ ਵਧਾ ਕੇ ਵੱਡੀ ਜੰਗ ਕਰਕੇ ਅੱਧੀ ਦੁਨੀਆ ਜਾਂ ਪੂਰੀ ਦੁਨੀਆ ਉਸ ਸੂਰਤ 'ਚ ਵੀ ਹੈ। ਅਤੇ ਸਾਡੇ ਕੋਲ ਜਿਹੜਾ ਹੈ ਨਾ ਪੋਰਸ ਦੀ ਹਵਾਲੇ ਨਾਲ ਤਾਂ ਬਹੁਤ ਸਾਰੀਆਂ ਕਹਾਣੀਆਂ ਜਿਹੜੀਆਂ ਛਪੀਆਂ ਹੋਈਆਂ ਨੇ। ਹੁਣ ਤਾਂ ਉਹ ਡਾਕਟਰ ਸਈਦ ਭੁੱਟਾ ਸਾਹਿਬ ਦੀ ਵੀ ਆ ਚੁੱਕਿਆ, ਕਮਾਲ ਕਹਾਣੀ ਦੇ ਵਿੱਚ ਵੀ ਮੌਜੂਦ ਹੈ। ਉਹ ਉੱਥੇ ਆ ਕੇ ਉਹਨਾਂ ਨਾਲ 2-3 ਜਿਹੜੇ ਪਹਿਲੂ ਨੇ ਉੱਥੇ ਆ ਕੇ ਪੋਰਸ ਨੂੰ ਨਿੱਕਾ ਸਿਕੰਦਰ ਨੂੰ ਨਿੱਕਾ ਬੰਦਾ ਵਿਖਾਇਆ ਬੰਦਿਆਈ ਦੇ ਤੌਰ 'ਤੇ। ਪੋਰਸ ਵੱਡਾ ਬੰਦਾ ਹੈ ਜਿਹੜਾ ਸਾਡਾ ਲੋਕਲ ਬੰਦਾ ਹੈ। ਲੇਕਿਨ ਗੱਲ ਇਹ ਹੈ ਕਿ ਮਜ਼ਾਰ ਉਹਨਾਂ ਦੇ ਹੀ ਬਣਦੇ ਨੇ ਜਿਨ੍ਹਾਂ ਦੇ ਮਗਰੂ ਕੋਈ ਜੀਂਦੇ ਹੋਵਣ। ਯੂਨਾਨੀ, ਅੰਗਰੇਜ਼ੀ, ਉਹਨਾਂ ਦੇ ਪਿਛਲਿਆਂ ਨੇ ਆਦੇ ਬਾਬਿਆਂ ਨੂੰ ਸੰਭਾਲ ਲਿਆ ਅਤੇ ਉਹਨਾਂ ਦੇ ਬਾਬੇ ਆਜ਼ਮ ਬਣ ਗਏ। ਜੇ ਅਸਾਂ ਨਹੀਂ ਸੰਭਾਲਿਆ ਤਾਂ ਸਾਡੇ ਫਿਰ ਆਜ਼ਮ ਨਹੀਂ ਬਣਨਗੇ ਨਾ। ਤੁਹਾਡਾ ਅਸਲ ਹੈ। ਸੌਰੀ, ਮੈਂ ਇੱਕ ਚੀਜ਼ ਜੋੜ ਸਕਦਾ ਜੀ।
ਅੱਜ ਕੱਲ੍ਹ ਤਾਂ ਅਸੀਂ ਯੂਨੀਵਰਸਿਟੀ ਦੇ ਬੜੇ ਨਾਂ ਸੁਣੇ ਨੇ ਦੁਨੀਆ ਦੇ ਵਿੱਚ, ਜਿਹੜੇ ਆ ਸਾਡੇ ਇੱਥੋਂ ਦੇ ਜਿੰਨੇ ਵੀ ਤਾਲਿਬ ਇਲਮ ਨੇ ਉਹ ਸਾਰੇ ਯੂਰਪ ਵਾਲੇ ਪਾਸੇ ਤੁਰੀ ਜਾਂਦੇ ਨੇ। ਕੋਈ ਜ਼ਮਾਨਾ ਸੀ ਕਿ ਸਾਰੀ ਦੁਨੀਆ ਦਾ ਸਟੂਡੈਂਟ ਤੁਹਾਡੇ ਇਲਾਕੇ ਟੈਕਸਲਾ 'ਚ ਆਉਂਦਾ ਸੀ, ਠੀਕ ਹੈ। 10,000 ਉੱਥੇ ਸਟੂਡੈਂਟ ਸੀ। ਜਿਹੜੇ ਨਜ਼ਦੀਕ ਦੇ ਮਮਾਲਕ ਸਨ ਉੱਥੋਂ ਅਰਬ ਤੋਂ ਵੀ ਆਉਂਦੇ ਸਨ, ਉਸ ਜ਼ਮਾਨੇ 'ਚ ਮੈਸੋਪੋਟਾਮੀਆ ਸੀ, ਉਹ ਉੱਥੋਂ ਵੀ ਆਉਂਦੇ ਸਨ, ਬੈਬੀਲੋਨੀਆ, ਉਸ ਤੋਂ ਬਾਅਦ ਪਰਸ਼ੀਆ, ਜਿਹੜੇ ਸਾਰੇ ਸਨ। ਜਿਹੜੀ ਤੁਹਾਡੀ ਜ਼ਬਾਨ ਜਿਹੜੀ ਸੰਸਕ੍ਰਿਤ 'ਚੋਂ ਸਾਡੀਆਂ ਸਭ ਦੀਆਂ ਜ਼ਬਾਨਾਂ ਨਿਕਲੀਆਂ ਨਾ, ਜਿਹੜੀ ਫਾਰਸੀ ਹੈ ਨਾ, ਉਹਦੀ ਮਾਂ ਜਿਹੜੀ ਆ ਉਹ ਸੰਸਕ੍ਰਿਤ ਹੈ। ਕੋਈ ਐਸਾ ਲਫ਼ਜ਼ ਨਹੀਂਗਾ ਕਿ ਜਿਹੜਾ ਫਾਰਸੀ ਦਾ ਸੰਸਕ੍ਰਿਤ ਦੇ ਵਿੱਚੋਂ ਨਾ ਨਿਕਲਿਆ ਹੋਵੇ, ਹਰ ਫਰਜ਼। ਅੱਜ ਅਸੀਂ ਕਹਿੰਦੇ ਹਾਂ ਮਿਸਾਲ ਦੇ ਤੌਰ 'ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਕੀ ਹੈ? ਖਾਲਸਾ ਮਤਲਬ ਖਾਲਸ, ਪਿਓਰ। ਅਤੇ ਸੰਸਕ੍ਰਿਤ ਦੇ ਵਿੱਚ ਇੱਕ ਸ਼ਬਦ ਆਉਂਦਾ, ਤੁਸੀਂ ਗੂਗਲ ਕਰ ਲਓ, ਉਹਨੂੰ ਕਹਿੰਦੇ ਅਕਸ਼ਲ। ਅਕਸ਼ਲ ਮਤਲਬ ਕਿਸੇ ਚੀਜ਼ ਨੂੰ ਪਿਓਰੀਫਾਈ ਕਰਨਾ। ਉਹ ਪਿਓਰੀਫਾਈ ਕਰਨ ਦੀ ਪ੍ਰੋਸੈਸ ਜਿਹੜੀ ਸੀ ਉੱਥੋਂ ਖਲ, ਕਿਉਂਕਿ ਇੱਥੇ ਇੱਦਾਂ ਸੀ ਕਿ ਬੋਲਣ ਜਿਹੜੀ ਡਿਕਸ਼ਨ ਸੀਗੀ ਜਿਹੜੀ ਉਹਦੇ ਵਿੱਚ ਇੱਦਾਂ ਅਸੀਂ ਜਿਸ ਤਰ੍ਹਾਂ ਖੱਤਰੀਏ ਸਾਂ, ਅਕਸ਼ਤਰੀय, ਮਗਰ ਅਸੀਂ ਖੱਤਰੀ ਬਣ ਗਏ ਸਾਰੇ। ਇਸੇ ਤਰ੍ਹਾਂ ਜਿਹੜਾ ਅਕਸ਼ਲ ਤੋਂ ਖਲ ਬਣਿਆ, ਖਲ ਤੋਂ ਖਾਲਸਾ ਬਣਿਆ। ਇੱਕ ਐਗਜ਼ਾਮਪਲ ਦਿੱਤਾ, ਬੜੇ ਸ਼ਬਦ ਨੇ। ਪਾਤਸ਼ਾਹ ਜਿਹੜਾ ਸ਼ਾਹ ਸ਼ਬਦ ਹੈ ਉਹ ਨਿਕਲਿਆ ਸ਼ਾਹੀਨ ਤੋਂ, ਅਤੇ ਸ਼ਾਹੀਨ ਜਿਹੜਾ ਨਿਕਲਿਆ ਸ਼ਾਹੀਨ ਤੋਂ। ਅਤੇ ਤੁਸੀਂ ਸਾਰੇ ਜਿੰਨੀ ਵੀ ਕਰੋਗੇ ਅਤੇ ਇਹ ਸਾਰੀਆਂ ਚੀਜ਼ਾਂ ਦੀ ਜਿਹੜੀ ਸਟੱਡੀ ਸੀ ਉਹ ਟੈਕਸਲਾ ਦੇ ਵਿੱਚ ਹੁੰਦੀ ਸੀ। 10,000 ਉੱਥੇ ਤਾਲਬ ਸਨ, ਅਤੇ ਫੈਕਲਟੀ ਦੇ ਤੁਸੀਂ ਨਾਂ ਸੁਣੋਗੇ ਅਤੇ ਅਸੀਂ ਉਹਦੇ ਵਿੱਚ ਮਜ਼ਹਬੀ ਕਾਰਨ ਦੇ ਵਿੱਚ ਅਸੀਂ ਉਹਨਾਂ ਦੇ ਵਿੱਚ ਆਪਣਾ ਜਿਹੜਾ ਜਿਹਨੂੰ ਕਹਿੰਦੇ ਆ ਵੀ ਆਰ ਨੋਟ ਪ੍ਰਾਊਡ ਆਫ ਦੈਮ ਬਿਕਾਜ਼ ਆਫ ਰਿਲੀਜੀਅਸ ਰੀਜ਼ਨਸ। ਕਿ ਕੌਣ ਸੀ ਜੀ? ਚਨੱਕਿਆ ਉੱਥੇ ਫੈਕਲਟੀ ਦਾ ਮੈਂਬਰ ਸੀ, ਟੀਚਰ ਸੀ। ਤਾਂ ਉਹ ਬੰਦਾ ਜਿਹਦੀਆਂ ਕਿਤਾਬਾਂ ਇਸ ਪੂਰੀ ਦੁਨੀਆ ਦੇ ਵਿੱਚ ਅਸੀਂ ਦੇਖੋ ਕਿ ਸੁੰਜ਼ੂ ਚੀਨ ਦਾ ਬੜਾ ਹੈ, ਲੇਕਿਨ ਅੱਜ ਤੁਸੀਂ ਯੂਰਪ ਜਾਓ ਤੁਹਾਨੂੰ ਜਿੰਨੀ ਜ਼ਿਆਦਾ ਕੁਟਿਲਿਆ ਦਾ ਇਹਦਾ ਚਨੱਕਿਆ ਦਾ ਅਰਥ ਸ਼ਾਸਤਰ ਮਕਬੂਲ ਨਜ਼ਰ ਆਉਂਦਾ, ਕੋਈ ਕਿਤਾਬ ਨਹੀਂ ਆਉਂਦੀ। ਅਤੇ ਉਹ ਚਨੱਕਿਆ ਜਿਹੜਾ ਸੀ ਉਹ ਤਾਂ ਤੁਹਾਡੇ ਇੱਥੇ ਬੈਠੇ ਟੈਕਸਲਾ ਦੇ ਵਿੱਚ ਉਹ ਪੜ੍ਹਾਉਂਦਾ ਸੀ। ਦੂਜਾ ਜਿਹਨੇ ਸੰਸਕ੍ਰਿਤ ਨੂੰ ਗ੍ਰੈਮੇਟਾਈਜ਼ ਕੀਤਾ, ਪਾਣੀਨੀ, ਠੀਕ ਹੈ, ਉਹ ਪਾਣੀਨੀ ਵੀ ਉੱਥੇ ਪੜ੍ਹਾਉਣ ਵਾਲਾ ਸੀਗਾ, ਠੀਕ ਹੈ। ਹੁਣ ਤੁਸੀਂ ਵੇਖੋ ਕਿ ਆਪਣੇ ਇੱਥੇ ਉੱਪਰੋਂ ਜਿੰਨੀ ਲੰਬੀ ਚੌੜੀ ਚੱਲੀ ਹੈ ਕਿ ਜਿੰਨਾ ਕੋਈ ਦੇਖੋ ਇਤਿਹਾਸ ਜਿਹੜਾ ਵਾ ਨਾ, ਉਹ ਕਹਿੰਦੇ ਆ ਕਿ ਜਿਹੜਾ ਜਿੱਤਿਆ ਹੋਇਆ ਬੰਦਾ ਨਾ ਉਹਦਾ ਇਤਿਹਾਸ ਹੀ ਮੰਨਿਆ ਜਾਂਦਾ। ਮਗਰ ਜੇ ਅੱਜ ਸਾਡੇ ਕੋਲ ਵਸਾਇਲ ਹੈ ਨੇ ਕਿ ਅਸੀਂ ਰਿਸਰਚ ਕਰ ਸਕੀਏ, ਅਤੇ ਮੇਰੀ ਇਹ ਸਭ ਨੂੰ ਇਹੋ ਜਿਹੜੀ ਹੈ ਪ੍ਰਾਰਥਨਾ ਵਾ ਕਿ ਇਹ ਸਹੀ ਤਰੀਕੇ ਦੇ ਨਾਲ ਅੱਜ ਦੀ ਯੰਗ ਜਨਰੇਸ਼ਨ ਨੂੰ ਆਪਣਾ ਇਤਿਹਾਸ ਪੜ੍ਹਾਇਆ ਜਾਏ। ਉਹਨਾਂ ਕਹੋ ਜਿਹਾ ਫਖਰ ਮਹਿਸੂਸ ਕਰੋ ਕਿ ਤੁਹਾਡੇ ਵੱਡੇ ਜਿਹੜੇ ਸਨ ਕਿ ਸਾਰੀ ਦੁਨੀਆ ਦਾ, ਜਹਾਨ ਦਾ ਜਿਸ ਵੇਲੇ ਜਿੱਤਦਾ ਆਇਆ, ਸਿਕੰਦਰ ਮਿਸਰ ਜਿੱਤ ਗਿਆ, ਰੋਮ ਜਿੱਤ ਗਿਆ, ਮਿਸਰ ਜਿੱਤ ਗਿਆ, ਮੈਸੋਪੋਟਾਮੀਆ ਜਿੱਤ ਗਿਆ, ਪਰਸ਼ੀਆ ਜਿੱਤ ਗਿਆ, ਅਤੇ ਇੱਥੇ ਆ ਕੇ ਰੁਕਿਆ ਕਿਉਂ? ਇਹ ਇੱਕ ਬੜਾ ਵੱਡਾ ਕੁਐਸਚਨ ਹੈ, ਠੀਕ ਆ। ਇਹਨੂੰ ਜਰਾ ਇਹਦੇ ਉੱਤੇ ਰਿਸਰਚ ਹੋਣੀ ਚਾਹੀਦੀ ਹੈ ਕਿ ਬੜੇ ਵੱਖੋ-ਵੱਖ ਪਰਸੈਪਸ਼ਨਸ ਨੇ, ਨੈਰੇਟਿਵਸ ਨੇ ਕਿ ਬਈ ਕੋਈ ਕੁਛ ਕਹਿੰਦਾ, ਕੋਈ ਕਹਿੰਦਾ, ਲੇਕਿਨ ਉਹਦੇ ਉੱਤੇ ਸਹੀ ਰਿਸਰਚ ਤਾਂ ਹੋਵੇ। ਉਹ ਤਾਂ ਹੋਏਗੀ ਕਿ ਜਿਸ ਲਈ ਅਸੀਂ ਉਹਨੂੰ ਆਪਣਾ ਪੁਰਖਾ ਮੰਨਾਂਗੇ ਕਿ ਵੀ ਸਾਡਾ ਪੁਰਖਾ ਸੀ, ਠੀਕ ਹੈ ਨਾ। ਅਹਿਮਦ ਸ਼ਾਹ ਖਰਲ ਸਾਹਿਬ ਦੇ ਉੱਤੇ ਤੁਸੀਂ ਹੁਣ ਦੱਸਿਆ ਹੈ, ਮੈਨੂੰ ਕਿਉਂਕਿ ਸ਼ੌਂਕ ਹੈ ਬੜਾ, ਮੈਂ ਆਪਣਾ ਰਿਸਰਚ ਰਹਿੰਦੀ ਹੈ ਮੇਰੀ, ਅਤੇ ਅੱਜ ਬੜਾ ਅੱਛਾ ਹੋਇਆ ਕਿ ਤੁਹਾਡੇ ਸਾਹਮਣੇ ਮੈਂ ਤੁਹਾਡੇ ਕੋਲ ਸੁਣਿਆ। ਇਹਦੇ ਹਵਾਲੇ ਨਾਲ ਤੁਹਾਨੂੰ ਕਿਤਾਬ, ਰਿਸਰਚ ਆਰਟੀਕਲ ਸਾਰੇ ਮੁਹੱਈਆ ਕਰਨੇ ਆ ਸਾਡੇ ਕੋਲ, ਕਿਉਂਕਿ ਹੈ ਨੇ ਇਹ ਕੰਮ ਇਹਦੇ 'ਤੇ। ਲਓ ਜੀ, ਇਹ ਸੈਸ਼ਨ ਅਸੀਂ 10 ਮਿੰਟ ਅੱਗੇ ਲੈ ਗਏ ਹਾਂ। ਉਹਦੀ ਮਾਜ਼ਰਤ, ਰਿਦਾ ਜੀ ਸਾਡੇ ਸਿਰ 'ਤੇ ਆ ਕੇ ਬੈਠੇ ਹੋਏ ਨੇ, ਅਤੇ ਮੈਂ ਸਾਰੇ ਦੋਸਤਾਂ ਨੂੰ ਰਿਕੁਐਸਟ ਕਰਾਂਗਾ ਕਿ ਇੱਕ ਤਸਵੀਰ ਹੋ ਜਾਵੇ। ਅਤੇ ਲਾਸਟ ਇੱਕ ਮੈਂ ਮੇਰਾ ਸ਼ੇਅਰ ਪੜ੍ਹਨਾ ਚਾਹੁੰਦਾ ਜੀ, ਸਿਰਫ ਇੱਕ ਲਾਈਨ ਦਾ। ਕੁਝ ਖੋਹ ਲਿਆ ਬਗਾਨਿਆਂ ਨੇ, ਕੁਝ ਖੋਹ ਲਿਆ ਬਗਾਨਿਆਂ ਨੇ, ਕੁਝ ਆਪ ਅਸਾਂ ਨੇ ਛੱਡ ਦਿੱਤਾ। ਕੁਝ ਖੋਹ ਲਿਆ ਬਗਾਨਿਆਂ ਨੇ, ਕੁਝ ਆਪ ਅਸਾਂ ਨੇ ਛੱਡ ਦਿੱਤਾ। ਵਿਰਸਾ ਸਾਲ ਹਜ਼ਾਰਾਂ ਦਾ ਕੁਝ ਵੜਿਆਂ ਵਿੱਚ ਹੀ ਵੱਢ ਦਿੱਤਾ।